ਵਧੀਆ ਬੀਜ ਰਹੇ ਆ, ਲੋਕ ਕਰ ਰਹੇ ਆ। ਕਿਉਂ ਇਹ ਸਬਜ਼ੀਆਂ ਦਾ ਪਹਿਲਾਂ ਅਸੀਂ ਕਹਿੰਦੇ ਆ ਵੀ ਰੇਟ ਦਿਓ, ਵੀ ਆਹ ਰੇਟ ਤੇ ਅਸੀਂ ਚੱਕਾਂਗੇ। ਸੋ ਪੰਜਾਬੀਅਤ ਨੂੰ ਪਿਆਰ ਕਰਨ ਵਾਲੇ ਸਾਰੇ ਦਰਸ਼ਕਾਂ ਦਾ ਮੈਂ ਹਰਜਿੰਦਰ ਸਿੰਘ ਢਿੱਲੋਂ ਨਿੱਘਾ ਸਵਾਗਤ ਕਰਦਾ। ਤਾਂ ਅੱਜ ਅਸੀਂ ਇੱਕ ਵਿਸ਼ੇਸ਼ ਤੇ ਖਾਸ ਮੁਲਾਕਾਤ ਲੈ ਕੇ ਤੁਹਾਡੇ ਰੂਬਰੂ ਹੋਵਾਂਗੇ, ਕਿਉਂਕਿ ਇਸ ਮੁਲਾਕਾਤ ਦੇ ਵਿੱਚ ਤੁਹਾਨੂੰ ਇੱਕ ਖਾਸੀਅਤ ਇਹ ਦੱਸਾਂਗੇ ਕਿ ਕਿਸਾਨ ਨੂੰ ਬਚਦਾ ਕੀ ਆ, ਕਿਸਾਨਾਂ ਦੇ ਪੱਲੇ ਕੀ ਪੈਂਦਾ ਗਾ। ਤਾਂ ਅੱਜ ਅਸੀਂ ਇੱਕ ਖੇਤ ਦੇ ਵਿੱਚ ਖੜੇ ਹਾਂ, ਬਰਨਾਲਾ ਜ਼ਿਲ੍ਹੇ ਦਾ ਇੱਕ ਵੱਡਾ ਕਿਸਾਨ ਕਹਿ ਸਕਦੇ ਹਾਂ, ਜਿਨ੍ਹਾਂ ਨੇ ਇੱਕ 20 ਕਿੱਲੇ ਆਲੂ ਲਾਏ ਸੀ ਪਰ ਬਚਿਆ ਕੁਛ ਵੀ ਨਹੀਂ ਹੈਗਾ। ਤਾਂ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਨੇ, ਇਹ ਤਸਵੀਰਾਂ ਨੇ ਪੂਰੇ ਖੇਤ ਦੀਆਂ। ਤਾਂ ਇੱਧਰਲੇ ਪਾਸੇ 20 ਕਿੱਲਿਆਂ ਦੇ ਆਲੂ ਜਿਹੜੇ ਕਿ ਸਾਹਮਣੇ ਤੁਹਾਨੂੰ ਅਸੀਂ ਦਿਖਾਵਾਂਗੇ, ਜਿੱਥੇ ਲੇਬਰ ਆ ਜਿਹੜੀ ਕਿ ਲੇਬਰ ਤੋਂ ਲੈ ਕੇ ਰੇਹਾਂ ਸਪਰੇਹਾਂ ਤੱਕ ਦਾ ਜਿਹੜਾ ਕਿ ਖਰਚਾ ਹੈਗਾ ਉਹ ਵੀ ਗਿਣਾਵਾਂਗੇ ਤੁਹਾਨੂੰ, ਕਿਉਂਕਿ ਅੱਜ ਜਿਹੜੀਆਂ ਸਰਕਾਰਾਂ ਦੇ ਬਜਟ ਪੇਸ਼ ਹੋ ਰਹੇ ਨੇ, ਜਿਹੜੀਆਂ ਸਰਕਾਰਾਂ ਕਹਿ ਰਹੀਆਂ ਨੇ ਕਿ ਅਸੀਂ ਖੇਤੀ ਦੀ ਗੱਲ ਕਰਾਂਗੇ, ਅਸੀਂ ਕਿਸਾਨੀ ਦੀ ਗੱਲ ਕਰਾਂਗੇ, ਪਰ ਕਿਸਾਨ ਆਖਰ ਆਏ ਦਿਨ ਰੱਸੇ ਤੇ ਮੋਨੋ ਦੀਆਂ ਜਿਹੜੀਆਂ ਸੀਸੀਆਂ ਨੇ ਉਹ ਕਿਉਂ ਚੱਕਦੇ ਨੇ? ਕਿਉਂ ਜਿਹੜੇ ਕਿਸਾਨਾਂ ਦੀਆਂ ਪੱਗਾਂ ਨੇ ਉਹ ਗਲਾਂ ਦੇ ਰੱਸੇ ਬਣ ਜਾਂਦੀਆਂ ਨੇ? ਅਜਿਹੇ ਦਰਖਤਾਂ ਦੇ ਨਾਲ ਲਮਕ ਕੇ ਹਰ ਡੇਲੀ ਦੀਆਂ ਜਿਹੜੀਆਂ ਖਬਰਾਂ ਆਉਂਦੀਆਂ ਨੇ, ਅਖਬਾਰਾਂ ਦੀਆਂ ਸੁਰਖੀਆਂ ਬਣਦੀਆਂ ਨੇ, ਖੁਦਕੁਸ਼ੀਆਂ ਕਿਉਂ ਕਰਦੇ ਨੇ? ਤਾਂ ਅਸੀਂ ਅੱਜ ਕਿਸਾਨ ਨਿਰਭੈ ਸਿੰਘ ਦੇ ਕੋਲ ਪਹੁੰਚੇ ਹਾਂ। ਤਾਂ ਪਹਿਲਾਂ ਇਹਨਾਂ ਦਾ ਸਵਾਗਤ ਕਰਾਂਗੇ ਜੀ। ਬਹੁਤ ਬਹੁਤ ਸਵਾਗਤ ਹੈ ਇੰਡੋਜ਼ ਟੀਵੀ ਤੇ। ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ। ਪਤਾ ਲੱਗਿਆ ਸੀ ਆਲੂ ਦੀ ਖੇਤੀ ਹੋਈ ਆ, ਹਾਂਜੀ ਹਾਂਜੀ। ਬਚਿਆ ਕੀ ਕੁਛ ਆ, ਕੀ ਰੇਟ ਦਾ ਗੱਟਾ ਪੈ ਰਿਹਾ? ਆਲੂ ਦੀ ਖੇਤੀ ਦੇ ਵਿੱਚ ਮਿਹਨਤ ਕਿੰਨੀ ਹੁੰਦੀ ਆ? ਵੀਰ ਜੀ ਤੁਹਾਨੂੰ ਪਤਾ ਹੀ ਆ ਵੀ ਜਿਹੜਾ ਆਲੂ ਦੀ ਖੇਤੀ ਦੇ ਵਿੱਚੋਂ ਕੁਝ ਵੀ ਨਹੀਂ ਬਚ ਰਿਹਾ ਅੱਜ। ਜੇ ਇਹਦਾ ਡੀਏਪੀ ਤੋਂ ਲਾ ਕੇ ਔਰ 20 ਤੋਂ ਲਾ ਕੇ 20-25 ਹਜ਼ਾਰ ਦਾ ਬੀ ਪੈਂਦਾ, ਡੀਏਪੀ, ਯੂਰੀਆ, ਪੋਟਾਸ ਤੇ ਸਲਫਰ ਵਗੈਰਾ ਪਾ ਕੇ ਤੇ ਲੇਬਰ ਪਾ ਕੇ ਜਿਹੜਾ 57,000 ਸਪਰੇਹਾਂ ਦਾ ਖਰਚਾ ਪਾ ਕੇ 50 ਤੋਂ 57,000 ਰੁਪਇਆ ਪਰ ਏਕੜ ਦਾ ਜਿਹੜਾ ਖਰਚਾ ਆ ਰਿਹਾ ਜੀ। ਅੱਛਾ, ਉਸ ਤੋਂ ਬਾਅਦ ਤੁਹਾਨੂੰ ਪਤਾ ਵੀ 3500 ਰੁਪਇਆ 35,000 ਰੁਪਇਆ ਸੌਰੀ ਜਿਹੜਾ ਠੇਕੇ ਦਾ ਜੇ ਪਾ ਕੇ ਜਿਹੜੀ ਕਾਸਟ ਆਫ ਪ੍ਰੋਡਕਸ਼ਨ ਆ ਇੱਕ ਗੱਟੇ ਦੀ, ਜਿਹੜਾ ਢੇਰ ਵੱਜਦਾ ਖੇਤ ਦੇ ਵਿੱਚ, ਇੱਕ ਢੇਰ ਹੀ ਲੱਗਦਾ ਬਿਨਾਂ ਬਾਰਦਾਨੇ ਤੋਂ, ਉਹ 350 ਤੋਂ 400 ਰੁਪਏ ਗੱਟਾ ਜੀ ਇੱਕ ਪਾਏ ਰਿਹਾ ਜਿਹੜਾ ਇੱਕ ਜ਼ਿਮੀਂਦਾਰ ਨੂੰ। ਔਰ ਇਹ ਜਿਹੜਾ ਸੈਂਟਰਲ ਪੋਟੈਟੋ ਰਿਸਰਚ ਇੰਸਟੀਚਿਊਟ ਆ ਉਹ ਵੀ ਮੰਨ ਰਹੀ ਆ ਵੀ ਇੱਕ ਜ਼ਿਮੀਂਦਾਰ ਜੋ ਆਲੂ ਪੈਦਾ ਕਰਦਾ ਉਹਨੂੰ 400 ਰੁਪਏ ਗੱਟਾ ਢੇਰ ਵੱਜ ਰਿਹਾ ਉਹਦਾ ਬਾਰਦਾਨੇ ਤੋਂ ਤੇ ਸਟੋਰ ਤੋਂ ਬਿਨਾਂ ਜੀ, ਉਹਦਾ ਖੇਤ 'ਚ ਢੇਰ ਵੱਜ ਰਿਹਾ। ਐਤਕੀ ਦਾ ਝਾੜ ਵੀ ਬਹੁਤ ਘੱਟ ਆ, ਕੋਰੇ ਦੀ ਮਾਰ ਰਹੀ, ਪਾਲੇ ਨੇ ਆਲੂ ਮਾਰਿਆਗਾ, ਉਹਦਾ ਕਰਕੇ ਜਿਹੜਾ ਆਲੂ ਦਾ ਜ਼ਿਮੀਂਦਾਰ ਆ ਇਹ ਬਹੁਤ ਨੁਕਸਾਨ ਦੇ ਵਿੱਚ ਜਾ ਰਿਹਾ। ਜਿਵੇਂ ਸਰਕਾਰਾਂ ਨੇ ਬਜਟ ਪੇਸ਼ ਕਰੇ ਨੇ, ਸਰਕਾਰਾਂ ਕਹਿੰਦੀਆਂ ਨੇ ਕਿ ਅਸੀਂ ਕਿਸਾਨ ਦੀ ਗੱਲ ਕਰਾਂਗੇ, ਖੇਤੀ ਦੀ ਗੱਲ ਕਰਾਂਗੇ, ਮਜ਼ਦੂਰਾਂ ਦੀ ਗੱਲ ਕਰਾਂਗੇ। ਕੀ ਕਿਸਾਨ ਦੇ ਸਿਰ ਤੇ ਸਾਰਾ ਸਰਕਲ ਖੜਾ ਹੁੰਦਾ? ਸਰਕਾਰਾਂ ਨੇ ਤੁਹਾਡੀ ਆ ਕੇ ਗੱਲ ਸੁਣੀ, ਕੋਈ ਇੱਥੋਂ ਤੱਕ ਪਹੁੰਚਿਆ? ਨਹੀਂ, ਬਿਲਕੁਲ ਨਹੀਂ ਜੀ। ਅਸੀਂ ਸਰਕਾਰਾਂ ਨੂੰ ਇਹ ਕਹਿੰਦੇ ਆਂਗੇ, ਸਰਕਾਰ ਡਾਇਵਰਸਿਫਿਕੇਸ਼ਨ ਦੀ ਗੱਲ ਕਰ ਰਹੀ ਆ। ਅੱਜ ਆਲੂ ਦੇਖੋ 400 450 ਰੁਪਏ, ਇਹਦੇ ਤੋਂ 350 ਤੋਂ 400 ਰੁਪਏ ਝਾੜ ਦੇ ਹਿਸਾਬ ਨਾਲ ਪ੍ਰੋਡਕਸ਼ਨ ਤੇ ਖਰਚਾ ਰਿਹਾ ਪਰ ਗੱਟੇ ਦਾ ਜੀ। ਉਸ ਤੋਂ ਬਾਅਦ ਜਦੋਂ ਅਸੀਂ ਗੱਟਾ ਲਾਵਾਂਗੇ 35-40 ਰੁਪਏ ਦਾ ਗੱਟਾ ਵੀ ਲੱਗੂ, ਸਟੋਰ ਲਿਜਾਣ ਦਾ ਖਰਚਾ, ਔਰ 100 ਰੁਪਇਆ ਸਟੋਰ ਦੀ ਲੇਬਰ ਵੀ ਪੈਣੀ ਇਹਦੇ ਉੱਤੇ ਜੀ। ਸਾਨੂੰ 600-700 ਰੁਪਏ ਗੱਟਾ ਪੈ ਰਿਹਾ, ਪਰ ਜਿਹੜਾ ਵਿਕ ਰਿਹਾ ਅੱਜ ਹੁਣ ਵਿਕ ਰਿਹਾ 150 ਤੋਂ 200 ਰੁਪਏ ਗੱਟਾ। ਉਹ ਵੀ ਜਿਹੜਾ 100-150 ਗੱਟਾ ਰਾਸ਼ਨ ਵਾਲਾ ਵਿਕ ਰਿਹਾ, ਜੋ ਅੰਡਰ ਸਾਈਜ਼ ਬੀਜ ਆ ਜਾਂ ਗੋਲੀ ਆ ਉਹ ਕਿਸੇ ਰੇਟ ਵੀ ਨਹੀਂ ਵਿਕ ਰਿਹਾ ਜੀ। ਤਾਂ ਕਰਕੇ ਮੋਟੇ ਘਾਟੇ 'ਚ 25-30 ਹਜ਼ਾਰ ਦਾ ਆਲੂ ਹੋ ਰਿਹਾ, ਲੱਖ ਰੁਪਈਆ ਜ਼ਿਮੀਂਦਾਰ ਦਾ ਖਰਚਾ ਰਿਹਾ, 70,000 ਰੁਪਈਆ ਜ਼ਿਮੀਂਦਾਰ ਦਾ ਪੱਲਿਓਂ ਪੈ ਰਿਹਾ। ਕਾਰਨ ਕੀ? ਅਸੀਂ ਸਰਕਾਰ ਡਾਇਵਰਸਿਫਿਕੇਸ਼ਨ ਦੀ ਗੱਲ ਕਰਦੀ ਆ, ਪਰ ਇਹ ਦਿੰਦੀ ਆ ਥੋੜੀਆਂ ਬਹੁਤੀਆਂ ਸਬਸਿਡੀਆਂ ਦਿੰਦੀ ਆ, ਇਹ ਬਹੁਤ ਗੱਲਾਂ ਕਰਦੀ ਆ, ਪਰ ਜਿੰਨਾ ਚਿਰ ਇਹਦਾ ਐਕਸਪੋਰਟ ਨਹੀਂ ਹੁੰਦਾ ਆਲੂ ਦੀ ਹੁਣ ਦੇਸ਼ ਦੇ ਵਿੱਚ ਜ਼ਿਆਦੇ ਆ। ਹੁਣ ਜਿਹੜੇ ਅਰਬ ਕੰਟਰੀ ਉਹਨਾਂ 'ਚ ਆਲੂ ਦੀ ਮੰਗ ਆ, ਉੱਥੇ ਜਾ ਨਹੀਂ ਰਿਹਾ, ਜੋ ਦੇਸ਼ ਲਈ ਵੀ ਘਾਟੇ ਦੀ ਗੱਲ ਆ, ਜ਼ਿਮੀਂਦਾਰਾਂ ਲਈ ਵੀ ਘਾਟੇ ਦੀ ਗੱਲ ਆ। ਹਰ ਇੱਕ ਦੇਸ਼ ਆਪਦੀ ਜਿਹੜੀ ਓਵਰ ਪ੍ਰੋਡਕਸ਼ਨ ਆ ਉਹਦਾ ਵਪਾਰ ਕਰਦਾ, ਉਹ ਐਕਸਪੋਰਟ ਕਰਦਾ, ਪਰ ਸਾਡੇ ਦੇਸ਼ 'ਚ ਇੱਧਰ ਕੋਈ ਧਿਆਨ ਨਹੀਂ ਦਿੱਤਾ ਜਾਂਦਾ। ਆਪਣੇ ਗੁਆਂਢੀ ਦੇਸ਼ਾਂ ਦੇ ਵਿੱਚ ਪਿਆਜ਼ ਲਾ ਲਓ, ਆਲੂ ਲਾ ਲਓ, ਬਹੁਤ ਮਹਿੰਗਾ, ਤੁਸੀਂ ਦੇਖਦੇ ਹੋ, ਖਬਰਾਂ ਸੁਣਦੇ ਹੋ, ਬਹੁਤ ਮਹਿੰਗਾ ਵਿਕ ਰਿਹਾ। ਪਾਕਿਸਤਾਨ 'ਚ ਲਾ ਲਓ, ਹੋਰ ਦੇਸ਼ਾਂ 'ਚ ਲਾ ਲਓ ਇੱਧਰ, ਤੇ ਪਰ ਆਪਣੇ ਰੁਲ ਰਿਹਾ। ਇਹ ਕਾਰਨ ਕੀ ਮੰਨਦੇ ਹੋ? ਪਾਕਿਸਤਾਨ ਤਾਂ ਇੱਥੋਂ 200 ਕਿਲੋਮੀਟਰ ਦੀ ਦੂਰੀ ਤੇ ਆ, ਜੇਕਰ ਅਸੀਂ ਹਿਸਾਬ ਲਾਇਆ ਜਾਵੇ, ਬਾਰਡਰ ਆ ਜਾਂਦਾ, ਬਾਰਡਰ ਲਾਈਨ ਆ ਜਾਂਦੀ ਆ। ਇਹ ਕਾਰਨ ਕੀ ਮੰਨਦੇ ਹੋ ਜਿਹੜਾ ਕਿ ਇੰਨਾ ਸਸਤਾ ਆਲੂ ਪੰਜਾਬ ਦੇ ਵਿੱਚ ਆ? ਜਿਵੇਂ ਪਿਛਲੇ ਦਿਨ ਇੱਕ ਮਹਾਰਾਸ਼ਟਰ ਦੀ ਖਬਰ ਆਉਂਦੀ ਆ ਤਾਂ 2 ਰੁਪਏ ਕਿਲੋ ਜਿਹੜੇ ਕਿ ਉੱਥੇ
ਗੰਡੇ ਵਿਕਦੇ ਨੇ ਮਹਾਰਾਸ਼ਟਰ, ਇਹ ਭਾਰਤ ਦੇ ਨਾਲ ਹੀ ਕਿਉਂ ਇਦਾਂ ਦਾ ਹੋ ਰਿਹਾ? ਫਸਲੀ ਚੱਕਰ ਦੇ ਵਿੱਚੋਂ ਕਿਸਾਨ ਨੂੰ ਕੱਢਣ ਦੀ ਕੋਸ਼ਿਸ਼ ਕਰੀ ਜਾ ਰਹੀ ਹੈ, ਪਰ ਅਸੀਂ ਕਹਿੰਦੇ ਹਾਂ ਜੀ ਬਿਲਕੁਲ ਨਹੀਂ ਕੱਢੇ। ਜਿੰਨਾ ਚਿਰ ਸਰਕਾਰ ਦੀ ਜਿੰਸ ਪੂਰੇ ਰੇਟ ਤੇ ਨਹੀਂ ਵਿਕ ਰਹੀ ਜੀ ਵਿਕਦੀ, ਉਹਨਾਂ ਚਿਰ ਉਹਨੂੰ ਕੋਈ ਸਬਸਿਡੀਆਂ 5-5 4-4 ਹਜ਼ਾਰ ਰੁਪਏ ਦੀਆਂ ਕੋਈ ਕੰਮ ਨਹੀਂ ਕਰਦੀਆਂ, ਕੋਈ ਸਬਸਿਡੀ ਕੰਮ ਨਹੀਂ ਕਰਦੀ। ਦੇਖੋ ਸਬਸਿਡੀ ਦਿੰਦੇ ਆ, ਇਹ ਅਸੀਂ ਪੈਦਾ ਕਰਦੇ ਆ, ਫਸਲ ਪੈਦਾ ਕਰ ਲੈਂਦੇ ਆ, ਪਰ ਜੋ ਫਸਲ ਵਿਕੂ ਨਹੀਂ ਸਾਨੂੰ ਸਬਸਿਡੀ ਕੀ ਕਰੂ ਜੀ? ਜਿਹੜੀ ਫਸਲ ਆ ਆਲੂ ਦਾ ਹੁਣ ਘੱਟ ਤੋਂ ਘੱਟ ਜੇ 400 ਨੂੰ ਗੱਟਾ 800 ਰੁਪਏ ਗੱਟੇ ਦਾ ਰੇਟ ਹੋਣਾ ਚਾਹੀਦਾ, 50% ਜਿਵੇਂ ਇਹ ਕਹਿੰਦੇ ਹੈਗੇ ਵੀ ਜ਼ਿਮੀਂਦਾਰ ਦਾ ਜਿਹੜਾ ਫਾਇਦਾ ਹੋਵੇ। ਪ੍ਰੋਡਕਸ਼ਨ ਕੋਸਟ ਆਫ ਪ੍ਰੋਡਕਸ਼ਨ ਆ ਜਿਹੜੀ ਉਹਦੀ ਉਤਪਾਦਨ ਲਾਗਤ ਆ, ਉਹ ਤੁਹਾਨੂੰ ਦੱਸੀ ਜਾਂਦੇ ਆਗੇ ਵੀ 400 ਰੁਪਇਆ ਆ ਰਹੀ ਆ, ਵਿਕ ਰਿਹਾ 150 200, ਉਹਦੇ ਵਿੱਚੋਂ ਵੀ ਜੋ ਅੰਡਰ ਸਾਈਜ਼ ਆ ਵਿਕ ਨਹੀਂ ਰਿਹਾ। ਪਰ ਜ਼ਿਮੀਂਦਾਰ ਕਿੱਧਰ ਜਾਵੇ? ਜਿਹੜਾ ਵਪਾਰ ਦਾ ਦੇਖਣਾ ਉਹ ਜ਼ਿਮੀਂਦਾਰ ਦੇ ਤਾਂ ਵੱਸ ਦੀ ਗੱਲ ਨਹੀਂ, ਉਹ ਸਰਕਾਰ ਦੀ ਆਪਣੇ ਨਾਲ ਬਾਰਡਰ ਆ। ਪਹਿਲਾਂ ਇਹਨਾਂ ਨੇ 1-2 ਵਾਰੀ ਖੋਲਿਆ, ਵਧੀਆ ਰੇਟ ਬਣਿਆ ਆਲੂ ਦਾ। ਅਸੀਂ ਤਾਂ ਕਹਿੰਦੇ ਆ ਵੀ ਬਾਰਡਰ ਖੋਲਿਆ ਜਾਵੇ, ਕਿਉਂ ਨਹੀਂ ਖੋਲ ਰਹੇ? ਜੋ ਵਪਾਰ ਆ ਸ਼ੁਰੂ ਕੀਤਾ ਜਾਵੇ। ਹੁਣ ਪਿਆਜ਼ ਦੀ ਗੱਲ ਸੁਣੋ, ਪਿਆਜ਼ ਸੁਣਦੇ ਆ ਵੀ ਭਾਇਆ ਡਬਈ ਹੋ ਕੇ ਜਾ ਰਿਹਾ, ਵੱਡੇ ਘਰਾਣਿਆਂ ਰਾਹੀਂ ਜਾ ਰਿਹਾ, ਸਿੱਧਾ ਕਿਉਂ ਨਹੀਂ ਭੇਜ ਰਹੇ? ਛੋਟੇ ਵਪਾਰੀਆਂ ਨੂੰ ਇਜਾਜ਼ਤ ਦਿੱਤੀ ਜਾਵੇ ਐਕਸਪੋਰਟ ਕਰਨ ਦੀ। ਜੇ ਉਧਰੋਂ ਕੋਈ ਮੰਗਾਉਣ ਵਾਲੀ ਚੀਜ਼ ਇੱਧਰ ਮਹਿੰਗੀ ਆ, ਮੰਗਾਈ ਜਾਵੇ। ਕੀ ਮੰਨਦੇ ਹੋ ਵੀ ਸਰਕਾਰਾਂ ਨੇ ਜਿਹੜੀਆਂ ਉਹੀ ਉਜਾੜਨ ਤੇ ਬਿਲਕੁਲ ਜੀ ਅਸੀਂ ਮੰਨਦੇ ਹਾਂ। ਸਰਕਾਰ ਕਿਉਂ ਨਹੀਂ? ਜਿਹੜਾ ਕਿਸੇ ਦੇਸ਼ ਦੀ ਵੱਧ ਪ੍ਰੋਡਕਸ਼ਨ ਆ ਉਹਨੂੰ ਵੇਚਣਾ ਸਰਕਾਰ ਦੀ ਜ਼ਿੰਮੇਵਾਰੀ ਹੈ ਜੀ। ਤੁਸੀਂ ਮੰਨਦੇ ਹੋ ਇਹ ਗੱਲ ਨੂੰ? ਤਾਂ ਸਰਕਾਰਾਂ ਮੰਨਦੀਆਂ ਬਿਲਕੁਲ। ਪਰ ਹੁਣ ਦੇਖੋ ਜੀ ਆਪਣੇ ਡਿਵਰਸਿਫਿਕੇਸ਼ਨ ਦੀ ਗੱਲ ਚੱਲਦੀ ਆ, ਵੱਡੇ ਵੱਡੇ ਬੁੱਧੀਜੀਵੀ ਆਉਂਦੇ ਆ, ਖੇਤੀ ਵਿਗਿਆਨੀ ਆਉਂਦੇ ਆ, ਉਹ ਕਹਿੰਦੇ ਆ ਵੀ ਤੁਸੀਂ ਕਣਕ ਝੋਨੇ ਦੇ ਬਦਲ ਚੋਂ ਨਿਕਲੋ, ਕਣਕ ਝੋਨੇ ਦੇ ਬਦਲ ਚੋਂ ਨਿਕਲੋ। ਮੈਂ ਅੱਜ ਉਹਨਾਂ ਨੂੰ ਪੁੱਛਣਾ ਚਾਹੁੰਦਾ ਵੀ ਅੱਜ ਉਹਨਾਂ ਦਾ ਕੀ ਜਵਾਬ ਆ? ਅੱਜ ਉਹ ਜਵਾਬ ਦੇਣ ਵੀ ਜ਼ਿਮੀਂਦਾਰ ਨੂੰ ਅੱਜ ਖੇਤਾਂ ਚ ਆਉਣ ਵੀ ਇਹ ਤੁਹਾਡਾ ਭਾਈ ਜਿਹੜਾ ਆਲੂ ਆ 150 ਰੁਪਏ 800 ਰੁਪਏ ਵਾਲਾ ਗੱਟਾ 150 ਰੁਪਏ ਵਿਕ ਰਿਹਾ, ਇਹਦਾ ਸਾਨੂੰ ਦੱਸਣ ਵੀ ਭਾਈ ਇਹਦਾ ਆ ਹੱਲ ਆ। ਸਟੇਜਾਂ ਤੇ ਬੜਾ ਬੋਲਦੇ ਆ, ਯੂਨੀਵਰਸਿਟੀਆਂ 'ਚ ਬੜੇ ਸੈਮੀਨਾਰ ਕਰਦੇ ਆ, ਪਰੰਤੂ ਅੱਜ ਕਿਉਂ ਚੁੱਪ ਆ? ਅਸੀਂ ਤਾਂ ਪੰਜਾਬ ਦੇ ਜਾਂ ਸੈਂਟਰ ਦਾ ਜਿਹੜਾ ਐਗਰੀਕਲਚਰ ਮਿਨਿਸਟਰ ਆ, ਈਵਨ ਕਿ ਪ੍ਰਧਾਨ ਮੰਤਰੀ ਹੁਣ ਤੁਸੀਂ ਲਾ ਲਓ, ਜਿਹੜਾ ਯੂਪੀ 'ਚ ਭਾਜਪਾ ਦੀ ਸਰਕਾਰ ਆ, ਯੂਪੀ ਪਹਿਲੇ ਨੰਬਰ ਤੇ ਆਲੂ ਪੈਦਾ ਕਰ ਰਿਹਾ। ਉੱਥੇ ਵੀ ਜ਼ਿਮੀਂਦਾਰ, ਇੱਕ ਜ਼ਿਮੀਂਦਾਰ ਨੇ ਕੋਸ਼ਿਸ਼ ਕਰੀ ਗੱਲ ਕਰ ਵੀ ਦੇਖ ਲਿਆ ਫਾਹ ਲੈਣ ਦੀ ਕੋਲਡ ਸਟੋਰ ਦੇ ਵਿੱਚ। ਇੰਨੀਆਂ ਜੀਆਂ ਗੱਲਾਂ ਵੀ ਯੂਪੀ ਦੀ ਨਾ ਸੈਂਟਰ ਸਰਕਾਰ ਸੁਣ ਰਹੀ ਆ, ਨਾ ਸਟੇਟ ਸਰਕਾਰਾਂ ਕਿਸੇ ਵੀ ਪਾਰਟੀ ਦੀ ਕੋਈ ਨਹੀਂ ਸੁਣ ਰਹੀ। ਤੁਸੀਂ ਪੰਜਾਬ ਸਰਕਾਰ ਦੀ ਜੇ ਗੱਲ ਕਰੀਏ, ਪੰਜਾਬ ਦੇ ਵਿੱਚ ਬਜਟ ਸੈਸ਼ਨ ਪੇਸ਼ ਹੋਇਆ ਆ ਪਿਛਲੇ ਦਿਨੀ, ਤਾਂ ਅੱਜ ਵੀ ਉੱਤੇ ਬਹਿਸ ਹੋ ਰਹੀ ਹੈਗੀ ਬਜਟ ਸੈਸ਼ਨ ਤੇ। ਬਜਟ ਸੈਸ਼ਨ ਦੇ ਵਿੱਚ ਖੇਤੀਬਾੜੀ ਮੰਤਰੀ ਵੀ ਬੋਲਦੇ ਨਜ਼ਰ ਆਏ ਨੇ। ਹਾਂ, ਬੋਲਦੇ ਨਜ਼ਰ ਆਉਂਦੇ ਨੇ। ਫਿਰ ਕਿਸਾਨਾਂ ਦੀ ਗੱਲ ਕਿਉਂ ਨਹੀਂ ਹੁੰਦੀ? ਕਿਸਾਨਾਂ ਦੀ ਗੱਲ ਉਹ ਕਰਦੇ ਆ ਜੀ, ਉਹਨਾਂ ਦੀਆਂ ਕਿਤਾਬੀ ਗੱਲਾਂ। ਦੇਖੋ ਉਹ ਉਹਨਾਂ ਦੀਆਂ ਕਿਤਾਬੀ ਗੱਲਾਂ, ਉਹ ਸੈਸ਼ਨ ਦੀਆਂ। ਮੈਂ ਤਾਂ ਕਹਿੰਦਾ ਵੀ ਕੋਈ ਪਾਰਟੀ ਵਾਲਾ ਇਹ ਗੱਲ ਸੈਸ਼ਨ ਚੱਲ ਰਿਹਾ, ਆਲੂ ਕਿਸਾਨਾਂ ਦੀ ਗੱਲ ਕਿਉਂ ਨਹੀਂ ਪੁੱਟ ਹੋ ਰਹੀ ਉੱਥੇ ਵਿਧਾਨ ਸਭਾ ਦੇ ਵਿੱਚ? ਜਿਹੜੇ ਸਾਡੇ, ਮੈਂ ਤਾਂ ਦੂਜੀਆਂ ਪਾਰਟੀਆਂ ਦੇ ਨੁਮਾਇੰਦੇ ਆ, ਚਾਹੇ ਕਾਂਗਰਸ ਦੇ ਆ, ਚਾਹੇ ਅਕਾਲੀ ਦਲ ਦੇ ਆ, ਚਾਹੇ ਕੋਈ ਆਜ਼ਾਦ ਆ, ਉਹਨੂੰ ਮੈਂ ਕਹਿਣਾ ਚਾਹੁੰਦਾ, ਚਾਹੇ ਆਮ ਆਦਮੀ ਦੇ ਵੀ ਆ, ਉਹਨਾਂ ਨੂੰ ਇਹ ਜਿਹੜਾ ਕੁਐਸਚਨ ਆ ਪੁੱਟ ਅਪ ਕਰਨਾ ਚਾਹੀਦਾ ਵਿਧਾਨ ਸਭਾ ਦੇ ਵਿੱਚ। ਕੋਈ ਆਪਣਾ ਪੰਜਾਬ ਸਰਕਾਰ, ਸੈਂਟਰ ਸਰਕਾਰ ਤੋਂ ਜੋ ਵੀ ਇਹਨਾਂ ਦਾ ਮਸਲਾ ਕਿਹੜੀ ਸੂਚੀ 'ਚ ਆਉਂਦਾ ਵਪਾਰ ਦਾ, ਸਾਨੂੰ ਨਹੀਂ ਪਤਾ ਇਹ ਸੈਂਟਰ ਦੀ ਸੂਚੀ 'ਚ ਆਉਂਦਾ ਜਾਂ ਪੰਜਾਬ ਸਰਕਾਰ ਦੀ। ਘੱਟੋ ਘੱਟ ਪੰਜਾਬ ਸਰਕਾਰ ਆਪਦੇ ਲੈਵਲ ਤੇ ਸੋਚ ਲੇ। ਜਿਵੇਂ ਤੁਹਾਡੇ ਕੋਲ ਤਾਂ ਅੱਜ ਤੁਸੀਂ 20 ਕਿੱਲੇ ਆਲੂ ਦੇ ਲਾਏ ਆ, ਤੁਹਾਡੇ ਕੋਲ ਤਾਂ ਜ਼ਮੀਨ ਵੀ ਥੋੜੀ ਜ਼ਿਆਦਾ ਗਈ ਆਮ ਕਿਸਾਨਾਂ ਨਾਲੋਂ। ਜਿਹੜੇ ਕਿਸਾਨਾਂ ਨੇ ਉਹੀ ਖਾਣਾ ਤੇ ਉਹੀ ਕਮਾਉਣਾ, ਫਿਰ ਉਹਨਾਂ ਨੂੰ ਕੀ ਬਚਦਾ ਹੋਊਗਾ? ਕੁਝ ਵੀ ਨਹੀਂ ਬਚ ਰਿਹਾ ਜੀ। ਜਿਹਦੇ ਕੋਲੇ ਆਪਦੀ ਜ਼ਮੀਨ ਆ ਉਹਨੂੰ ਵੀ ਨਹੀਂ ਬਚ ਰਿਹਾ। ਠੇਕੇ ਵਾਲੇ ਨੂੰ ਤਾਂ ਬਚਣਾ ਕੀ ਹੈ? ਜਿਹਨੇ 35,000 ਦੇ ਵਿੱਚੋਂ ਨਿਕਲ ਜਾਣਾ ਠੇਕੇ ਦਾ, ਲੱਖ ਰੁਪਈਆ ਕਿੱਲੇ ਦਾ ਖਰਚਾ ਆ ਜਾਣਾ। ਆਲੂ 20,000 ਦੇ ਹੋਣੇ ਆ ਜਾਂ 25,000 ਦੇ ਹੋਣੇ ਆ, 70-75,000 ਰੁਪਈਆ ਉਹਦੀ ਜੇਬ 'ਚੋਂ ਜਾ ਰਿਹਾ ਅੱਜ ਜੀ, ਕੀ ਕਰੇ? ਬਿਲਕੁਲ। ਤਾਂ ਅਸੀਂ ਅੱਜ ਜਿਹੜੀ ਕਿ ਇੱਥੇ ਮੁਲਾਕਾਤ ਆ ਉਹ ਕਰ ਰਹੇ ਹਾਂ ਕਿਸਾਨਾਂ ਦੇ ਨਾਲ। ਜਿਵੇਂ ਥੋੜ੍ਹੀਆਂ ਬਹੁਤੀਆਂ ਗੱਲਾਂ ਬਾਤਾਂ ਨਿਰਭੈ ਸਿੰਘ ਜੀ ਤੋਂ ਸੁਣੀਆਂ ਨੇ, ਇਹਨਾਂ ਦਾ ਜਿਹੜਾ ਦਰਦ ਆ ਉਹ ਅਸੀਂ ਤੁਹਾਡੇ ਰੂਬਰੂ ਕਰਾਂਗੇ, ਤਾਂ ਕਿ ਸਾਡੀ ਉਮੀਦ ਆ, ਸਾਡੀ ਆਸ ਆ ਕਿ ਇਹ ਦਰਦ ਆ ਜਿਹੜਾ ਇਹਨਾਂ ਨੇ ਬਿਆਨ ਕਰਿਆ ਆਪਣਾ, ਇਹ ਦਰਦ ਕਿਸੇ ਨਾ ਕਿਸੇ ਲੀਡਰ ਦੇ ਜਾਂ ਕਿਸੇ ਨਾ ਕਿਸੇ ਮੰਤਰੀ ਦੇ। ਇੱਕ ਗੱਲ ਕਹਿਣੀ ਚਾਹੁੰਦੇ ਆ ਸਰ, ਵੀ ਜਿਹੜੀਆਂ ਸਬਜ਼ੀਆਂ ਉਹਨਾਂ ਦਾ ਕੋਈ ਰੇਟ, ਉਹਨਾਂ ਦੀ ਐਕਸਪੋਰਟ ਦੀ ਨੀਤੀ ਹੋਣੀ ਚਾਹੀਦੀ ਆ। ਜਿੰਨਾ ਚਿਰ ਆਪਣੇ ਦੇਸ਼ 'ਚ ਸਬਜ਼ੀਆਂ ਦੀ ਐਕਸਪੋਰਟ ਦੀ ਨੀਤੀ ਨਹੀਂ ਹੁੰਦੀ, ਬਾਹਰ ਇਹ ਸਬਜ਼ੀਆਂ ਨਹੀਂ ਕੱਢਣ ਲੱਗਦੇ, ਇਹਨਾਂ ਦੀ ਜਿਹੜੀ ਮਾੜੀ ਨੀਤ ਆ ਸਾਡੀਆਂ ਸਰਕਾਰਾਂ ਦੀ, ਉਹ ਦੂਰ ਨਹੀਂ ਹੁੰਦੀ। ਇਹ ਐਂ ਵੀ ਕਹਿ ਦਿੰਦੇ ਆ, ਕਹਿੰਦੇ ਵੀ ਇਹ ਜੀ ਉਹ ਬਾਹਰਲੇ ਮਿਆਰ ਦੀਆਂ ਸਬਜ਼ੀਆਂ ਨਹੀਂ ਜਾਂਦੀਆਂ। ਤੁਸੀਂ ਦੇਖੋ ਆਪਣੇ ਜਾਂਦੇ ਆ, ਪਿਆਜ਼ ਜਾ ਰਿਹਾ, ਆਲੂ ਵੀ ਕਈ ਵਾਰੀ ਗਿਆ, ਇਹੀ ਜੀ ਗੱਲ ਨਹੀਂ ਵੀ ਕੋਈ ਨੁਕਸ ਆਉਂਦਾ। ਇਹਨਾਂ ਦੀਆਂ ਨੀਤੀਆਂ ਨਹੀਂ, ਇਹ ਆਪਦੀਆਂ ਜਿਹੜੀਆਂ ਵੋਟਾਂ ਨੂੰ ਮੁੱਖ ਰੱਖ ਕੇ ਪਾਲਿਸੀਆਂ ਬਣਾਉਂਦੇ ਆ। ਜੇ ਇਹ ਬਾਹਰ, ਅਸੀਂ ਕਹਿੰਦੇ ਆ ਵੀ ਜੇ ਡਿਵਰਸਿਫਿਕੇਸ਼ਨ ਚਾਹੁੰਦੇ ਨੇ, ਇਹ ਇੱਥੇ ਕੋਈ ਬਣ ਕੇ ਇਹੋ ਜਿਹਾ ਹੋਵੇ, ਕੋਈ ਸੰਸਥਾ ਬਣ ਕੇ ਬਾਹਰ। ਹੁਣ ਤੁਸੀਂ ਇਹ ਦੇਖੋ, ਬਾਹਰਲੇ ਦੇਸ਼ਾਂ 'ਚ ਦੇਖੋ ਵੀ ਕੋਈ ਕੋਆਪਰੇਟਿਵ ਸੁਸਾਇਟੀਆਂ,
ਉਹ ਪਹਿਲਾਂ ਜ਼ਿਮੀਂਦਾਰਾਂ ਨਾਲ ਕੰਡਕਟ ਕਰਦੀਆਂ ਵੀ ਤੁਸੀਂ ਪਿਆਜ਼ ਬੀਜੋ, ਤੁਸੀਂ ਆਲੂ ਬੀਜੋ, ਤੁਸੀਂ ਸੇਬ ਬੀਜੋ, ਅਸੀਂ ਸਾਥੋਂ ਆਹ ਰੇਟ ਚੱਕਾਂਗੇ। ਇੱਥੇ ਉਹ ਕੋਈ ਸਿਸਟਮ ਨਹੀਂ ਜੀ। ਕਿਉਂ ਅਸੀਂ ਕਹਿੰਦੇ ਹਾਂ ਵੀ ਸਰਕਾਰ ਨੂੰ ਸਾਨੂੰ ਪਹਿਲਾਂ ਰੇਟ ਦਿਓ, ਜਿਵੇਂ ਹੁਣ ਇਹ ਕਣਕ ਝੋਨੇ ਦਾ ਬੀਜਣ ਤੋਂ ਪਹਿਲਾਂ ਰੇਟ ਦੇ ਰਹੀ ਹੈ ਸੈਂਟਰ ਸਰਕਾਰ, ਉਹ ਵਧੀਆ ਬੀਜ ਰਹੇ ਆ, ਲੋਕ ਕਰ ਰਹੇ ਆ। ਕਿਉਂ ਇਹ ਸਬਜ਼ੀਆਂ ਦਾ ਪਹਿਲਾਂ ਅਸੀਂ ਕਹਿੰਦੇ ਹਾਂ ਵੀ ਰੇਟ ਦਿਓ, ਵੀ ਆਹ ਰੇਟ ਤੇ ਅਸੀਂ ਚੱਕਾਂਗੇ। ਕੋਈ ਸੰਸਥਾ ਕਿਸੇ ਜਿਹੜੀਆਂ ਵਿਹਲੇ ਬੈਠੇ ਆ, ਪੰਜਾਬ ਐਗਰੋ ਆ ਜਾਂ ਕੋਈ ਹੋਰ FCI ਆ, ਜੋ ਕੋਈ ਵੀ ਏਜੰਸੀ ਲੈ ਕੇ ਜੇ ਕਣਕ ਝੋਨਾ ਖਰੀਦ ਕੇ ਇਹਨਾਂ ਦੇ ਮੁਲਾਜ਼ਮ ਬੈਠੇ ਰਹਿੰਦੇ ਨੇ ਸਾਰਾ ਸਾਲ ਵਿਹਲੇ, ਉਹ ਦੂਜੇ ਟਾਈਮ 'ਚ ਸਬਜ਼ੀਆਂ ਖਰੀਦ ਕੇ ਕੋਈ ਬਣਾ ਕੇ ਬਾਹਰਲੇ ਦੇਸ਼ਾਂ 'ਚ ਭੇਜ ਸਕਦੇ ਆ। ਕਿਉਂ ਨਹੀਂ ਭੇਜ ਸਕਦੇ ਜੀ? ਬਿਲਕੁਲ। ਤਾਂ ਅਸੀਂ ਇਹਨਾਂ ਦੀਆਂ ਜਿਹੜੀਆਂ ਗੱਲਾਂ ਨੇ ਵਾਕਈ ਸਹੀ ਨੇ, ਇਹਨਾਂ ਦਾ ਦਰਦ ਆ ਜਿਹੜਾ ਉਹ ਬਿਆਨ ਹੋ ਰਿਹਾ। ਬੇਸ਼ੱਕ ਪਿੰਡ ਦੇ ਵਿੱਚ ਇੱਕ ਵੱਡੇ ਧਨਾਠ ਕਿਸਾਨ ਕਹਾਉਂਦੇ ਨੇ, ਪਰ ਇਹਨਾਂ ਦਾ ਜਿਹੜਾ ਦਰਦ ਆ ਅੱਜ ਕੈਮਰੇ ਦੇ ਸਾਹਮਣੇ ਬੋਲ ਰਿਹਾ ਹੈਗਾ ਕਿ ਇਹਨਾਂ ਨੂੰ ਬਚਦਾ ਕੀ ਆ। ਕਿਉਂਕਿ ਕਦੇ ਸੋਕਾ ਮਾਰ ਜਾਂਦਾ, ਕਦੇ ਹੜ੍ਹ ਮਾਰ ਜਾਂਦੇ ਨੇ ਕਿਸਾਨ ਨੂੰ, ਕਦੇ ਆੜਤੀਆਂ ਦੀਆਂ ਮਾਰਾਂ ਵੀ ਪੈਂਦੀਆਂ, ਹੁਣ ਪੈਂਦੀਆਂ ਜੀ, ਪੈਂਦੀਆਂ ਜੀ, ਬੈਂਕਾਂ ਦੀਆਂ ਮਾਰਾਂ ਵੀ ਪੈਂਦੀਆਂ, ਬੈਂਕਾਂ ਦੀਆਂ ਲੈਣੇ ਪੈਂਦੇ ਆ ਲੋਨ ਜੀ, ਬੈਂਕਾਂ ਦੀਆਂ ਮਾਰਾਂ। ਚਲੋ ਠੀਕ ਆ, ਲੋਨ ਲੈ ਲਿਆ, ਹੁਣ ਕਿੱਥੋਂ ਮੋੜਾਂਗੇ ਜੀ? ਫਰਜ਼ ਕਰ ਲਓ ਕੋਈ ਫਸਲ ਤੇ ਲੋਨ ਆ, ਲਿਮਟਾਂ, ਹਰ ਇੱਕ ਜ਼ਿਮੀਂਦਾਰ ਦੀਆਂ ਲਿਮਟਾਂ, ਲੱਖ ਰੁਪਈਆ ਖਰਚ ਹੋ ਗਿਆ, 20-25 ਹਜ਼ਾਰ ਦੇ ਆਲੂ ਵਿਕ ਰਹੇ ਆ, ਕਿੱਥੋਂ ਮੋੜੂ ਜ਼ਿਮੀਂਦਾਰ? ਮਾਰ ਪੈਣੀ ਆ ਜੀ। ਫਿਰ ਤੁਹਾਨੂੰ ਪਤਾ ਵੀ ਉਹਦਾ ਜਿਹੜਾ ਬੈਂਕ ਦੀਆਂ ਵੀ ਜਦੋਂ ਡਿਫਾਲਟਰ ਹੋ ਜਾਂਦਾ ਮਾਰ ਪੈਂਦੀ ਆ ਜੀ। ਬਿਲਕੁਲ। ਤਾਂ ਇਹੋ ਹੀ ਕਾਰਨ ਆ ਜਿਹੜਾ ਕਿ ਪੰਜਾਬ ਦਾ ਕਿਸਾਨ ਆ ਉਹ ਅੱਗੇ ਕਿਉਂ ਨਹੀਂ ਵਧ ਰਿਹਾ। ਤਾਂ ਅਸੀਂ ਅੱਗੇ ਚੱਲਦੇ ਹਾਂ, ਹੋਰ ਕਿਸਾਨਾਂ ਦੇ ਨਾਲ ਵੀ ਅੱਜ ਮੁਲਾਕਾਤ ਕਰਾਂਗੇ, ਬਕਾਇਦਾ ਉਹਨਾਂ ਕਿਸਾਨਾਂ ਦੇ ਨਾਲ ਜਿਨ੍ਹਾਂ ਨੇ ਆਲੂ ਬੀਜੇ ਤਾਂ ਹੈ, ਆਸ ਤਾਂ ਬੜੀ ਸੀ ਕਿਸਾਨਾਂ ਨੂੰ, ਪਰ ਉਹ ਆਲੂ ਸੜਕਾਂ ਤੇ ਲਾਉਣ ਦੇ ਲਈ ਮਜਬੂਰ ਹੋ ਗਏ ਨੇ। ਤੁਸੀਂ ਜੁੜੇ ਰਹਿਣਾ ਇੰਡੋਜ਼ TV ਦੇ ਨਾਲ। ਸੋ ਅੱਜ ਅਸੀਂ ਪੰਜਾਬ ਦੇ ਖੇਤਾਂ ਦੇ ਵਿੱਚ ਤੁਰੇ ਫਿਰਦੇ ਹਾਂ, ਜਿੱਥੇ 5 ਰੁਪਇਆਂ ਦੀ ਚਿਪਸ ਗ੍ਰਾਮਾਂ ਦੇ ਹਿਸਾਬ ਨਾਲ ਆਉਂਦੀ ਆ, ਤਾਂ ਉਹ ਚਿਪਸ ਆਖਰ ਬਣਦੀ ਕਿਸ ਚੀਜ਼ ਦੀ ਆ, ਜਾਂ ਉਹ ਲੇਜ ਬਣਦੇ ਕਿਸ ਚੀਜ਼ ਦੇ ਨੇ? ਉਹ ਲੇਜ, ਉਹ ਚਿਪਸ ਇਹਨਾਂ ਕਿਸਾਨਾਂ ਦੀ ਪੈਦਾਵਾਰ ਕੀਤੇ ਆਲੂਆਂ ਤੋਂ ਬਣਦੀ ਆ। ਤਾਂ ਅੱਜ ਅਸੀਂ ਇਹਨਾਂ ਕਿਸਾਨਾਂ ਦੇ ਕੋਲ, ਇਕੱਲੇ ਕਿਸਾਨ ਦੇ ਕੋਲ ਪਹੁੰਚ ਰਹੇ ਹਾਂ। ਸਾਡੀ ਪਹੁੰਚ ਹੋ ਰਹੀ ਆ ਇੰਡੋਜ਼ TV ਤੋਂ। ਤਾਂ ਆਲੂਆਂ ਦਾ ਰੇਟ ਆ ਜਿਹੜਾ ਉਹ 150 ਰੁਪਏ ਤੋਂ ਲੈ ਕੇ 200 ਰੁਪਏ ਦੇ ਵਿੱਚ ਵਿਕ ਰਿਹਾ ਆਲੂ। ਤਾਂ ਸਾਡੇ ਨਾਲ ਦਲਜੀਤ ਸਿੰਘ ਕਿਸਾਨ ਨੇ, ਅਸੀਂ ਉਹਨਾਂ ਦੇ ਨਾਲ ਵੀ ਗੱਲਬਾਤ ਕਰਾਂਗੇ, ਮੁਲਾਕਾਤ ਕਰਾਂਗੇ। ਤਾਂ ਹੋਰ ਵੀ ਕਿਸਾਨ ਸਾਡੇ ਨਾਲ ਮੌਜੂਦ ਨੇ ਜੀ। ਬਹੁਤ ਬਹੁਤ ਸਵਾਗਤ ਆ ਤੁਹਾਡਾ। ਅੱਜ ਅਸੀਂ ਤੁਹਾਡੇ ਕੋਲ ਪਹੁੰਚੇ ਹਾਂ। ਪਹਿਲਾਂ ਤਾਂ ਇਹ ਦੱਸੋ ਕਿ ਬਚ ਕੀ ਰਿਹਾ ਤੁਹਾਨੂੰ ਆਲੂਆਂ ਦੀ ਖੇਤੀ 'ਚੋਂ? ਬਚਣਾ ਜੀ ਇਹਦੇ 'ਚ ਕੀ ਹੈ, ਹੁਣ 150 ਰੁਪਿਆ ਰੇਟ ਹੈ ਜੀ ਆਲੂਆਂ ਦੇ ਗੱਟੇ ਦਾ, 50 ਕਿਲੋ ਦਾ 30 ਰੁਪਈਆ ਦਾ ਗੱਟਾ ਲੱਗ ਜਾਂਦਾ ਇਹਦੇ ਤੇ 40 ਰੁਪਏ ਗੱਟੇ ਤੇ ਲੇਬਰ ਪੈਂਦੀ ਹੈ ਜੀ। ਤੇ ਹੁਣ ਤੁਸੀਂ ਦੇਖ ਲਓ ਵੀ ਇਹਦੇ 'ਚ ਬਚਣਾ ਕਰਨਾ ਕੀ ਹੈ ਜੀ। ਤੇ ਖਰਚਾ ਬਾਕੀ ਖਰਚਾ ਵੱਖਰਾ ਹੈ ਜੀ। ਲੇਬਰ ਦਾ ਖਰਚਾ ਵੀ ਵੱਖਰਾ ਹੈ, ਰੇਹ ਤੇਲ ਦਾ ਵੀ ਵੱਖਰਾ, ਸਪਰੇਅ ਦਾ ਵੀ ਵੱਖਰਾ ਹੈ ਜੀ। ਜਿਹੜੀਆਂ ਸਰਕਾਰਾਂ ਨੇ, ਜਿਵੇਂ ਸਾਨੂੰ ਅਸੀਂ ਪਿਛਲੇ ਕਿਸਾਨਾਂ ਦੇ ਨਾਲ ਗੱਲ ਕਰਕੇ ਆਏ ਹਾਂ, ਉਹ ਕਹਿੰਦੇ ਵੀ ਨਾ ਹੀ ਤਾਂ ਕੋਈ ਸਰਕਾਰ ਦਾ ਨੁਮਾਇੰਦਾ ਪਹੁੰਚਿਆ ਇੱਥੇ ਸਾਡੇ ਤੱਕ, ਨਾ ਹੀ ਕਹਿੰਦੇ ਕੋਈ ਵਲੰਟੀਅਰ ਪਹੁੰਚਿਆ। ਤੁਹਾਡੇ ਤੱਕ ਪਹੁੰਚ ਕਰੀ ਆ? ਨਾ ਜੀ, ਕੋਈ ਇੱਥੇ ਆਇਆ ਨਹੀਂ ਸਾਡੇ ਤਾਂ ਪਿੰਡ 'ਚ। ਕਿਸੇ ਦੇ ਅੱਗੇ ਪਹਿਲਾਂ ਵਾਲੇ MLA ਤਾਂ ਕਿਸੇ ਭੋਗ ਤੇ ਵੀ ਆ ਜਾਂਦੇ ਨੇ, ਹੁਣ ਤਾਂ ਇਹ ਵੀ ਨਹੀਂ ਆਇਆ ਕਿਤੇ, ਇਹ ਤਾਂ ਕਿਸੇ ਦੇ ਭੋਗ ਤੇ ਵੀ ਨਹੀਂ ਆਇਆ। ਜਿਵੇਂ ਵੋਟਾਂ ਮੰਗਣ ਆਉਂਦੇ ਸੀ, ਤੁਹਾਨੂੰ ਕਹਿੰਦੇ ਸੀ ਵੀ ਸਾਨੂੰ ਵੋਟਾਂ ਪਾਓ। ਬਾਬਾ ਤੁਹਾਨੂੰ ਵੀ ਕਹਿੰਦੇ ਹੋਣੇ ਆ ਵੋਟਾਂ ਪਾਓ? ਦੇਖੀ ਨਹੀਂ ਕਿਤੇ, ਹੁਣ ਤਾਂ ਦੇਖੇ ਨਹੀਂ ਕਿਸੇ। ਲੱਡੂਆਂ ਨਾਲ ਜੋਗ ਤਾਂ ਰੋਕਦੇ ਜਿੱਤੇ ਤੇ ਆਪਦੇ ਪੱਲੋਂ ਖਰਚੇ ਲਾ ਹੁਣ ਕਿਤੇ ਮੇਰਾ ਮੂੰਹ ਨਹੀਂ ਦੇਖਿਆ, ਕਹਿੰਦੇ ਮੋਟਾ ਹੀ ਬੜਾ ਹੋ ਗਿਆ ਮੈਂ ਸੁਣਿਆ ਇਹਨੂੰ। ਅੱਛਾ ਜੀ। ਤੇ ਜੇ ਅਸੀਂ ਗੱਲ ਕਰੀਏ ਕਿਸਾਨਾਂ ਦੀ, ਤਾਂ ਕਿਸਾਨ ਜਿਵੇਂ ਤੁਸੀਂ ਇਹਨਾਂ ਦੇ ਗਵਾਂਢੀ ਹੋ, ਇਹਨਾਂ ਦਾ ਗਵਾਂਢੀਆਂ ਜਮਾ ਕਰਦਾ ਮੇਰੀ। ਹਾਂ, ਖੇਤ ਮੇਰਾ ਇਹਦਾ ਜਮਾ ਖੇਤ ਦੀ ਗਵਾਂਢੀਆਂ ਜਮਾ ਰਹੀ। ਬਚ ਰਿਹਾ ਕੁਛ? ਮੈਂ ਫਿਰ ਤਾਂ ਮੇਰੇ ਮੂੰਹ ਚੋਂ ਗਾਲ ਨਿਕਲ ਗਈ, ਤੁਸੀਂ ਗੁੱਸਾ ਮੰਨੇ ਨਹੀਂ, ਅਸੀਂ ਇਹਨੂੰ ਡੱਕਾ ਨਹੀਂ ਬਚਦਾ, ਸਾਰੇ ਬੈਠੇ ਰਹਿੰਦੇ, ਹਿਸਾਬ ਲਈ ਜਾਂਦੇ। ਹਾਂ, ਵਿਹਲੇ ਕੁੰਡਾਂ ਤੇ ਸਾਰਾ ਹਿਸਾਬ ਇਹੀ ਲਾਉਂਦੇ ਬੈਠੇ। ਹਾਂ, ਇਹਦੇ ਪੰਜੀ ਵਾਲੇ ਜੇਬ 'ਚ ਇੱਕ ਨਹੀਂ ਪਈ। ਤੇਲ ਤੋਂ ਲਾ ਕੇ ਤੇਲ ਦਾ ਕੀ ਭਾਗ ਆ ਇਹਦੇ? 3-3 4 ਟਰੈਕਟਰ ਚੱਲ ਰਹੇ ਆ। 7 ਕਿੱਲੇ ਬਹਾਂਡੇ ਦੇ ਇੱਥੇ ਆ, 8-9 ਕਿੱਲੇ, 16-18 ਕਿੱਲੇ ਬਹਾਂਡੇ ਦੇ ਆਲੂ। ਪੌਣੇ 14 ਕਿੱਲੇ ਬਹਾਂਡੇ ਕਿੰਨਾ ਪੈ ਰਿਹਾ ਜੀ? ਜੇ ਇਹ 45,000 ਦਾ ਡੀਜ਼ਲ ਆ ਗਿਆ ਇਹਦੇ 'ਚ। ਪਟਾਈ ਜਾ ਹੁਣ ਚੱਲੀ ਜਾਂਦਾ ਇਹ ਤੇ ਲੱਖ ਰੁਪਏ ਦਾ ਬਾਰਦਾਨਾ ਆ ਗਿਆ। 300-250 ਦਿਹਾੜ ਨਾਲ ਲੈਂਦੀ ਇੱਕ ਜੀ। ਪੂਰਾ 250 ਰੁਪਇਆ ਲੇਬਰ ਵਾਲੇ ਮੰਗਦੇ ਆ। ਕੱਲੀ ਉਹਨਾਂ ਨੇ ਚਾਹ ਮਤਲਬ ਚਾਹ ਦੇਣੀਆਂ ਨੇ, ਉਹ 4 ਚੱਪਲ ਸਾਰਾ ਕੁਝ ਉਹ ਵੀ ਇਹਨੇ ਕੋਲੋਂ ਦੇਣਾ ਹੈਗਾ। 2 ਵਾਰੀ ਚਾਹ, 3 ਵਾਰੀ। ਦੇਖ ਲਓ ਜੀ ਖਰਚਾ ਲਿਆ, ਮੈਂ ਕਿ ਉੱਤੋਂ ਦੀ ਜਾ ਰਿਹਾ।
ਬਈ ਇੱਕ ਵਾਰ ਉਹ ਦਿਖਾ ਦਿਓ ਉਧਰ ਜਿਹੜੇ ਆਲੂ ਪੱਟੇ ਜਾ ਰਹੇ ਨੇ ਜਾਂ ਜਿਹੜੇ ਇੱਥੋਂ ਤਾਜ਼ੇ ਜਿੱਥੋਂ ਚਿਪਸ ਬਣਨੀ ਆ, ਜਿੱਥੋਂ ਇਹਨਾਂ ਦੀ ਸ਼ੁਰੂਆਤ ਹੋਣੀ ਆ ਲੇਜ਼ ਦੀ ਚਿਪਸ ਦੀ। ਜਿਹੜੀ ਲੇਜ਼ ਆ ਏਡੇ ਕੁ ਲਿਫਾਫੇ ਦੇ ਵਿੱਚ ਉਹ 5 ਰੁਪਏ ਦੀ ਜਾਂ 10 ਦੀ ਮਿਲਦੀ ਆ। ਤੁਸੀਂ ਵੀ ਦੇਖੀ ਹੋਣੇ, ਜਵਾਕ ਰੋਂਦੇ ਹੋਣੇ ਤੁਹਾਡੇ ਵੀ ਘਰਾਂ ਦੇ ਵਿੱਚ ਵੀ ਸਾਨੂੰ ਲੇਜ਼ ਚਾਹੀਦੇ ਆ, ਸਾਨੂੰ ਚਿਪਸ ਚਾਹੀਦੇ ਆ, ਸਾਨੂੰ ਕੁਰਕਰੇ ਚਾਹੀਦੇ ਆ। ਉਹ ਇਹਨਾਂ ਆਲੂਆਂ ਤੋਂ ਬਣਦੇ ਆ। ਫਿਰ ਇਹਨਾਂ ਦੇ ਆਲੂ ਤਾਂ 150 ਰੁਪਏ ਦੇ ਹੋਰ ਕੀ ਗੱਲਾਂ ਕਰਦੇ ਆ। ਨਾਲ ਤਾਂ ਕਹਿੰਦੇ ਇੱਕ ਪਾਸੇ ਵੀ ਕੁੱਲ ਚੀਜ਼ ਚ ਪੈਂਦੇ ਆ ਇਹ, ਇੱਕ ਪਾਸੇ ਹੁਣ ਥੋੜਾ ਪਾਣਾ ਕੋਈ ਭਾਗ ਪਹਿਲ ਕੱਲੇ ਲਾਉਂਦੇ ਉਹ 400 ਨੂੰ ਗੱਟਾ ਵਿਕ ਜਾਂਦਾ ਸੀ। ਫਿਰ ਦਿਹਾੜਨ ਘੱਟ ਸੀ, ਤੇਲ ਸਸਤਾ ਸੀ, ਉਦੋਂ ਸਾਡੇ ਕਿੱਲੇ ਨੇ ਸਾਡੇ ਪੱਲੇ ਪੈ ਜਾਂਦਾ ਕੋਈ ਨਾ ਕੋਈ। ਹੁਣ ਲਾ ਲਾ ਇਹਦੇ 18 ਕਿੱਲੇ ਆਲੂਆਂ ਦੇ, 18 ਤੋਂ ਲਾ ਲਾ ਵੀ ਖਰਚਾ ਲਾ ਲਓ ਕਿੱਥੋਂ ਤੋਂ ਚੱਲ ਪਿਆ ਡਾਈ ਤੋਂ ਲਾ ਕੇ ਸਰਪਿਆਂ ਤੋਂ ਲਾ ਕੇ 150 ਗੱਟਾ ਆਲੂਆਂ ਦਾ ਕੋਰਾ ਪੈ ਗਿਆ, ਕਿੱਲੇ ਚੋਂ ਕੋਰਾ ਪੈ ਗਿਆ। ਇਹਦਾ ਹਵਾ ਕਰਨ ਵਾਲਾ ਹੋ ਗਿਆ ਵਿਚਾਰੇ ਇਹ ਇਸ ਵੇਲੇ ਆ ਕੇ ਮੋਟਰ ਲਾਈਟ ਆ ਗਈ, ਹਵਾ ਚੱਲ ਵੀ ਪਾਣੀ ਛੱਡ ਲਿਆ ਨੇ। ਰਾਤੇ ਬੇੜਾ ਬਾਹਰ ਇਹਦਾ ਵਿਚਾਰੇ ਉੱਥੇ ਮੁੜ ਜਾ ਕਰੀ ਦੇ ਇੰਨੇ ਦਾ ਚਿੱਟ ਪੈੜਾ ਹੋ ਗਿਆ, ਦਿਮਾਗ ਨਾਲ ਹੱਲਣ ਨਾਲ ਇਕੱਲੇ ਦਾ ਨਹੀਂ ਸਾਰਿਆਂ ਦਾ ਲੋਕਾਂ ਦਾ। ਜਿਹੜੇ ਅੱਜ ਦੀ ਘੜੀ ਇਹ ਵਿਕ ਇੱਕ ਭੈਣਾ ਡਲੀ ਵੀ ਨਹੀਂ ਵਿਕਦੀ। ਜਿਹੜੇ ਕਹਿੰਦੇ ਨੇ ਕਿ ਕਿਸਾਨ ਤਾਂ ਖੁਸ਼ਹਾਲ ਆ, ਕਿਸਾਨ ਤਾਂ ਇੱਕ ਦਾਣਾ ਬੀਜ ਕੇ 20 ਦਾਣੇ 25 ਦਾਣੇ ਕਹਿੰਦੇ ਇੱਕ ਬੱਲੀ ਚੋਂ ਕੱਢ ਲੈਂਦਾ। ਇੱਕ ਜ਼ਿਮੀਂਦਾਰਾਂ ਨੂੰ ਗੱਲ ਸੁਣੋ, ਇਹ ਸਰਕਾਰਾਂ ਦਾ ਭੁਲੇਖਾ ਹੈ, ਭੁਲੇਖਾ ਕੱਢ ਦਿਓ ਇਹ ਤੇ ਇਹਨਾਂ ਨੇ ਸਰਕਾਰਾਂ ਨੇ ਦੇਸ਼ ਨੂੰ ਉਜਾੜਨਾ ਹੈ। ਗੱਲ ਸੁਣੋ, ਜੇ ਹੁਣ ਅਸੀਂ ਇਹ ਹੁਣ ਬਿਜਾਈ ਪੂਰੀ ਫੁੱਲ ਲੋਕ ਕਰਦੇ ਆ, ਜੇ ਤੂੰ ਘੱਟ ਬਿਜਾਈ ਕਰਨ ਲੱਗ ਜਾਣਗੇ ਇਹੀ 400 500 ਤੇ ਵਗ ਜਾਣਾ। ਤੇ ਫਿਰ ਤੁਸੀਂ ਐਂ ਦੇਖ ਲਓ ਵੀ ਜੇ ਕਿੱਥੇ ਤਾਂ ਹੁਣ ਇਹ ਜੇ 20 ਰੁਪਏ ਕਿਲੋ ਵੀ ਮਿਲੀ ਜਾਂਦਾ ਲੋਕਾਂ ਨੂੰ, ਫਿਰ ਵੀ ਮਹਿੰਗਾਈ ਦੱਸਦੇ ਆ। ਖਰੀਦਣ ਵਾਲਾ ਤਾਂ ਮਹਿੰਗਾਈ ਕਹਿੰਦਾ, ਤੇ ਪਰ ਉਹਨੂੰ ਕਿਸਾਨ ਨੂੰ ਤਾਂ ਪੁੱਛੋ ਵੀ ਕਿ ਵੀ ਕਿੱਥੇ ਮਹਿੰਗਾਈ ਕਿੱਥੇ ਆ, ਵੀ ਉਹਨੂੰ ਕੀ ਉਹਦਾ ਹਰੇਕ ਚੀਜ਼ ਦਾ ਜਿਹੜਾ ਪਟਾਸ ਦਾ ਗੱਟਾ ਸੀ ਉਹ 1800 ਦਾ ਹੋ ਗਿਆ, ਕਿੱਥੇ 900 ਰੁਪਏ ਦਾ ਮਿਲਦਾ ਸੀ। 70,000 ਨੂੰ ਉੱਤੇ ਆ ਠੇਕਾ, ਠੇਕੇ ਤੇ ਲੈ ਕੇ ਦਾ ਵਿਚਾਰੇ ਦਾ ਬਾਹਣ ਬੀਜਿਆ ਵੇ। ਬੋਲ ਯਾਰੋ ਸਾਹਿਬ ਕਿੱਥੋਂ ਚੱਲ ਕੇ ਤੇ ਕਿੱਥੇ ਆ ਕੇ ਆਪਾਂ ਖੀਰੀ ਤੇ ਆ ਕੇ ਖੜ ਗਏ। ਹੁਣ ਜਮਾ ਖੀਰੀ ਤੇ ਆ ਕੇ ਨੇ ਵਿਚਾਰੇ ਨੇ ਸਟੋਰ ਚਲਾ ਲਿਆ। ਭਗਵੰਤ ਮਾਨ ਕਹਿੰਦਾ ਮੈਂ ਕਿਸਾਨਾਂ ਦਾ ਪੁੱਤ ਆ, ਕਿਸਾਨਾਂ ਦੇ ਘਰਾਂ ਜਿਹੜੇ ਕਿਸਾਨੇ ਤੇ ਭੈਣ ਨਹੀਂ ਆ। ਫਿਰ ਵੀ ਆਪਾਂ ਇੱਧਰ ਹੀ ਆ ਜਾ, ਉਰੇ ਆ ਜੋ ਆਪਾਂ ਉਰੀ ਗੱਲਾਂ ਬਾਤਾਂ ਕਰਦੇ ਆ। ਗੱਲਾਂ ਬਾਤਾਂ ਜੀ ਮਨ ਮੁੱਕਾਂ ਦੇ ਬਹੁਤ ਔਖੇ ਹੋਏ ਪਏ ਵਿੱਚ ਘਰਾਂ। ਹੁਣ ਜਵਾਕ ਤਾਂ ਅਸੀਂ ਅੱਕੇ ਵਿਚਾਰਾ ਭੈਣਾ ਦੇਸਾਂ ਵਿਦੇਸਾਂ ਕਿਉਂ ਜਾਂਦੇ ਆਪਣੇ। ਕੱਲੇ ਜਵਾਕ ਤੁਰੇ ਫਿਰਦੇ ਦੇਸਾਂ ਵਿਦੇਸਾਂ। ਤੂੰ ਤਾਂ ਮੈਥੋਂ ਸਿਆਣਾ ਬਾਹਲਾਂਗਾ, ਪੜ੍ਹਿਆ ਲਿਖਿਆ, ਮੇਰੇ ਘਰ ਪੜ੍ਹਦਾ ਬੰਦਾ ਨਹੀਂ। ਤੁਹਾਡੇ ਤਜਰਬੇ ਨੇ, ਅਸੀਂ ਤਾਈਓ ਤੁਹਾਡੇ ਕੋਲ ਪਹੁੰਚੇ ਐਂ ਕਰਕੇ ਜੀ ਬਹੁਤ ਦੁਨੀਆ ਉਹ ਕਿੱਥੇ ਅੱਡੀ ਦੇ ਪੈਸੇ ਜੇਬ ਚ ਪੈਂਦੇ ਦਾ ਮਨ ਐਡਾ ਨੂੰ। ਤੁਸੀਂ ਐਂ ਦੇਖ ਲਓ ਵੀ 85 86 ਰੁਪਏ ਡੀਜ਼ਲ ਹੈ। ਕਿਸਾਨ ਦਾ ਜੇ ਪੁੱਤ ਹੋਵੇ ਤਾਂ ਉਹ ਫਿਰ ਸਬਸਿਡੀ ਦੇਵੇ ਇਹਦੇ ਤੇ ਕੋਈ ਪੰਜਾਬ ਸਰਕਾਰ ਵੱਲੋਂ। ਬਿਲਕੁਲ ਕਿਸਾਨ ਦਾ ਕੋਈ ਕਾਰਡ ਬਣਾ ਦੇ। ਇਹਦਾ ਜੀ ਕਾਰਡ ਇਹ ਦੇਖ ਲਓ ਜੀ, ਤੇਲ ਮਸਾਂ ਅਗਲਾ ਸਰਦੇ ਨੂੰ ਫੂਕਦਾ, ਜਮਾਂ ਸਰਦੇ ਨੂੰ। ਹੁਣ ਕਿਹੜੇ ਭਾਂ ਦੇ ਵੱਡੇ ਟਰੱਕ ਘੋੜੇ ਘਾੜੇ ਕੱਪੇ ਕਿੱਥੋਂ ਦੇ ਚੱਲ ਕੇ, ਗੱਡੀਆਂ ਗੱਪੇ ਬਠਿੰਡੇ ਤੋਂ ਚੱਲ ਕੇ ਚੰਡੀਗੜ੍ਹ ਤੇਲ ਤਾਂ ਖਾਂਦੀਆਂ ਉਹ ਮਾਰੇ ਗਏ ਆਪਾਂ ਜੀ ਤੇਲ ਤੇ। ਹੁਣ ਕੀ ਫੂਕੂ ਇਹ ਵਿਚਾਰਾ। ਬਾਕੀ ਸਿਰੇ ਤੁਸੀਂ ਐਂ ਦੇਖੋ ਕੁਆਂਟਲ ਦਾ ਇਹ ਰੇਟ ਦਿੰਦੇ ਆ, ਹਰੇਕ ਚੀਜ਼ ਦਾ ਕੁਆਂਟਲ ਦਾ ਰੇਟ ਦੇ ਦਿੰਦੇ ਆ। ਕਿੰਨੇ ਪੈਸੇ ਵਧਾ ਦਿੰਦੇ ਆ ਐਤਕੀ ਜੀਰੀ ਤੇ, ਕਿੰਨੇ ਪੈਸੇ ਵਧਾਉਣਗੇ, ਵੱਧ ਤੋਂ ਵੱਧ 20-30 ਰੁਪਏ ਵਧਾਉਣਗੇ ਕੁਆਂਟਲ ਮਗਰ। ਤੇ ਖਰਚਾ ਉਹਦੇ ਤੇ ਕਿੰਨਾ ਕਰਤਾ ਇਹਨਾਂ ਨੇ। ਹਰੇਕ ਚੀਜ਼ ਸਪਰੇਅ ਵੀ ਦੁੱਗਣੇ ਨੂੰ ਹੋ ਗਿਆ, ਸਪਰੇਅ ਵੀ ਦੁੱਗਣੇ ਨੂੰ ਹੋ ਗਈ, ਰੇਹ ਵੀ ਦੁੱਗਣੇ ਨੂੰ ਹੋ ਗਿਆ, ਡੀਜ਼ਲ ਵੀ ਦੁੱਗਣੇ ਨੂੰ ਹੋਇਆ ਫਿਰਦਾ। ਤੇ ਫਿਰ ਤੁਸੀਂ ਐਂ ਦੱਸੋ ਵੀ ਉਹ 20 ਰੁਪਏ ਵਧਾਉਣ ਨਾਲ ਕੁਆਂਟਲ ਦੇ ਨਾਲ ਕਿੰਨਾ ਕੀ ਖਰਚਾ ਮੁੜੂਗਾ ਜ਼ਿਮੀਂਦਾਰ ਦਾ। ਬਿਲਕੁਲ। ਤਾਂ ਇਹ ਇੱਕ ਦਰਦ ਆ ਕਿਸਾਨਾਂ ਦਾ। ਅਸੀਂ ਅੱਜ ਇੱਥੇ ਖੇਤ ਦੇ ਵਿੱਚ ਖੜੇ ਆ ਜੀਤ ਸਿੰਘ ਕਿਸਾਨ ਦੇ ਕੋਲ। ਤਾਂ ਇਹਨਾਂ ਦੇ ਨਾਲ ਇੱਕ ਅਸੀਂ ਮੁਲਾਕਾਤ ਕਰੀ ਆ। ਇਹ ਮੁਲਾਕਾਤ ਕੋਈ ਆਮ ਮੁਲਾਕਾਤ ਨਹੀਂ ਹੈਗੀ, ਇਹ ਅਸੀਂ ਸਿਰਫ ਤੇ ਸਿਰਫ ਇੱਕ ਦਰਦ ਆ ਜਿਹੜਾ ਉਹ ਬਿਆਨ ਕਰ ਰਹੇ ਆ ਕਿਸਾਨਾਂ ਦਾ, ਤਾਂ ਕਿ ਉਹਨਾਂ ਲੋਕਾਂ ਨੂੰ ਪਤਾ ਲੱਗ ਸਕੇ ਜਿਹੜੇ ਲੋਕ ਕਹਿੰਦੇ ਨੇ ਕਿ ਅਸੀਂ ਕਿਸਾਨਾਂ ਦੇ ਆ ਤੇ ਕਿਸਾਨ ਬਣ ਕੇ ਰਹਾਂਗੇ ਤੇ ਮਜ਼ਦੂਰਾਂ ਦੇ ਆ ਮਜ਼ਦੂਰ ਬਣ ਕੇ ਰਹਾਂਗੇ। ਅੱਜ ਦੀਆਂ ਇਹ ਤਸਵੀਰਾਂ ਨੇ ਤੁਹਾਡੇ ਅਸੀਂ ਸਾਹਮਣੇ ਕੈਮਰੇ ਦੀ ਅੱਖ ਦੇ ਵਿੱਚ ਇੱਕ ਕੈਦ ਕਰ ਰਹੇ ਹਾਂ ਤਸਵੀਰਾਂ। ਸ਼ਾਇਦ ਅੱਜ ਨਾ ਇਸ ਦਾ ਮੁੱਲ ਪਵੇ ਤਾਂ 2-4 ਸਾਲਾਂ ਤੱਕ ਇਸ ਦਾ ਮੁੱਲ ਜ਼ਰੂਰ ਪਵੇਗਾ। ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ। ਹੋਰ ਕਿਸਾਨਾਂ ਦੇ ਨਾਲ ਮੁਲਾਕਾਤ ਕਰਦੇ ਹਾਂ, ਇਕੱਲੇ ਖੇਤ ਦੇ ਵਿੱਚ ਤੁਰੇ ਫਿਰਦੇ ਹਾਂ ਅੱਜ। ਸੋ ਅੱਜ ਅਸੀਂ ਇੱਕ ਸਪੈਸ਼ਲ ਰਿਪੋਰਟ ਤੇ ਨਿਕਲੇ ਹੋਏ ਹਾਂ। ਤਾਂ ਇਹ ਸਪੈਸ਼ਲ ਰਿਪੋਰਟ ਪਿਛਲੇ ਦਿਨੀ BBC ਨਿਊਜ਼ ਦੇ ਉੱਪਰ ਤੁਸੀਂ ਦੇਖਿਆ ਹੋਣਾ ਕਿ ਮਹਾਰਾਸ਼ਟਰ ਦੇ ਵਿੱਚ ਗੰਢਿਆਂ ਦੀ ਖੇਤੀ ਕਰਦੇ ਕਿਸਾਨਾਂ ਨੂੰ ਬੜੀ ਭਾਰੀ ਮਾਰ ਪਈ ਆ। ਮਹਾਰਾਸ਼ਟਰ ਦੇ ਵਿੱਚ ਗੰਢਿਆਂ ਦੀ ਖੇਤੀ ਕਰਦੇ ਕਿਸਾਨ ਇੱਥੋਂ ਤੱਕ ਮਜਬੂਰ ਨੇ ਕਿ ਉਹ ਆਪਣੇ ਗੰਢਿਆਂ ਦੀ ਜਿਹੜੀ ਫਸਲ ਆ ਉਹ ਸੜਕਾਂ 'ਤੇ ਲਾਉਣ ਦੇ ਲਈ ਮਜਬੂਰ ਨੇ,
ਜਾਂ ਉਹ ਫਸਲ ਦੇ ਵਿੱਚ ਆਪਣੇ ਜਿਹੜੇ ਪਾਲਤੂ ਪਸ਼ੂ ਨੇ, ਜਿਹੜੇ ਆਪਣੇ ਡੰਗਰ ਨੇ, ਉਹਨਾਂ ਨੂੰ ਛੱਡਣ ਦੇ ਲਈ, ਖਵਾਉਣ ਦੇ ਲਈ, ਚਰਾਉਣ ਦੇ ਲਈ ਮਜਬੂਰ ਨੇ। 2 ਰੁਪਏ ਕਿਲੋ ਗੰਢਿਆਂ ਦਾ ਰੇਟ ਆ ਮਹਾਰਾਸ਼ਟਰ ਦੇ ਵਿੱਚ, ਤਾਂ ਉਸੇ ਦੀ ਤਦਾਦ ਤੇ ਚੱਲਦੇ ਹਾਂ ਅੱਜ ਅਸੀਂ ਪੰਜਾਬ ਦੇ ਖੇਤਾਂ ਦੇ ਵਿੱਚ ਨਿਕਲੇ ਹਾਂ, ਪੰਜਾਬ ਦੇ ਕਿਸਾਨਾਂ ਦੇ ਨਾਲ ਮੁਲਾਕਾਤ ਕਰ ਰਹੇ ਹਾਂ। ਤਾਂ ਅੱਜ ਦੀ ਜਿਹੜੀ ਮੁਲਾਕਾਤ ਹੈ ਇੱਕ ਬੇਹੱਦ ਖਾਸ ਆ। ਜਿਵੇਂ ਪਹਿਲਾਂ ਤੁਹਾਨੂੰ ਅਸੀਂ ਕਿਸਾਨ ਨਿਰਭੈ ਸਿੰਘ ਦੇ ਨਾਲ ਮਿਲਾਇਆ ਗਾ, ਮੁਲਾਕਾਤ ਕਰਵਾਈ ਆ, ਤਾਂ ਉਹਨਾਂ ਦਾ ਕਹਿਣਾ ਸੀਗਾ ਕਿ 1 ਲੱਖ ਰੁਪਏ ਤੋਂ ਵੱਧ ਦਾ ਜਿਹੜਾ ਖਰਚਾ ਗਾ 1 ਕਿੱਲੇ ਤੇ ਆਲੂਆਂ ਦੀ ਖੇਤੀ ਤੇ ਆ ਜਾਂਦਾ। ਤਾਂ ਉਸੇ ਤਰ੍ਹਾਂ ਹੀ ਅਸੀਂ ਅੱਜ ਕਿਸਾਨ ਰਣਜੀਤ ਸਿੰਘ ਦੇ ਕੋਲ ਪਹੁੰਚੇ ਹਾਂ। ਤਾਂ ਕਿਸਾਨ ਰਣਜੀਤ ਸਿੰਘ ਦਾ ਵੀ ਇਹੀ ਕਹਿਣਾ ਗਾ, ਜਦੋਂ ਅਸੀਂ ਕੈਮਰੇ ਦੀ ਅੱਖ ਤੋਂ ਬਾਹਰ ਹੋ ਕੇ ਗੱਲ ਕਰੀ ਤਾਂ ਕਿਸਾਨ ਰਣਜੀਤ ਸਿੰਘ ਨੇ ਵੀ ਇਹੀ ਕਿਹਾ ਕਿ 1 ਲੱਖ ਤੋਂ ਵੱਧ ਦਾ ਜਿਹੜਾ ਖਰਚਾ ਗਾ ਉਹ ਕਿੱਲੇ ਤੇ ਆ ਰਿਹਾ ਗਾ, ਤੇ ਬੀਜ ਨੇ ਜਿਹੜੇ ਆਲੂਆਂ ਦੇ ਉਹ ਵੀ ਮਹਿੰਗੇ ਪਏ ਸੀਗੇ। ਤਾਂ ਅਸੀਂ ਮੁਲਾਕਾਤ ਕਰਦੇ ਹਾਂ। ਪਹਿਲਾਂ ਸਵਾਗਤ ਕਰਦੇ ਹਾਂ ਜੀ, ਬਹੁਤ ਬਹੁਤ ਸਵਾਗਤ ਆ ਤੁਹਾਡਾ ਇੰਡੋਸ ਟੀਵੀ ਤੇ। ਜੇ ਅਸੀਂ ਗੱਲ ਕਰੀਏ ਕਿੰਨਾ ਕੁ ਖਰਚਾ ਗਾ ਤੁਹਾਡਾ ਜਿਹੜਾ ਕਿ ਆਲੂਆਂ ਦਾ ਆ ਰਿਹਾ ਗਾ, ਕਿੰਨਾ ਕੁ ਪੱਲੇ ਪੈ ਰਿਹਾ ਗਾ? ਖਰਚੇ ਦੀ ਗੱਲ ਕਰੀਏ ਤਾਂ ਅਸੀਂ ਜਿਹੜਾ ਹੁਣ ਬੀਜ ਲਿਆ ਕੇ ਬੀਜਿਆ ਹੋਇਆ ਇਹ G1 G2 ਲਿਆ ਕੇ ਸਟੇਜ ਦਾ ਬੀਜਿਆ, ਜਿਹੜਾ ਕਿ ਸਾਨੂੰ 2000 ਤੋਂ ਲਾ ਕੇ 2500 ਰੁਪਏ ਪ੍ਰਤੀ ਗੱਟਾ ਪਿਆ ਜੀ। ਉਹ ਤੋਂ ਜਿਹੜਾ ਬੀਜ ਗਾਹਾਂ ਅਸੀਂ ਬੀਜਿਆ ਉਹਦਾ ਜਿਹੜੇ ਹੁਣ ਆਪਾਂ ਮਾਰਕੀਟ ਰੇਟ ਬਣਾਈਏ ਤਾਂ ਘੱਟੋ ਘੱਟ 1500 ਤੋਂ ਲਾ ਕੇ 1600-1700 ਦੇ ਵਿੱਚ ਪ੍ਰਤੀ ਗੱਟਾ ਪੈਂਦਾ ਹੈ, ਜਿਹੜਾ ਅਸੀਂ ਖੇਤ ਦੇ ਵਿੱਚ ਹੁਣ ਬੀਜਿਆ ਸੀ। ਉਹ ਬੀਜ ਬੀਜਣ ਦੇ ਬਾਵਜੂਦ ਅਸੀਂ ਕੁਆਲਿਟੀ ਹਰਾ ਜਰਮੀਨੇਸ਼ਨ ਬਹੁਤ ਵਧੀਆ ਹੋਈ, ਪਰ ਉਦੋਂ ਜਦੋਂ ਕੋਰੇ ਦੀ ਮਾਰ ਪਈ 13-14 ਜਨਵਰੀ ਨੂੰ ਜੀ, ਤਾਂ ਉਦੋਂ ਤਕਰੀਬਨ ਆਲੂ ਸਾਰਾ 70-75 ਦਿਨ ਦੇ ਵਿੱਚ ਸੀਗਾ। ਉਦੋਂ ਉਹਨੂੰ ਕੋਰੇ ਦੀ ਮਾਰ ਬਹੁਤ ਜ਼ਿਆਦਾ ਪੈ ਗਈ, ਸਾਰੀ ਬੱਲ ਉਸਨੇ ਮਲ ਕੇ ਜਮਾਂ ਸੁਕਾਤੀ। ਜਿਹੜਾ ਕਿ ਉਸ ਟਾਈਮ ਇਹਦਾ ਆਲੂ ਮੋਟਾ ਹੋਣ ਦਾ ਟਾਈਮ ਸੀ, ਤੇ ਉਹ ਜਿੱਥੇ 20 ਸਾਈਜ਼ ਦੇ ਵਿੱਚ ਖੜਾ ਸੀ ਉੱਥੇ ਖੜ ਗਿਆ ਜੀ। ਉਸ ਤੋਂ ਬਾਅਦ ਉਹ ਕੋਈ ਮੋਟਾ ਨਹੀਂ ਹੋਇਆ। ਉਹਦੀ ਬਾਲੀ ਜਦੋਂ ਸੁੱਕ ਗਈ ਦੁਬਾਰਾ ਉਹਨੂੰ ਮੋਟਾ ਹੋਣ ਦਾ ਜੇ ਪੱਤੇ ਹੋਣਗੇ ਬੱਲ ਦੇ ਤਾਂ ਹੀ ਅੱਗੇ ਵਧੂ ਫੁੱਲੂ। ਜਦੋਂ ਪੱਤੇ ਸੁੱਕ ਗਏ ਤਾਂ ਹਰੇਕ ਕਿਸਾਨ ਨੇ ਇਹ ਸੋਚਿਆ ਵੀ ਹੁਣ ਇਹਨੂੰ ਪਾਣੀ ਲਾਉਣ ਜਾਂ ਖਾਦ ਖੁਰਾਕ ਪਾਉਣ ਦਾ ਕੋਈ ਫਾਇਦਾ ਨਹੀਂ, ਸਮੇਂ ਸਿਰ ਇਹਨੂੰ ਪਟਾਈ ਕਰਕੇ ਕੋਈ ਅਗਲੀ ਫਸਲ ਬੀਜਣ ਦਾ ਪ੍ਰਬੰਧ ਕੀਤਾ ਜਾਵੇ। ਤਾਂ ਉਹ ਲੋਕਾਂ ਨੇ ਇਹ ਸੋਚਿਆ ਵੀ ਚਲੋ ਝਾੜ ਘੱਟ ਹੈ, ਸਾਈਜ਼ ਘੱਟ ਹੈ, ਵੀ ਰੇਟ ਵਧੀਆ ਮਿਲ ਜੂ ਮਾਰਕੀਟ ਦੇ ਵਿੱਚ। ਉਹ ਸਾਰੀਆਂ ਗੱਲਾਂ ਹੀ ਜ਼ਿਮੀਂਦਾਰ ਦੇ ਸਾਰੀਆਂ ਉਲਟ ਹੋ ਗਈਆਂ। ਰੇਟ ਵੀ ਨਹੀਂ ਮਿਲ ਰਿਹਾ ਮਾਰਕੀਟ ਦੇ ਵਿੱਚ, ਝਾੜ ਵੀ ਘਟ ਗਿਆ, ਸਾਈਜ਼ ਵੀ ਘਟ ਗਿਆ। ਤਾਂ ਹੁਣ ਉਹ ਜ਼ਿਮੀਂਦਾਰ ਆਪਣੀ ਫਸਲ ਨੂੰ ਸਾਂਭਣ ਵਾਸਤੇ ਲੇਬਰ ਨੂੰ, ਬਾਰਦਾਨੇ ਨੂੰ, ਜੋ ਉਹਦੇ ਬੀਜ ਤੇ ਪੈਸੇ ਲੱਗੇ ਆ, ਉਹਦੀ ਸਾਂਭ ਸੰਭਾਲ, ਰੇ ਖਾਦ, ਸਪਰੇਹਾਂ ਵਗੈਰਾ ਟੋਟਲ ਖਰਚਾ ਜੇ ਤਾਂ ਉਹ ਲੱਖ ਰੁਪਏ ਤੋਂ ਉੱਪਰ ਟੱਪ ਜਾਂਦਾ ਹੈ। ਸਾਰਾ ਜਿਹੜਾ ਕਿ ਉਹਦੇ ਅੱਜ ਦੀ ਘੜੀ ਉਹਦੇ ਸਿਰ ਪੈ ਰਿਹਾ ਹੈ ਜੀ। ਤੇ ਇਹ ਬਾਅਦ ਦੀਆਂ ਗੱਲਾਂ, ਹੁਣ ਮਾਰਕੀਟ ਦੇ ਵਿੱਚ ਸਟੋਰ ਲਾ ਕੇ ਉਹਦੇ ਕੀ ਪੱਲੇ ਪੈਂਦਾ, ਕੀ ਰੇਟ ਮਿਲਦਾ ਹੈ, ਉਹ ਪਰਮਾਤਮਾ ਨੂੰ ਪਤਾ। ਅੱਜ ਦਾ ਰੇਟ ਕਿੰਨਾ ਗਾ? ਜਿਹੜਾ ਅੱਜ ਦਾ ਰੇਟ ਜੇਕਰ ਕੋਈ ਵਪਾਰੀ ਆਉਂਦਾ ਇੱਥੇ ਬੋਲੀ ਲਾਉਂਦਾ ਗਾ, ਕਿੰਨਾ ਕੁ ਰੇਟ ਮਿਲਦਾ ਗਾ? ਪਹਿਲੀ ਗੱਲ ਤਾਂ ਜੀ ਕੋਈ ਮਾਰਕੀਟ ਦੇ ਵਿੱਚ ਖਰੀਦਣ ਨੂੰ ਤਿਆਰ ਹੀ ਹੈ ਨਹੀਂ ਗਾ। ਜੇ ਹੁਣ ਆਪਾਂ ਕਿਸੇ ਵਪਾਰੀ ਕੋਲੇ ਫੋਨ ਕਰਦੇ ਆ ਜਾਂ ਉਹਨੂੰ ਸਾਦੇ ਆ ਤਾਂ ਉਹ ਵੱਧ ਤੋਂ ਵੱਧ 270-75 ਰੁਪਏ ਤੋਂ ਲਾ ਕੇ 290-95 ਤੱਕ ਪ੍ਰਤੀ ਗੱਟਾ ਮਸਾਂ ਰੇਟ ਲਾਉਂਦਾ। ਉਹ ਵੀ ਸਿਰਫ ਕੱਲਾ ਰਾਸ਼ਨ ਦਾ, ਜੇ ਤੁਹਾਡੀ ਕੁਆਲਿਟੀ ਵਧੀਆ। ਉਹ ਫਿਰ ਇਹ ਗੋਲੀ ਜਾਂ ਜੋ 20 ਸਾਈਜ਼ ਉਹਦੇ ਵਿੱਚ ਆਲੂ ਨਹੀਂ ਪਵਾਉਂਦਾ, ਤਾਂ ਕੱਲਾ ਰਾਸ਼ਨ ਦਾ ਵੀ ਸਾਈਜ਼ ਥੋੜਾ ਹੋਣ ਦੇ ਬਾਵਜੂਦ ਤਾਂ ਉਹ ਕੋਈ ਬੜਾ ਰੇਟ ਨਹੀਂ ਦੇ ਰਿਹਾ। ਤੁਹਾਡੀ ਕਿੰਨੀ ਕੁ ਮਿਹਨਤ ਲੱਗਦੀ ਹੈ ਜੀ ਜਦੋਂ ਤੁਸੀਂ ਆਲੂ ਦੀ ਪਟਾਈ ਕਰਦੇ ਹੋ, ਜਦੋਂ ਤੁਸੀਂ ਆਲੂ ਦੇ ਵਿੱਚ ਖੇਤਾਂ ਦੇ ਵਿੱਚ ਵਿਚਰਦੇ ਹੋ, ਕਿਸਾਨਾਂ ਦੇ ਨਾਲ ਗੱਲਬਾਤ ਕਰਦੇ ਹੋ, ਕਿੰਨੀ ਕੁ ਮਿਹਨਤ ਲੱਗਦੀ ਹੈ ਤੁਹਾਡੀ? ਮਿਹਨਤ ਤਾਂ ਬਥੇਰੀ ਪੈਂਦੀ ਹੈ ਤੇ ਸਾਰੇ ਲੈ ਕਿੰਨੀ ਲੇਬਰ ਬੈਠੀ ਹੈ। ਖਰਚਾ ਸਾਰਾ ਇਸ ਤੇ ਬਣਿਆ। ਖਰਚਾ ਪੈ ਰਿਹਾ, ਕਿੰਨਾ ਕੁ ਖਰਚਾ ਪੈ ਰਿਹਾ ਹੈਗਾ? ਜਿਵੇਂ ਇਹਨਾਂ ਨੇ ਦੱਸਿਆ ਕਿ ਲੱਖ ਰੁਪਏ ਤੋਂ ਵੱਧ ਦਾ ਖਰਚਾ ਪੈ ਰਿਹਾ ਹੈਗਾ, ਸਰਕਾਰਾਂ ਦੀ ਨਿਗਾਹ ਦੇ ਵਿੱਚ ਹੈ, ਧਿਆਨ 'ਚ ਹੈ? ਸਰਕਾਰਾਂ ਦੇ ਕੋਈ ਧਿਆਨ 'ਚ ਨਹੀਂ ਹੈਗਾ ਜੀ, ਕੋਈ ਧਿਆਨ 'ਚ ਨਹੀਂ ਆ ਰਿਹਾ, ਕੋਈ ਧਿਆਨ ਨਹੀਂ। ਕੋਈ ਕਿਸੇ ਨੇ ਕਿਸਾਨ ਦੀ ਜਾਂ ਖਬਰ ਜਾਂ ਕੋਰੇ ਪ੍ਰਤੀ ਪਹਿਲਾਂ ਲੋਕਾਂ ਨੇ ਮੰਗ ਪੱਤਰ ਦਿੱਤੇ DC SDM ਵਗੈਰਾ ਨੂੰ, ਤਹਿਸੀਲਦਾਰ ਨੂੰ ਵੀ ਇਸ ਤਰ੍ਹਾਂ ਇਹਦਾ ਕੋਈ ਮੁਆਵਜ਼ਾ ਮਿਲਣਾ ਚਾਹੀਦਾ। ਉਹਦੇ ਪ੍ਰਤੀ ਸਰਕਾਰ ਨੇ ਕੋਈ ਗਰਦੌਰੀ ਦਾ ਹੁਕਮ ਨਹੀਂ ਕੀਤਾ। ਕੋਈ ਕਿਸ ਪਿੰਡਾਂ ਦੇ ਵਿੱਚ ਪਟਵਾਰੀ ਜਾਂ ਕੋਈ ਹੋਰ ਅਫਸਰ ਕੋਈ ਨਹੀਂ ਆਇਆ। ਜਿਹੜੀ ਸਰਕਾਰ ਕਹਿੰਦੀ ਰਹੀ ਕਿ ਅਸੀਂ ਬਦਲਾਅ ਦੀ ਨੀਤੀ ਕਰਾਂਗੇ, ਅਸੀਂ ਇਹਨਾਂ ਖੇਤਾਂ 'ਚੋਂ ਚੱਲਿਆ ਕਰਾਂਗੇ, ਅਸੀਂ ਇਹਨਾਂ ਸੱਥਾਂ 'ਚੋਂ ਚੱਲਿਆ ਕਰਾਂਗੇ, ਉਹਨਾਂ ਦਾ ਕੋਈ ਨੁਮਾਇੰਦਾ ਆ ਕੇ ਜਾਂ ਕੋਈ ਪਿੰਡ ਲੈਵਲ ਦਾ ਬੰਦਾ ਆ ਕੇ ਖੜਾ ਹੋਵੇ ਤੁਹਾਡੇ ਕੋਲ? ਕੋਈ ਨਹੀਂ ਜੀ ਖੜਿਆ, ਕੋਈ ਨਾ। ਜਾਂ ਕੋਈ ਹੁਣ ਪਿੰਡ ਲੈਵਲ ਦਾ ਕੋਈ ਜਾਂ ਵਲੰਟੀਅਰ ਹੈ, ਜਾਂ ਕੋਈ MLA ਲੈਵਲ ਦਾ, ਜਾਂ ਕੋਈ ਹੋਰ ਹਲਕੇ ਮੁਤਾਬਕ ਕੋਈ ਕਿਸੇ ਦੀ, ਕਿਸਾਨਾਂ ਦੀ ਕੋਈ ਕਿਸੇ ਨੇ ਨਹੀਂ ਸੁਣੀ। ਜਿਹੜੇ ਆ ਕੇ ਵੋਟਾਂ ਮੰਗਦੇ ਹੁੰਦੇ ਸੀ, ਜਿਹੜੇ ਆ ਕੇ ਝੋਲੀ ਅੜਦੇ ਹੁੰਦੇ ਸੀ ਐਸਲੋਟ, ਉਹਨਾਂ ਦੇ ਵਿੱਚੋਂ ਵੀ ਕੋਈ ਨਹੀਂ ਆਇਆ? ਕੋਈ ਨਹੀਂ ਪਹੁੰਚਿਆ ਜੀ ਕਿਸੇ ਕੋਲ, ਕੋਈ ਨਹੀਂ। ਤੇ ਫਿਰ ਘਰਾਂ ਦੇ ਖਰਚੇ ਜਿਹੜੇ ਤੁਸੀਂ ਅੱਜ ਕਿਹਾ ਕਿ 1 ਲੱਖ ਤੋਂ ਵੱਧ ਦਾ ਜਿਹੜਾ ਕਿ ਖਰਚਾ ਇੱਕ ਕਿੱਲੇ ਤੇ ਆਇਆ, ਫਿਰ ਘਰਾਂ ਦੇ ਖਰਚੇ ਕਿਵੇਂ ਚੱਲਣੇ ਅੱਗੇ? ਉਹ ਤਾਂ ਆੜਤੀਏ ਤੋਂ ਜਾਂ ਕੋਈ ਲਿਮਟਾਂ ਸਿਮਟਾਂ ਬਣਾ ਕੇ ਆਪਦਾ ਫੇਰ ਪ੍ਰਬੰਧ ਕਰਨਾ ਪੈਣਾ ਜੀ। ਜਾਂ ਹੁਣ ਲੇਬਰ ਨੂੰ ਪੈਸੇ ਦੇਣੇ ਆ, ਬਾਰਦਾਨੇ ਨੂੰ ਪੈਸੇ ਦੇਣੇ, ਇਹਨਾਂ ਨੂੰ ਤਾਂ ਇਹਨਾਂ ਦਾ ਕੋਈ ਕਸੂਰ ਨਹੀਂ ਇਹਦੇ ਵਿੱਚ, ਇਹਨਾਂ ਨੂੰ ਤਾਂ ਦੇਣੇ ਹੀ ਦੇਣੇ ਸਮੇਂ ਸਿਰ। ਉਹ ਕੋਈ ਕਰਜ਼ਾ ਚੱਕੋ, ਕੋਈ ਲਿਮਟ ਬਣਾਊ ਆਪਦੀ, ਕੋਈ ਕੁਛ ਕਰੂਗਾ ਜੀ। ਲੇਬਰ ਦਾ ਕੀ ਪੈ ਜਾਂਦਾ ਤੁਹਾਨੂੰ? ਜਿਹੜੀ ਲੇਬਰ ਤੁਸੀਂ ਇੱਥੋਂ ਲੈਂਦੇ ਹੋਗੇ ਪਿੰਡ ਦੇ ਵਿੱਚੋਂ ਜਾਂ ਕੋਈ ਬਾਹਰੋਂ ਲੇਬਰ ਆਉਂਦੀ ਹੈ, ਕਿੰਨਾ ਪੈ ਜਾਂਦਾ ਲੇਬਰ? ਲੇਬਰ ਇਹ 250 ਰੁਪਿਆ, ਬੁੜੀਆਂ ਦੀ ਲੇਬਰ 250 ਰੁਪਿਆ ਪ੍ਰਤੀ ਦਿਹਾੜੀ ਪੈ ਰਹੀ ਹੈ ਜੀ।
ਤਕਰੀਬਨ ਜੇ ਹੁਣ ਸਾਰਾ ਠੇਕਾ ਗਣੀਏ ਤਾਂ ਘੱਟੋ ਘੱਟ 40 ਰੁਪਏ ਤੋਂ ਘੱਟ ਠੇਕਾ ਨਹੀਂ ਕਰ ਰਹੇ ਲੇਬਰ ਵਾਲੇ ਸਾਰਾ ਕੁਝ ਕਰਨ ਦਾ। ਜਿਹੜਾ ਬਾਰਦਾਨਾ ਉਹ ਕੀ ਰੇਟ ਪੈ ਰਿਹਾ? ਬਾਰਦਾਨਾ ਪੈ ਰਿਹਾ ਸੀ 31 ਰੁਪਏ 31 ਰੁਪਏ 31 32 28 ਤੋਂ ਲਾ ਕੇ 31 ਰੁਪਏ ਤੱਕ ਰੇਟ ਆ ਕੁਆਲਿਟੀ ਮੁਤਾਬਕ। A ਸਾਈਜ਼ B ਸਾਈਜ਼ ਜਿਹੇ ਜੀ ਤੁਸੀਂ ਗ੍ਰੇਡਿੰਗ ਦਾ ਲੈਣਾ ਹੋਇਆ ਰੁਪਿਆ 2 ਰੁਪਏ ਦਾ ਇੱਧਰ ਉੱਧਰ ਫਰਕ ਹੁੰਦਾ ਇਹਨਾਂ ਦਾ। ਇੱਕ ਵਾਰ ਬਾਈ ਆਪਾਂ ਗੁਜ਼ਾਰਿਸ਼ ਕਰਾਂਗੇ ਕੈਮਰਾਮੈਨ ਨੂੰ ਇਹ ਬਾਰਦਾਨਾ ਦਿਖਾ ਦਿਓ। ਇਹ ਬਾਰਦਾਨਾ ਕੀ ਰੇਟ ਪੈ ਗਿਆ ਜਿਹੜਾ ਇਹ ਤੁਹਾਡੇ ਕੋਲ ਪਿਆ? 31 ਰੁਪਏ 25 ਪੈਸੇ ਗੱਟਾ ਪਿਆ ਜੀ ਇੱਕ ਗੱਟੇ ਦਾ। 31 ਰੁਪਏ 25 ਪੈਸੇ ਪ੍ਰਤੀ ਗੱਟਾ। A ਕਲਾਸ ਬਾਰਦਾਨਾ ਜੀ ਇਹ। A ਕਲਾਸ। ਹਾਂ ਅਸੀਂ ਇਹਨੂੰ ਸਾਂਭਣ ਵਾਸਤੇ ਵੀ ਸਾਡਾ ਵਧੀਆ ਰੇਟ ਮਿਲ ਜੇ, ਕੁਆਲਿਟੀ ਬਣਾਉਣ ਵਾਸਤੇ ਵੀ ਤਾਂ ਕਰਕੇ ਬਾਰਦਾਨਾ ਵੀ ਵਧੀਆ ਲਾਇਆ ਵੀ ਕੁਆਲਿਟੀ ਵਧੀਆ ਪਾਓ ਤੇ ਵਧੀਆ ਬਾਰਦਾਨਾ ਲਾ ਕੇ ਵਧੀਆ ਆਲੂ ਭਰਿਆ ਜਾਵੇ। ਹੁਣ ਆ ਤੁਸੀਂ ਆਲੂ ਦੇਖ ਹੀ ਰਹੇ ਹੋ ਬਹੁਤ ਵਧੀਆ ਆਲੂ। ਇੱਕ ਵਾਰ ਬਾਈ ਦਿਖਾ ਦਿਓ ਆਲੂ, ਦਿਖਾ ਦਿਓ ਇੱਕ ਵਾਰ। LR ਆਲੂ ਆ ਪਹਿਲੇ ਪਾਸੇ ਦੀ ਜਾ ਕੇ ਥੋੜਾ ਜਿਹਾ ਦਿਖਾ ਦਿਓ ਇੱਕ ਵਾਰ ਆਲੂ ਜਿਹੜਾ ਹੈਗਾਗਾ। ਤਾਂ ਇਹ ਆ ਢੇਰੀ ਤੇ ਨਾ ਮਾਰੋ, ਇਧਰਲੇ ਪਾਸੇ ਉੱਪਰ ਦੀ ਆਇਆ ਵੀਰੇ, ਇੱਧਰ ਦੀ ਲਿਆਓ ਨਿੰਦੀ ਸਾਰਾ ਦਿਖਾ ਦਿਓ ਇਹ ਹਨਾ। ਤਾਂ ਇਹ ਜਿਹੜਾ ਤੁਸੀਂ ਦੇਖ ਸਕਦੇ ਹੋ ਜਿਵੇਂ ਕਿਸਾਨ ਰਣਜੀਤ ਸਿੰਘ ਦੇ ਨਾਲ ਅਸੀਂ ਮੁਲਾਕਾਤ ਕਰ ਰਹੇ ਹਾਂ ਅੱਜ। ਤਾਂ ਇਹ ਆਲੂ ਜਿਹੜਾ ਕਿ ਕੁਛ ਕੁ ਤਾਂ ਮੌਸਮ ਦੀ ਮਾਰ ਪੈ ਗਈ ਆ ਤੇ ਕੁਛ ਕੁ ਸਰਕਾਰਾਂ ਦੀ ਮਾਰ ਆ ਜਿਹੜੀ ਉਹ ਪੈ ਰਹੀ ਆ ਆਲੂ ਦੇ ਕਿਸਾਨ ਨੂੰ। ਤਾਂ ਸ਼ਾਇਦ ਪਹਿਲੀ ਵਾਰ ਅੱਜ ਅਸੀਂ ਖੇਤਾਂ ਦੇ ਵਿੱਚ ਪਹੁੰਚੇ ਹਾਂ। ਪੰਜਾਬ ਦਾ ਮੀਡੀਆ ਜਿੱਥੇ ਸਰਕਾਰਾਂ ਦੀ ਗੱਲ ਕਰਦਾ ਤਾਂ ਉੱਥੇ ਪੰਜਾਬ ਦਾ ਮੀਡੀਆ ਸ਼ਾਇਦ ਕਿਸਾਨਾਂ ਨੂੰ ਭੁੱਲਦਾ ਜਾ ਰਿਹਾ। ਮੀਡੀਆ ਦੇ ਪਰਸਨ ਕਿੰਨੇ ਕੁ ਆਏ ਨੇ ਤੁਹਾਡੇ ਕੋਲ? ਕੋਈ ਨਹੀਂ ਪਹੁੰਚਿਆ ਜੀ ਇੱਥੇ, ਕੋਈ ਵੀ ਨਹੀਂ ਆਇਆ, ਸਿਰਫ ਤੁਸੀਂ ਆਏ ਹੋ। ਤਾਂ ਅੱਜ ਅਸੀਂ ਇੱਥੇ ਵੀ ਅਫਸੋਸ ਆ ਜਿਹੜਾ ਕਿ ਬਣਦਾ ਗਾ। ਜਿਹੜੇ ਕਈ ਚੈਨਲ ਕਿਸਾਨ ਅੰਦੋਲਨ 'ਚੋਂ ਖੜੇ ਹੋਏ, ਕਈ ਚੈਨਲਾਂ ਨੇ ਕਿਸਾਨ ਅੰਦੋਲਨ ਦੇ ਵਿੱਚ ਭੂਮਿਕਾ ਨਿਭਾਈ। ਤਾਂ ਅੱਜ ਕਿਸਾਨਾਂ ਦੇ ਹਾਲਾਤ ਕੀ ਨੇ, ਅੱਜ ਕਿਸਾਨ ਕਿੱਥੇ ਖੜੇ ਨੇ, ਤਾਂ ਅਸੀਂ ਇਹ ਕਹਾਂਗੇ ਕਿ ਅਸੀਂ ਡੋਰ ਟੂ ਡੋਰ ਜਾ ਰਹੇ ਹਾਂ ਕਿਸਾਨਾਂ ਦੇ ਕੋਲ। ਅਸੀਂ ਉਹਨਾਂ ਕਿਸਾਨਾਂ ਦੀ ਗੱਲ ਸੁਣ ਰਹੇ ਹਾਂ ਜਿਹੜੇ ਕਿਸਾਨਾਂ ਦੇ ਪੱਲੇ ਕੁਛ ਨਹੀਂ ਪੈ ਰਿਹਾ। ਬਈ ਕਣਕ ਝੋਨੇ ਦੇ ਵਿੱਚੋਂ ਕਿੰਨਾ ਕੁ ਕੁਛ ਬਚ ਜਾਂਦਾ ਗਾ? ਕਣਕ ਝੋਨੇ ਦੇ ਵਿੱਚੋਂ ਜੇ ਹੁਣ ਠੇਕੇ ਦੀ ਗੱਲ ਕਰੀਏ ਫਿਰ ਤਾਂ ਉਹ ਤਕਰੀਬਨ ਠੇਕਾ ਹੀ ਮਸਾਂ ਪੂਰਾ ਹੁੰਦਾ ਜੀ। ਫਿਰ ਗੱਲ ਆ ਜਾਂਦੀ ਜੀ ਝਾੜ ਤੇ, ਫਸਲ ਤੇ ਝਾੜ ਤੇ ਡਿਪੈਂਡ ਹੈ। ਕਣਕ ਦਾ ਝਾੜ ਕੁਦਰਤ, ਇਹ ਦੋਨੋਂ ਗੱਲਾਂ ਹੀ ਜਿਹੜੀ ਝੋਨਾ ਜਾਂ ਕਣਕ ਹੈ ਕੁਦਰਤ ਦੀ ਹੱਥ ਹੈ ਇਹ। ਤੁਹਾਡਾ ਵਧੀਆ ਝਾੜ ਹੈਗਾ 4 ਪੈਸੇ ਬਚ ਰਹਿੰਦੇ। ਜਿਵੇਂ ਐਤਕੀ ਤੂੜੀ ਦਾ ਰੇਟ ਆ ਗਿਆ ਉਹਦੇ ਵਿੱਚੋਂ ਪਿਛਲੇ ਸਾਲ ਜ਼ਿਮੀਂਦਾਰਾਂ ਨੂੰ ਥੋੜੀ ਬਹੁਤੀ ਬਚਤ ਹੋਈ ਹੈ। ਜੇ ਹੁਣ ਤੂੜੀ ਦੀ ਵੀ ਮਾਰ ਪੈ ਜੇ, ਕਣਕ ਦਾ ਝਾੜ ਵੀ ਘਟ ਜੇ, ਫਿਰ ਤਾਂ ਉਹ ਠੇਕਾ ਵੀ ਨਹੀਂ ਪੂਰਾ ਹੁੰਦਾ ਜੀ। ਇਹ ਤੀਜੀ ਫਸਲ ਬਦਲਾ ਕਰਕੇ ਲਾਈ ਸੀ ਵੀ ਆਲੂ ਤੋਂ ਬਾਅਦ ਮੂੰਗੀ ਦਾ ਚਲੋ ਰੇਟ ਇਹਨੇ MRP ਗਵਰਨਮੈਂਟ ਨੇ ਦਿੱਤਾ ਹੈ। ਉਹ ਜ਼ਿਮੀਂਦਾਰਾਂ ਨੂੰ ਹੁਣ ਇਹੀ ਹੋ ਗਿਆ ਵੀ ਇਹਨੂੰ ਸਮੇਂ ਸਿਰ ਪਟਾਈ ਕਰਕੇ ਮੂੰਗੀ ਦੀ ਫਸਲ ਬੀਜੀ ਜਾਵੇ। ਇਹ ਤੋਂ ਜੋ ਘਾਟਾ ਹੈਗਾ ਹੀ ਹੈਗਾ ਵੀ ਕੁਝ ਘਾਟੇ ਦੀ ਪੂਰਤੀ ਜੋ ਮੂੰਗੀ ਫਸਲ ਵਧੀਆ ਲੱਗ ਜੇ ਤਾਂ ਉਹਦੇ ਵਿੱਚੋਂ ਸਾਡੀ ਪੂਰਤੀ ਹੋ ਸਕਦੀ ਹੈ। ਤੁਹਾਡੇ ਏਰੀਏ ਦੇ ਵਿੱਚ ਤਾਂ ਜੇ ਅਸੀਂ ਗੱਲ ਕਰੀਏ ਭਦੌੜ ਹਲਕੇ ਤੋਂ ਬਾਅਦ ਬਰਨਾਲੇ ਹਲਕੇ ਦੀ ਗੱਲ ਕਰੀਏ, ਜ਼ਿਲ੍ਹੇ ਦੀ ਗੱਲ ਕਰੀਏ ਤਾਂ ਇੱਥੇ ਕੈਬਨਿਟ ਦੇ ਮਿਨਿਸਟਰ ਵੀ ਬੈਠੇ ਨੇ। ਉਹਨਾਂ ਨਾਲ ਕੋਈ ਮੁਲਾਕਾਤ ਕਰਨ ਦੀ ਕੋਸ਼ਿਸ਼ ਹੋਈ ਜਾਂ ਗੱਲਬਾਤ ਕਰਨ ਦੀ ਵੀ ਅਸੀਂ ਭਾਈ ਆਲੂਆਂ ਦੀ ਖੇਤੀ ਕਰੀ ਸੀ ਤਾਂ ਸਾਡੇ ਨਾਲ ਵੀ ਆ ਕੇ ਮਿਲਿਆ ਜਾਵੇ? ਉਹ ਹੁਣ ਜਿਹੜੇ ਪਿੰਡ ਲੈਵਲ ਦੇ ਵਲੰਟੀਅਰ ਹੈ ਉਹਨਾਂ ਨੂੰ ਗੱਲ ਕਰੀ ਸੀ ਵੀ ਆਪਣੇ ਜਿਵੇਂ ਬਰਨਾਲੇ ਤੋਂ ਮੀਤ ਤਿਹਾਰ ਨੇ ਮਿਨਿਸਟਰ ਨੇ, ਲਾਭ ਸਿੰਘ ਗੋਗੋ ਕੇ MLA ਨੇ, ਵੀ ਇਹਨਾਂ ਨੂੰ ਕੋਈ ਇਹਨਾਂ ਦੇ ਧਿਆਨ 'ਚ ਲਿਆਂਦਾ ਜਾਵੇ, ਸਰਕਾਰ ਗਰਦੌਰੀ ਕਰਾ ਕੇ ਕੋਈ ਜ਼ਿਮੀਂਦਾਰਾਂ ਨੂੰ ਮੁਆਵਜ਼ਾ ਦਿਵਾਇਆ ਜਾਵੇ। ਉਹ ਬਸ ਸਿਰਫ ਗੱਲਾਂ ਹੀ ਆ ਜੀ ਸਰਕਾਰ ਦੀਆਂ, ਕੋਈ ਕਿਸੇ ਕੋਲੇ ਪਹੁੰਚਿਆ ਨਹੀਂ, ਕੋਈ ਕਿਸੇ ਨੇ ਮੁਲਾਕਾਤ ਦਾ ਨਾਮ ਨਹੀਂ ਲੈਤਾ ਵੀ ਇਹ ਮਿਲਾ ਦਈਏ ਜਾਂ ਕੋਈ ਗੱਲ ਕਰੀਏ ਜਾਂ ਕੋਈ ਮੰਗ ਪੱਤਰ ਦੀ ਗੱਲ ਸੁਣੀ ਹੋਵੇ। ਕਿਸੇ ਨੇ ਕੋਈ ਸੁਣਿਆ ਨਹੀਂ। ਜਿੱਥੇ ਸਰਕਾਰਾਂ ਨੇ ਵਾਅਦੇ ਕਰੇ, ਇੱਕ ਮੰਤਰੀ ਦਾ ਬਿਆਨ ਆਉਂਦਾ ਜਦੋਂ ਕੈਪਟਨ ਸਰਕਾਰ ਹੁੰਦੀ ਆ ਪੰਜਾਬ ਦੇ ਵਿੱਚ ਕਿ ਸਾਡੀ ਸਰਕਾਰ ਆਉਣ ਦਿਓ ਤਾਂ ਅਸੀਂ 5 ਮਿੰਟਾਂ ਦੇ ਵਿੱਚ MSP ਦੇ ਦਿਆਂਗੇ। ਤਾਂ MSP ਹਰੇਕ ਫਸਲ ਦੀ ਗੱਲ ਕਰਦੀ ਆ। ਅੱਜ ਉਹ ਕੈਬਨਿਟ ਮੰਤਰੀ ਆ ਅਨਮੋਲ ਗਗਨ ਮਾਨ ਜੀ, ਉਹ ਕਾਫੀ ਵੀਡੀਓ ਜਿਹੜੀ ਉਹ ਚਰਚਾ ਦੇ ਵਿੱਚ ਆ ਰਹੀ ਆ। ਤਾਂ ਅਸੀਂ ਆਲੂਆਂ ਦੇ ਢੇਰ ਦੇ ਕੋਲ ਖੜੇ ਆ। ਇਸੇ ਆਲੂਆਂ ਦੇ ਲੇਜ ਬਣਦੇ ਨੇ, ਇਹ ਆਲੂ ਤੋਂ ਚਿਪਸ ਬਣਦੀ ਆ। ਤਾਂ ਜਿਹੜੀ ਚਿਪਸ ਜਾਂ ਲੇਜ ਜਿਹੜੇ ਕਿ 10 ਰੁਪਈਆਂ ਦਾ 20 ਰੁਪਈਆਂ ਦਾ 200 ਗ੍ਰਾਮ ਆਉਂਦੀ ਆ, ਤਾਂ ਅੱਜ ਉਹਨਾਂ ਆਲੂਆਂ ਦਾ ਬੁਰਾ ਹਾਲ ਆ। ਜਿਹੜੇ ਆਲੂਆਂ ਦੀ ਖੇਤੀ ਕਰਦੇ ਨੇ, ਪੈਦਾਵਾਰ ਕਰਦੇ ਨੇ, ਆਲੂਆਂ ਦੀ ਕਾਸ਼ਤ ਕਰਦੇ ਨੇ, ਤਾਂ ਉਹਨਾਂ ਕਿਸਾਨਾਂ ਦੀ ਅੱਜ ਅਸੀਂ ਗੱਲਬਾਤ ਕਰ ਰਹੇ ਹਾਂ। ਤਾਂ ਸਾਡੇ ਨਾਲ ਗੁਰੀ ਸਿੱਖ ਮੌਜੂਦ ਨੇ, ਤਾਂ ਅਸੀਂ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ। ਜਿਵੇਂ ਪਹਿਲਾਂ ਅਸੀਂ ਨਿਰਭੈ ਸਿੰਘ ਦੇ ਕੋਲ ਗਏ ਹਾਂ। ਨਿਰਭੈ ਸਿੰਘ ਦਾ ਕਹਿਣਾ ਸੀਗਾ ਕਿ 1 ਕਿੱਲੇ ਦੇ ਉੱਪਰ 1 ਲੱਖ ਤੋਂ ਵੱਧ ਦਾ ਖਰਚਾ ਆ ਜਾਂਦਾ। ਤਾਂ ਫਿਰ ਅਸੀਂ ਦਲਜੀਤ ਸਿੰਘ ਜੀਤ ਸਿੰਘ ਦੇ ਕੋਲ ਗਏ ਆ, ਤਾਂ ਉਹਨਾਂ ਦਾ ਕਹਿਣਾ ਸੀਗਾ ਕਿ 3 ਲੱਖ ਤੋਂ ਵੱਧ ਦੀ ਜਿਹੜੀ ਕਿ ਲੇਬਰ ਆ ਸਾਨੂੰ ਪੈ ਚੁੱਕੀ ਆ, ਤੇ ਪਰ 150 ਰੁਪਏ ਦਾ ਜਿਹੜਾ ਕਿ ਆਲੂਆਂ ਦਾ ਗੱਟਾ ਉਹ ਵਿਕ ਰਿਹਾ। ਤਾਂ ਸਾਡੇ ਨਾਲ ਗੁਰੀ ਜੀ ਮੌਜੂਦ ਨੇ, ਅਸੀਂ ਉਹਨਾਂ ਦੇ ਨਾਲ ਗੱਲ ਕਰਾਂਗੇ। ਜੀ ਬਹੁਤ ਬਹੁਤ ਸਵਾਗਤ ਆ। ਤੁਹਾਨੂੰ ਕਿੰਨਾ ਕੁ ਖਰਚਾ ਪੈ ਰਿਹਾ, ਕਿੰਨਾ ਕੁ ਕੁਛ ਤੁਹਾਡੇ ਪੱਲੇ ਪੈ ਰਿਹਾ? ਐਤਕੀ ਵਾਲੇ ਸਾਲ ਜੀ ਜਿਹੜੀ ਸਾਡੇ ਆਲੂ ਦੀ ਖੇਤੀ ਆ
ਉਹ ਤੁਸੀਂ ਐਂ ਮੰਨ ਕੇ ਚੱਲੋ ਵੀ ਇਕੱਲਾ ਉਤਲਾ ਖਰਚਾ ਨਹੀਂ ਮੋੜ ਰਹੀ ਜੀ। ਮੋੜਨਾ ਤਾਂ ਇੱਕ ਪਾਸੇ ਛੱਡੋ ਵੀ ਵਪਾਰੀ ਆ ਕੇ ਦੇਖ ਵੀ ਨਹੀਂ ਰਿਹਾ ਖੇਤ 'ਚ। ਫਿਰ ਕਿਸਾਨ ਨੂੰ ਇਹ ਸੰਸ਼ਾ ਲੱਗ ਰਿਹਾ ਵੀ ਇਹਨੂੰ ਸਟੋਰ ਲਾਈਏ ਕੀ ਕਰੀਏ। ਵਿੱਚ ਕਿਸਾਨ ਤਾਂ ਵਿੱਚ ਵਾਹੀ ਜਾਂਦੇ ਆ ਜੀ। ਪਰ ਜੇ ਇਹੀ ਪੋਜੀਸ਼ਨ ਰਹੀ ਵਪਾਰੀ ਨਾ ਆਏ ਤਾਂ ਇਸ ਤੋਂ ਬਾਅਦ ਵਾਲੇ ਆਲੂ ਖੇਤਾਂ 'ਚ ਵਾਹੁਣ ਨੂੰ ਕਿਸਾਨ ਜਿਹੜਾ ਹਾਜ਼ਰ ਹੋਊਗਾ। ਦਿਲ ਕਿੰਨਾ ਕੁ ਦੁਖੀ ਹੁੰਦਾ ਜਦੋਂ ਦਿਲ ਦੁਖੀ ਤਾਂ ਜੀ ਆਇਆ ਜਿੰਨੀ ਇਹਦੀ ਸਮਾਈ ਹੋਈ ਵੀ ਹੈਗੀ, ਜਿਹੜੇ ਹਿਸਾਬ ਨਾਲ ਖਰਚਾ ਹੋਇਆ ਪਿਆ ਕੁਝ ਵੀ ਨਹੀਂ ਮੋੜਦਾ। ਤੇ ਲੇਬਰਾਂ ਵੀ ਇਸ ਚੀਜ਼ ਤੋਂ ਦੁਖੀ ਨਹੀਂ ਗੀਆਂ ਕਿਉਂਕਿ ਲੇਬਰਾਂ ਇੱਕ ਨਾਲੇ ਕੋਰਾ ਮਾਰ ਗਿਆ ਜੀ, ਫਿਰ ਵੀ ਆਲੂ ਨੂੰ ਨਹੀਂ ਪੁੱਛ ਰਿਹਾ। ਜੇ ਕਿਤੇ ਕੋਰਾ ਨਾ ਮਾਰਦਾ ਤਾਂ ਆਲੂ ਦਾ ਕੋਈ ਹੱਲ ਹੀ ਨਹੀਂ ਸੀ ਹੋਣਾ। ਕਹਿੰਦੇ ਸਾਈਜ਼ ਵੀ ਨਹੀਂ ਬਣਿਆ ਓਡਾ ਵੱਡਾ। ਸ਼ਾਇਦ ਫਿਰ ਕੋਰਾ ਮਾਰਨ ਕਾਰਨ ਹੈ ਜੀ। 200 ਗੱਟਾ ਆਲੂ ਨਿਕਲਦਾ, 100 ਤੋਂ ਲੈ ਕੇ 200 ਗੱਟਾ ਨਿਕਲਦਾ। ਉਹ ਲਾ ਲਓ ਵੀ 200 ਰੁਪਏ ਦਾ ਰੇਟ ਆ, 20,000 ਰੁਪਏ ਦਾ ਹੁੰਦਾ, ਜਦ ਕਿ ਬੀਜਣ ਵੇਲੇ 40,000 ਰੁਪਏ ਖਰਚਾ ਹੁੰਦਾ ਇਕੱਲਾ ਆਲੂ ਬੀਜਣ ਵੇਲੇ। ਉਦੋਂ ਬਾਅਦ ਦਾ ਖਰਚਾ ਸਾਰਾ ਉੱਪਰ ਪਿਆ ਜੀ। ਲੇਬਰ ਵੀ ਬਹੁਤ ਮਹਿੰਗੀ ਪੈ ਜਾਂਦੀ। ਬਹੁਤ ਪੈ ਜਾਂਦੀ ਸਾਰਾ ਖਰਚਾ। ਤੁਸੀਂ ਐਂ ਮੰਨ ਕੇ ਚੱਲ ਪਓ ਵੀ ਹੁਣ ਜਿਹੜੇ ਆਲੂ 'ਚ ਲਾ ਲਓ ਤੀਜਾ ਹਿੱਸਾ ਤਾਂ ਲੇਬਰ ਹੀ ਪੈ ਜੂਗੀ ਨਾ। ਜੇ 200 ਦੇ ਰੇਟ ਦੇ ਹਿਸਾਬ ਨਾਲ ਚੱਲਾਂਗੇ ਤੀਜਾ ਹਿੱਸਾ ਲੇਬਰ ਪੈ ਜੂ ਇਕੱਲੀ ਇਹਦੇ ਤੇ। ਵੀ ਆਲੂ ਦੀ ਇੱਥੇ ਤੋਂ ਐਂ ਲਾ ਲਓ ਵੀ ਪੋਜੀਸ਼ਨ ਇੰਨਾ ਕਿਸਾਨ ਦੁਖੀ ਕਰ ਰੱਖਿਆ ਹੈ ਵੀ ਹੋ ਸਕਦਾ ਵੀ ਦੁਆਰਾ ਸਰਕਾਰਾਂ ਨੂੰ ਕੁਛ ਨਾ ਕੁਛ ਚਾਹੀਦਾ ਜੀ ਵੀ ਇਹਦਾ ਫਿਕਸ ਰੇਟ ਦੇਵੇ। ਘੱਟੋ ਘੱਟ ਨਾ ਵਾਲਾ 400 ਰੁਪਏ ਜੇ ਰੇਟ ਖੇਤ 'ਚ ਆਲੂ ਵਿਕੂਗਾ ਤਾਂ ਕਿਸਾਨ ਨੂੰ ਪੜਤਾ ਪੈਂਦਾ ਜੀ। ਕਿੰਨਾ ਕੁ ਸਮਾਂ ਹੋ ਗਿਆ ਤੁਹਾਨੂੰ ਆਲੂ ਦੀ ਖੇਤੀ ਕਰਦਿਆਂ ਨੂੰ? ਆਲੂ ਨੂੰ 25 ਸਾਲ ਹੋ ਗਏ ਜੀ ਲਾਉਂਦਿਆਂ ਨੂੰ। ਪਰ ਜਿਹੜਾ ਆਹ ਸਾਲ ਆ ਗਿਆ ਪਹਿਲਾ ਸਾਲ ਦੇਖਦੇ ਜੀ ਅੱਜ ਤਾਈਂ ਇੰਨੀ ਬੁਰੇ ਹਾਲ ਨਹੀਂ। ਜਿਹੜੇ ਲੋਟ ਤੋਂ ਕੋਰੇ ਦਾ ਨੁਕਸਾਨ ਹੋਇਆ ਸੀਗਾ ਆਲੂ ਨੂੰ ਐਂ ਸੀ ਵੀ ਸਮਾਨਾਂ ਤੇ ਜਾਊਗਾ, ਪਰ ਆਲੂ ਨੂੰ ਫੇਰ ਨਹੀਂ ਕੋਈ ਪੁੱਛ ਰਿਹਾ। ਜਿਵੇਂ ਆੜਤ ਦਾ ਖਰਚਾ ਪੈਂਦਾ ਜਾਂ ਹੋਰ ਰੇਹਾਂ ਸਪਰੇਹਾਂ ਦਾ ਖਰਚਾ ਪੈਂਦਾ ਉਹ ਬਾਕੀ ਰਹਿ ਜਾਂਦਾ। ਉਹ ਬਾਕੀ ਰਹਿ ਜਾਂਦਾ ਜੀ। ਸਾਰੇ ਖਰਚੇ ਉੱਪਰ ਨੇ ਅਜੇ। ਬਾਰਦਾਨਾ ਵੀ ਦੱਸ ਰਿਹਾ ਸੀ ਇੱਕ ਕਿਸਾਨ, ਕਹਿੰਦਾ ਕਿ 30-31 ਰੁਪਏ ਪੈ ਰਿਹਾ ਹੈਗਾ। ਹਾਂ ਬਾਰਦਾਨਾ 30 ਉਹ ਤਾਂ ਆਏ ਸਾਲ ਹੀ ਪੈਂਦਾ ਜੀ। ਗੱਲ ਤਾਂ ਐਂ ਹੁੰਦਾ ਨਾ ਜਦੋਂ ਰੇਟ ਹੋਵੇ ਸਭ ਕੁਛ ਲੁਕ ਜਾਂਦਾ। ਐਤੀ ਤੋਂ ਰੌਲਾ ਕੀ ਪੈ ਰਿਹਾ ਵੀ ਜਦੋਂ ਕੁਛ ਕਮਾਈ ਦਿਖ ਨਹੀਂ ਰਹੀ, ਇਕੱਲਾ ਖਰਚੇ ਦਿਖ ਰਿਹਾ, ਉਦੋਂ ਹੀ ਸੋਚਣ ਨੂੰ ਮਜਬੂਰ ਹੋਣਾ ਪੈ ਰਿਹਾ ਕਿਸਾਨ ਨੂੰ ਵੀ ਇਹਦਾ ਕੀ ਕਰਿਆ ਜਾਵੇ। ਡੀਜ਼ਲ ਵਗੈਰਾ ਬਹੁਤ ਮਹਿੰਗਾ ਪੈਂਦਾ। ਹਾਂ ਡੀਜ਼ਲ ਤਾਂ ਪੈਣਾ ਹੀ ਪੈਣਾ ਜੀ। ਡੀਜ਼ਲ ਤਾਂ ਹੁਣ ਐਂ ਲਾ ਲਓ ਵੀ ਜਿਹੜੀ ਹੁਣ ਕਿੱਲੇ ਦੇ ਪਟਾਈ ਤੇ 15 ਲੀਟਰ ਦਾ ਖਰਚਾ ਪੈ ਜਾਂਦਾ। 15 ਲੀਟਰ ਦਾ ਕਿੰਨਾ ਖਰਚਾ ਆ ਗਿਆ ਹੁਣ ਤੱਕ ਦਾ? ਟੋਟਲ ਕਿੰਨਾ ਖਰਚਾ ਆ ਗਿਆ ਜਿਹੜਾ ਕਿ ਇੱਕ ਕਿੱਲੇ ਦੀ ਪਟਾਈ ਸੰਭਾਈ ਬੀਜ ਵਗੈਰਾ ਲਾ ਕੇ? ਜੇ ਸਾਰਾ ਹਿਸਾਬ ਲਾ ਕੇ ਤਾਂ ਜੀ ਐਂ ਮੰਨ ਕੇ ਚੱਲੋ ਪੋ ਵੀ 76 ਤੋਂ ਲੱਖ ਰੁਪਏ 'ਚ ਖਰਚਾ ਆ ਜਾਂਦਾ ਇੱਕ ਕਿੱਲੇ ਤੇ। 70,000 ਤੋਂ ਲੱਖ ਰੁਪਏ? ਲੱਖ ਰੁਪਏ 'ਚ। ਫਿਰ ਸਰਕਾਰ ਦਾ ਕੋਈ ਨੁਮਾਇੰਦਾ ਪਹੁੰਚ ਕਰੀ, ਜਿਵੇਂ ਵੋਟਾਂ ਮੰਗਣ ਆਉਂਦੇ ਨੇ ਵਲੰਟੀਅਰ ਜਾਂ ਕੋਈ ਹੋਰ ਤੁਹਾਡੇ ਤੱਕ ਪਹੁੰਚ ਕਰੀ? ਨਾ ਜੀ ਇਹੀ ਤਾਂ ਗੱਲ ਆ ਨਾ ਜੀ। ਪਤਾ ਕੀ ਹੈ ਜਿਹੜੀ ਗੱਲ ਸਭ ਤੋਂ ਮੇਨ ਰੌਲਾ ਕੀ ਹੈ ਇਸੇ ਚੀਜ਼ ਦੀ ਰੌਲਾ ਨਾ ਵੀ ਸਰਕਾਰ ਇਹਦੇ 'ਚ ਵੀ ਕੋਈ ਇਹਦਾ ਫਿਕਸ ਰੇਟ ਦੇਵੇ। ਮੈਂ ਨਹੀਂ ਕਹਿੰਦਾ ਬਾਹਲਾ ਦੇਵੇ, ਕੁਛ ਪਤਾ ਤਾਂ ਲੱਗੇ ਨਾ ਕਿਸਾਨ ਨੂੰ। ਜਿਵੇਂ ਇਹਦਾ ਫਿਕਸ ਰੇਟ 300 ਤੋਂ 400 ਤੱਕ ਹੋਵੇ ਵੀ ਇਦੋਂ ਘੱਟ ਕੋਈ ਖਰੀਦ ਨਹੀਂ ਸਕਦਾ, ਆਪੇ ਇੰਨੇ ਨੂੰ ਮਾਲ ਲੱਗੇ। ਜਦੋਂ ਜਮਾਂ ਹੀ ਪੁੱਛਦੇ ਨਹੀਂ ਗਏ। ਹੁਣ ਵਿੱਚ ਕਿਸਾਨ ਤਾਂ ਜਿਹੜੇ ਨਵੇਂ ਕਿਸਾਨ ਜੁੜੇ ਆ ਵਿਚਾਰੇ, ਉਹਨਾਂ ਨੂੰ ਤਾਂ ਜ਼ਿਆਦਾ ਬੁਰਾ ਹਾਲ ਹੋ ਜਾਊਗਾ। ਉਹਨਾਂ ਨੂੰ ਤਾਂ ਐਂ ਮੰਨ ਲਓ ਵੀ ਸਾਰਾ ਖਰਚਾ ਕੋਲੋਂ ਆ ਜਾਂਦਾ ਗਾ। ਉਹ ਅਗਲਾ ਠੇਕੇ ਤੇ ਜ਼ਮੀਨਾਂ ਲੱਗੀਆਂ ਹੋਈਆਂ ਨੇਗੀਆਂ, ਉਹ ਆਪਦਾ ਜਿਹੜਾ ਕਿੱਲਾ ਅੱਧਾ ਕਿੱਲਾ ਹੁੰਦਾ ਉਹ ਵੀ ਵਾਅ ਕਰਨਾ ਪੈਂਦਾ ਅਗਲੇ ਨੂੰ। ਜਿਹੜਾ ਵੱਡਾ ਕਿਸਾਨ ਉਹ ਬਚ ਜਾਂਦਾ, ਜਿਹੜਾ ਛੋਟਾ ਕਿਸਾਨ ਉਹ ਮਾਰਿਆ ਜਾਂਦਾ ਨਹੀਂ। ਉਹ ਵੱਡੇ ਦੇ ਚਲੋ ਪਹਿਲਾਂ ਕਮਾਏ ਵੀ ਨੇ, ਇਹ ਨਹੀਂ ਹੈਗੇ ਵੀ ਵੱਡਾ ਬਚ ਜੂ ਕਮਾ ਉਹਦੇ। ਚਲੋ ਐਂ ਪਹਿਲਾਂ ਕਮਾਏ ਹੁੰਦੇ। ਗਰੀਬ ਕਿਸਾਨ ਦਾ ਤਾਂ ਫਿਰ ਜ਼ਿਆਦਾ ਨੁਕਸਾਨ ਹੋਇਆ। ਜਿਹੜਾ ਨਵਾਂ ਜੁੜਿਆ ਪਿਆ ਪਹਿਲੀ ਵਾਰ ਹੀ ਮੰਨਿਆ ਜਾਣਾ ਨਾ, ਇਹ ਬਹੁਤ ਵੱਡੀ ਗੱਲ ਹੈ ਨਾ। ਇਸ ਕਰਕੇ ਸਰਕਾਰਾਂ ਤੇ ਆਸ ਸੀਗੀਆਂ ਵੀ ਨਵੀਂ ਸਰਕਾਰ ਸੀਗੀ ਭਗਵੰਤ ਮਾਨ ਜੀ ਦੀ ਵੀ ਇਹ ਕੁਛ ਨਾ ਕੁਛ ਸੋਚਣਗੇ, ਪਰ ਕੋਈ ਸਰਕਾਰ ਦੀ ਇਸ ਕੰਮ ਗੱਲ ਵੀ ਨਹੀਂ ਕੋਈ ਨਹੀਂ ਕਰਨੀ ਗੀ। ਉਹਦਾ ਆਪਦੇ ਰੌਲੇ ਚ ਤੁਰੇ ਫਿਰਦੇ ਆ ਜੀ। ਇੱਥੋਂ ਦਾ 4 ਕਿਲੋਮੀਟਰ ਤੇ ਆ ਉਗੂ ਕੇ ਪਿੰਡ ਲਾਭ ਵਿਧਾਇਕ ਨੇ ਇੱਥੋਂ ਦੇ 4 ਕਿਲੋਮੀਟਰ ਤੇ ਹੈ ਜੀ। ਉਹਨਾਂ ਨੂੰ ਵੀ ਪਤਾ ਹੋਣਾਗਾ ਵੀ ਉਹਨਾਂ ਦਾ ਗੇੜਾ ਹੀ ਨਹੀਂ ਮਾਰਿਆ ਜੇ ਪਹਿਲਾਂ ਭੁੱਲਾਂ ਵਾਲੇ ਦਾ ਗੇੜਾ ਮਾਰ ਲੈਂਦੇ ਸੀ। ਉਹਨਾਂ ਦਾ ਇਹ ਚੀਜ਼ ਬਾਰੇ ਉਹ ਤਾਂ ਗਿਆਨ ਹੀ ਨਹੀਂ ਲੈਂਦਾ ਇਹਨਾਂ ਚੀਜ਼ਾਂ ਦਾ। ਪਹਿਲਾਂ ਵਾਲੇ ਤਾਂ ਕਹਿੰਦੇ ਭੋਗ ਭਾਗ ਤੇ ਆ ਜਾਂਦੇ ਸੀ, ਹੁਣ ਵਾਲੇ ਤਾਂ ਆਉਂਦੇ ਵੀ ਆ ਜਾਂਦੇ ਸੀ ਜੀ। ਉਹ ਵੀ ਇਹਨਾਂ ਚੀਜ਼ਾਂ ਦਾ ਫਿਰ ਵੀ ਗਿਆਨ ਲੈ ਲੈਂਦੇ ਸੀ, ਮਾੜਾ ਮੋਟਾ ਪਤਾ ਕਰ ਲੈਂਦੇ ਕਿਸਾਨ ਦੁਖੀ ਆ। ਉਹ ਤਾਂ ਇਸ ਚੀਜ਼ ਬਾਰੇ ਦੇਖ ਵੀ ਨਹੀਂ ਰਹੇ ਜੀ ਕੀ ਹੋ ਰਿਹਾ ਹੈਗਾ ਜੀ। ਤਾਂ ਅਸੀਂ ਅੱਜ ਕਿਸਾਨਾਂ ਦੀ ਗੱਲ ਕਰ ਰਹੇ ਹਾਂ। ਕੋਸ਼ਿਸ਼ ਕਰਾਂਗੇ ਕਿ ਇਹ ਜਿਹੜੀ ਸਪੈਸ਼ਲ ਰਿਪੋਰਟ ਆ, ਜਿਹੜੀ ਸਪੈਸ਼ਲ ਤੁਹਾਡੇ ਤੱਕ ਅਸੀਂ ਇੱਕ ਮੁਲਾਕਾਤ ਆ ਕਿਸਾਨਾਂ ਦੀ ਪਹੁੰਚਾਈ ਆ, ਕੋਸ਼ਿਸ਼ ਕਰਾਂਗੇ ਕਿ ਇਸ ਨੂੰ ਸੁਣ ਕੇ ਸ਼ਾਇਦ ਕਿਤੇ ਨਾ ਕਿਤੇ ਜਾ ਕੇ ਮਿਨਿਸਟਰਾਂ ਦੇ, MLA ਦੇ ਜਾਂ ਕਿਤੇ ਨਾ ਕਿਤੇ ਜਾ ਕੇ ਸਰਕਾਰ ਦੇ ਕੰਨ 'ਤੇ ਥੋੜ੍ਹੀ ਜਿਹੀ ਜੂੰ ਸਰਕੇ। ਤਾਂ ਤੁਸੀਂ ਜੁੜੇ ਰਹਿਣਾ ਨਿਊਜ਼ TV ਦੇ ਨਾਲ। ਅੱਗੇ ਚੱਲਦੇ ਹਾਂ, ਹੋਰ ਲੋਕਾਂ ਦੇ ਨਾਲ ਮੁਲਾਕਾਤ ਦੀ ਕੋਸ਼ਿਸ਼ ਕਰਾਂਗੇ। ਕਿਸੇ ਨੂੰ ਨੀਵਾਂ ਦਿਖਾਉਣ ਦੇ ਲਈ ਨਹੀਂ ਕਰ ਰਹੇ ਅਸੀਂ ਇਹ ਸਪੈਸ਼ਲ ਰਿਪੋਰਟ। ਉਹਨਾਂ ਕਿਸਾਨਾਂ ਦੇ ਖੇਤਾਂ ਦੇ ਵਿੱਚ ਜਾ ਰਹੇ ਹਾਂ ਜਿਹੜੇ ਕਿਸਾਨ ਇੱਕ ਤਾਂ ਪੂਰੀ ਦੁਨੀਆ ਦਾ ਢਿੱਡ ਭਰਦੇ ਨੇ, ਅਤੇ ਦੂਸਰਾ ਉਹਨਾਂ ਨੂੰ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ। ਉਹ ਮੁਸ਼ਕਲਾਂ ਕਾਫੀ ਵੱਡੀਆਂ ਹੁੰਦੀਆਂ ਨੇ ਉਹਨਾਂ ਕਿਸਾਨਾਂ ਦੇ ਲਈ। ਕਈ ਥਾਵਾਂ 'ਤੇ ਉਹਨਾਂ ਕਿਸਾਨਾਂ ਦੀਆਂ ਸਿਰਾਂ ਦੇ ਪੱਗਾਂ ਹੁੰਦੀਆਂ ਨੇ ਜਿਹੜੀਆਂ ਗਲਾਂ ਦੇ ਰੱਸੇ ਬਣ ਜਾਂਦੀਆਂ ਨੇ। ਕਈ ਕਿਸਾਨਾਂ ਦੇ ਹੱਥਾਂ ਦੇ ਵਿੱਚ ਮੋਨੋ ਦੀਆਂ ਸ਼ੀਸ਼ੀਆਂ ਆ ਜਾਂਦੀਆਂ ਨੇ। ਕਈ ਕਿਸਾਨਾਂ ਦੇ ਹੱਥਾਂ ਦੇ ਵਿੱਚ ਬਲਦਾਂ ਦੇ ਗਲਾਂ ਦੇ ਰੱਸੇ
ਉਹ ਕਿਸਾਨਾਂ ਦੇ ਗਲਾਂ ਦੇ ਰੱਸੇ ਬਣ ਜਾਂਦੇ ਨੇ। ਤੇ ਕਈ ਖਬਰਾਂ ਜਿਹੜੀਆਂ ਕਿ ਸਾਹਮਣੇ ਆਉਂਦੀਆਂ ਨੇ, ਉਹ ਖਬਰਾਂ ਆਖਰ ਕਿਉਂ ਬਣਦੀਆਂ ਨੇ ਖੁਦਕੁਸ਼ੀਆਂ ਦਾ ਕਾਰਨ? ਤਾਂ ਉਹ ਇੱਕ ਵੱਡਾ ਕਾਰਨ ਆ, ਜਦੋਂ ਕਿਸਾਨ ਆਪਣੇ ਖੇਤ ਦੇ ਵਿੱਚੋਂ ਫਸਲ ਉਗਾਉਂਦੇ ਨੇ, ਜਦੋਂ ਕਿਸਾਨ ਆਪਣੇ ਖੇਤ ਦੇ ਵਿੱਚ ਪੁੱਤਾਂ ਵਾਂਗੂ ਪਾਲੀ ਫਸਲ ਦਾ ਮੁੱਲ ਵੱਟਣ ਦੀ ਕੋਸ਼ਿਸ਼ ਕਰਦੇ ਨੇ, ਤਾਂ ਉਹਨਾਂ ਨੂੰ ਉਹ ਬਣਦਾ ਮੁੱਲ ਆ ਜਿਹੜਾ ਉਹ ਨਹੀਂ ਮਿਲਦਾ। ਤਾਂ ਅਸੀਂ ਜਿੰਨੇ ਵੀ ਕਿਸਾਨਾਂ ਦੇ ਕੋਲ ਗਏ ਆ, ਹਰ ਇੱਕ ਦਾ ਦਰਦ ਬਿਆਨ ਕਰਨ ਦੀ ਕੋਸ਼ਿਸ਼ ਕਰੀ ਆ। ਕਿਸੇ ਨੇ ਦੱਸਿਆ ਕਿ ਸਾਨੂੰ 1 ਲੱਖ ਤੋਂ ਵੱਧ ਦਾ ਜਿਹੜਾ ਕਿ ਰੇਟ 1 ਕਿੱਲੇ ਦਾ ਪਿਆ ਗਾ ਆਲੂ ਪੈਦਾ ਕਰਨ ਦੇ ਵਿੱਚ। ਕਿਸੇ ਨੇ ਦੱਸਿਆ ਕਿ ਸਾਨੂੰ ਜਿਹੜੀ ਲੇਬਰ ਆ ਉਸ ਦਾ ਖਰਚਾ ਵੀ ਨਹੀਂ ਮੁੜ ਰਿਹਾ। ਕਿਸੇ ਨੇ ਦੱਸਿਆ ਕਿ ਸਾਨੂੰ ਰੇਹਾਂ ਦਾ ਖਰਚਾ ਨਹੀਂ ਮੁੜ ਰਿਹਾ, ਤੇ ਕਿਸੇ ਨੇ ਦੱਸਿਆ ਕਿ ਸਾਨੂੰ ਡੀਜ਼ਲ ਦਾ ਖਰਚਾ ਨਹੀਂ ਮੁੜ ਰਿਹਾ। ਤਾਂ ਇਸੇ ਤਰ੍ਹਾਂ ਅਸੀਂ ਅੱਜ ਕਿਸਾਨ ਭੋਲਾ ਸਿੰਘ ਦੇ ਕੋਲ ਪਹੁੰਚੇ ਹਾਂ, ਤਾਂ ਇਹਨਾਂ ਦੇ ਨਾਲ ਗੱਲਬਾਤ ਕਰਾਂਗੇ, ਕਿਉਂਕਿ ਇਹਨਾਂ ਨੇ ਵੀ 7 ਤੋਂ 8 ਕਿੱਲੇ ਜਿਹੜੇ ਕਿ ਆਲੂਆਂ ਦੇ ਲਗਾਏ ਸੀ। ਮੇਰੇ ਪਿੱਛੇ ਢੇਰ ਲੱਗਿਆ ਆਲੂਆਂ ਦਾ, ਤੁਸੀਂ ਦੇਖ ਸਕਦੇ ਹੋ, ਪਰਾਲੀ ਦੇ ਨਾਲ ਢਕੇ ਨੇ, ਤਾਂ ਕਿ ਇਹਨਾਂ ਨੂੰ ਬਚਾਇਆ ਜਾ ਸਕੇ, ਧੁੱਪ ਤੋਂ ਬਚਾਇਆ ਜਾ ਸਕੇ, ਕਿਸੇ ਫੰਗਸ ਤੋਂ ਬਚਾਇਆ ਜਾ ਸਕੇ। ਤਾਂ ਅਸੀਂ ਪਹਿਲਾਂ ਸਵਾਗਤ ਕਰਦੇ ਹਾਂ ਜੀ, ਬਹੁਤ ਬਹੁਤ ਸਵਾਗਤ ਆ ਤੁਹਾਡਾ ਇੰਡੋਜ਼ ਟੀਵੀ ਤੇ। ਸਤਿ ਸ਼੍ਰੀ ਅਕਾਲ ਜੀ। ਅੱਜ ਰੇਟ ਕਿੰਨਾ ਕੁ ਚੱਲ ਰਿਹਾ ਤੇ ਕੀ ਕੁਛ ਪੱਲੇ ਪੈ ਰਿਹਾ ਤੁਹਾਡੇ? ਅੱਜ ਮਾਰਕੀਟ ਦੇ ਵਿੱਚ ਕੋਈ ਰੇਟ ਨਹੀਂ ਜੀ, ਨਾ ਕੋਈ ਵਪਾਰੀ ਹੈ। ਤੇ ਅੱਜ ਕੁਆਂਟਲ ਦਾ ਰੇਟ ਇਹਦਾ 400 ਤੋਂ ਲੈ ਕੇ 500 ਦੇ ਦਰਮਿਆਨ। ਤੇ ਇਹਦੇ ਉੱਤੇ ਇੰਨਾ ਕੀ ਸਾਡਾ ਖਰਚਾ ਆ ਰਿਹਾ ਹੈਗਾ। ਤੇ ਜੇ ਇਹ ਮਤਲਬ ਮਾਰਕੀਟ ਦੇ ਵਿੱਚ ਸਾਨੂੰ ਰੇਟ ਨਹੀਂ ਮਿਲਦਾ, ਜਾਂ ਮਾਰਕੀਟ ਦੇ ਵਿੱਚ ਆਲੂ ਚੱਕਿਆ ਨਹੀਂ ਜਾਂਦਾ, ਤਾਂ ਉਹ ਖਰਚਾ ਵੀ ਸਾਡੇ ਸਿਰ ਪਊਗਾ। ਤੇ ਮੁਨਾਫਾ ਤਾਂ ਇਹਦੇ ਵਿੱਚ ਕੋਈ ਹੈ ਹੀ ਨਹੀਂ ਅੱਜ ਇਸ ਟਾਈਮ। ਉਹ ਕਿਸਾਨ ਦਾ ਮਤਲਬ ਖਰਚਾ ਪੂਰਾ ਹੋ ਰਿਹਾ ਹੈਗਾ ਜਿਹਦੇ ਕੋਲੇ ਬੀ ਆਪਦਾ ਗਾ। ਜਿਹਨੇ ਬੀ ਮੁੱਲ ਲੈ ਕੇ ਪਾਇਆ ਉਹਨੂੰ ਤਾਂ ਮਤਲਬ ਹੋਰ ਵੀ ਲਾਸ ਆ ਇਹਦੇ ਵਿੱਚ। ਤੇ ਅੱਜ ਸਥਿਤੀ ਇਹ ਬਣੀ ਹੋਈ ਆ, ਜਿਹੜਾ ਲੇਬਰ ਦਾ ਪੈਸਾ ਜਾਂ ਜਿੰਨਾ ਰੇ ਕੂੜਾ, ਜਿੰਨੀ ਦਵਾਈ ਕੀੜੇ ਮਾਰ ਪਾਈ ਜਾਂ ਕੋਈ ਵੀ ਪਾਈ, ਆ ਬਾਰਦਾਨਾ ਲੈਤਾ, ਹੁਣ ਉੱਤੇ ਸਟੋਰ ਦਾ ਖਰਚਾ ਪੈਣਾ ਗਾ। 400 ਰੁਪਏ ਗੱਟਾ ਸਾਨੂੰ ਆਪਦਾ ਖਰਚਾ ਪੈ ਜਾਣਾ ਇਹਦਾ। 90 ਰੁਪਏ 100 ਰੁਪਏ ਸਟੋਰ ਦਾ ਖਰਚਾ, 35 ਰੁਪਈਆਂ ਦਾ ਗੱਟਾ, ਤੇ ਜਾਣ ਆਉਣ ਦਾ ਖਰਚਾ 150 ਰੁਪਈਆ ਗੱਟੇ ਦਾ ਖਰਚਾ ਪੈਣਾ ਹਜੇ ਇਦੋਂ ਬਾਅਦ। ਤੇ ਸਾਨੂੰ ਮਤਲਬ ਇਹ ਲਾਸ 'ਚ ਹੀ ਤੁਰਿਆ ਜਾਣਾ ਇਦੋਂ ਗਾਹਾਂ। ਅੱਗੇ ਜੇ ਕੋਈ ਮਾਰਕੀਟ ਸਰਕਾਰ ਉਪਲਬਧ ਕਰਾਉਂਦੀ ਆ, ਜੇ ਕੋਈ ਬਾਰਡਰ ਖੋਲ੍ਹੇ, ਜਿਵੇਂ ਅੱਜ ਪਾਕਿਸਤਾਨ ਦੇ ਵਿੱਚ ਕੀ ਹਾਲਾਤ ਨੇ, ਬਾਰਡਰ ਖੋਲ੍ਹੇ, ਕੋਈ 2 ਰੁਪਏ ਰੇਟ ਬਣੇ, ਤਾਂ ਇਹ ਮਤਲਬ ਭਰਪਾਈ ਕਰਨਗੇ, ਨਹੀਂ ਕੋਈ ਹੱਲ ਨਹੀਂ ਇਹਦਾ ਭਰਪਾਈ ਦਾ। ਸਰਕਾਰਾਂ ਦਾ ਕੋਈ ਨੁਮਾਇੰਦਾ? ਸਰਕਾਰ ਇਹ ਸਬਜ਼ੀ ਦੇ ਵਿੱਚ ਆ ਜਾਂਦਾ ਜੀ, ਸਬਜ਼ੀ ਵੱਲ ਸਰਕਾਰ ਦਾ ਹਜੇ ਕੋਈ ਧਿਆਨ ਨਹੀਂ। ਤੇ ਫੂਡ ਪ੍ਰੋਸੈਸਿੰਗ ਪਲਾਟ ਲੱਗਣ, ਜਿੱਥੇ ਜਿੱਥੇ ਮਤਲਬ ਆਲੂ ਦੀ ਹੱਬ ਆ ਗਈ, ਜਿਵੇਂ ਅਡੋਡੀ ਏਰੀਏ ਨੇ, 1-2 ਪਲਾਟ ਹੈ ਵੀ ਆ ਪੰਜਾਬ ਦੇ ਵਿੱਚ, ਪਰ ਉਹ ਇੰਨਾ ਮੈਨੇਜ ਨਹੀਂ ਕਰ ਸਕਦੇ। ਜਿਵੇਂ ਜਦੋਂ ਦੁਕਾਨ ਦੇ ਉੱਪਰ ਜਾਂਦੇ ਨੇ ਜਵਾਕ, ਚਿਪਸ ਲੈਂਦੇ ਨੇ, ਲੇਜ਼ ਲੈਂਦੇ ਨੇ, ਉਹਨਾਂ ਦਾ ਰੇਟ ਬਹੁਤ ਜ਼ਿਆਦਾ ਆ। ਤੁਸੀਂ ਆ ਲਾ ਲਓ ਜੀ, ਅੱਜ ਕੰਪਨੀਆਂ 10-20 ਗ੍ਰਾਮ ਦੀ ਚਿਪਸ 10 ਰੁਪਈਆਂ ਦੀ ਵੇਚ ਰਹੀਆਂ ਨੇ। ਤੇ ਇੱਥੇ ਤੁਸੀਂ ਆ ਲਾ ਲਓ ਵੀ ਅੱਜ 2 ਰੁਪਏ ਕਿਲੋ ਵਿਕ ਰਿਹਾ ਹੈਗਾ। ਤੇ ਇਹਦਾ ਅੰਤਰ ਦੇਖ ਲਓ ਹੁਣ ਮਾਰਕੀਟ ਦੇ ਵਿੱਚ ਕਿਵੇਂ ਭਰਪਾਈ ਹੋਊਗੀ। ਇਹ ਖਰਚਾ ਵੀ ਨਹੀਂ ਪੂਰਾ ਹੋ ਰਿਹਾ। ਅੱਜ ਜਿਹਨੇ ਵੀ ਆਲੂ ਲਾ ਲਿਆ, ਕੱਲ੍ਹ ਨੂੰ ਤੋਬਾ ਕਰ ਜਾਂਦਾ, ਤੇ ਖਰਚਾ ਕਰਜ਼ਾ ਉਹਦੇ ਸਿਰ ਚੜ ਜਾਂਦਾ। ਜਿਹੜੇ ਆਲੂ ਦੇ ਕਿਸਾਨ ਨੇ, ਜਿਨ੍ਹਾਂ ਨੇ ਆਲੂ ਦੀ ਪੈਦਾਵਾਰ ਕਰੀ ਆ, ਕਿਸੇ ਨਾਲ ਬੈਠ ਕੇ ਕੋਈ ਸਲਾਹ ਮਸ਼ਵਰਾ ਕਰਿਆ ਹੋਵੇ ਵੀ ਆਪਾਂ ਮਿਲੀਏ ਤਾਂ ਸਹੀ ਕਿਸੇ ਲੀਡਰ ਨੂੰ? ਨਹੀਂ, ਬਹੁਤ ਵਾਰੀ ਮਿਲ ਚੁੱਕਿਆ ਵਾਂ। 20 ਸਾਲ ਦੀ ਖੇਤੀ ਕਰਦਾ। ਜਦੋਂ ਇਹਦਾ ਮੰਦਾ ਆਉਂਦਾ ਤਾਂ ਕੋਈ ਵੀ ਬਾਂਹ ਨਹੀਂ ਫੜਦਾ। ਜਦੋਂ ਕਿ ਮੰਦੇ ਵੇਲੇ ਤਾਂ ਸਰਕਾਰ ਨੂੰ ਬਾਂਹ ਫੜਨੀ ਚਾਹੀਦੀ ਹੈ। ਜਦੋਂ ਤੇਜ਼ੀ ਆ ਉਦੋਂ ਤਾਂ ਹਰ ਕੋਈ ਮਤਲਬ ਲੀਡਰ ਵੀ ਇਹ ਗੱਲ ਕਹਿ ਦਿੰਦੇ ਨੇ, ਜਾਂ ਸਰਕਾਰਾਂ ਵੀ ਇਹ ਗੱਲ ਕਹਿੰਦੀਆਂ ਨੇ ਵੀ ਜਿਹੜਾ ਬੜਾ ਭਾਅ ਮਿਲਿਆ। ਜਦੋਂ ਖੇਤੀ ਅੱਪ ਹੁੰਦੀ ਆ, ਅੱਪ ਨੂੰ ਪ੍ਰੋਸੈਸਿੰਗ ਪਲਾਟਾਂ ਰਾਹੀਂ ਹੋਰ ਬਹੁਤ ਤਰੀਕੇ ਨੇ, ਤੇ ਇਹਨੂੰ ਬਾਹਰ ਸਪੋਰਟ ਕਰਨ ਰਾਹੀਂ ਤੇ ਬਾਂਹ ਫੜਨੀ ਚਾਹੀਦੀ ਹੈ। ਹੁਣ ਇਸ ਟਾਈਮ ਅੱਜ ਆਲ ਓਵਰ 2-3 ਸੂਬਿਆਂ ਦੇ ਵਿੱਚ ਆਲੂ ਬੀਜਿਆ ਜਾਂਦਾ ਹੈਗਾ। ਸਾਰੀ ਹਾਹਾਕਾਰ ਮੱਚੀ ਹੋਈ ਹੈ। ਕਾਰਨ ਕੀ ਮੰਨਦੇ ਹੋ ਜਿਹੜਾ ਇਹ ਮੰਦਾ ਇੱਕਦਮ ਆ ਜਾਣਾ, ਇੱਕਦਮ ਤੇਜ਼ੀ ਆ ਜਾਣੀ, ਇਹਦਾ ਕਾਰਨ ਕੀ ਮੰਨਦੇ ਹੋ? ਕਾਰਨ ਫਸਲ ਕੁਛ ਮਤਲਬ ਜ਼ਿਮੀਂਦਾਰਾਂ ਨੂੰ ਇਹ ਗੱਲ ਬਾਰੇ ਦੱਸਿਆ ਹੀ ਨਹੀਂ ਜਾ ਰਿਹਾ ਵੀ ਜਦੋਂ ਹੁਣ ਫਸਲ ਅੱਪ ਹੁੰਦੀ ਆ, ਜ਼ਿਮੀਂਦਾਰ ਅੱਜ ਰੇਟ ਆ ਗਿਆ, ਮਤਲਬ ਕਿ ਬਜਾਂਦ ਘੱਟ ਸੀ ਇਹਦੀ, ਉਦੋਂ ਵੀ ਬਜਾਂਦ ਵੱਧ ਜਾਂਦੀ ਹੈ, ਅਗਲੇ ਸਾਲ ਵੱਧ ਜਾਂਦੀ ਹੈ, ਤੇ ਰੇਟ ਡਾਊਨ ਪੈ ਜਾਂਦਾ ਹੈ। ਪ੍ਰੋਟੈਕਸ਼ਨ ਵੱਧ ਗਈ, ਖਪਤ ਉਨੀ ਹੈ ਨਹੀਂ। ਜਦੋਂ ਉਸੇ ਹਿਸਾਬ ਨਾਲ ਜਾਂ ਤਾਂ ਮੈਨੇਜਿੰਗ ਕੀਤੀ ਜਾਵੇ ਵੀ ਆਹ ਏਰੀਆ ਆਲੂ ਦਾ ਲੱਗੂਗਾ, ਕਣਕ ਦਾ ਲੱਗੂਗਾ, ਕੋਈ ਪਲੈਨਿੰਗ ਤਾਂ ਹੋਵੇ ਨਾ। ਪਲੈਨਿੰਗ ਹੈ ਨਹੀਂ, ਜਿਵੇਂ ਜ਼ਿਮੀਂਦਾਰ ਆਪਦੇ ਹਿਸਾਬ ਨਾਲ ਚੱਲੀ ਜਾਂਦਾ ਉਵੇਂ ਸਿਸਟਮ ਚੱਲੀ ਜਾਂਦਾ। ਜਿਹੜੇ ਗਲਾਂ ਦੇ ਰੱਸੇ ਬਣਦੀਆਂ ਪੱਗਾਂ, ਉਹ ਫਿਰ ਮਤਲਬ ਇਹੀ ਸਿਸਟਮ ਬਣ ਜਾਂਦਾ ਜੀ। ਜਦੋਂ ਘਾਟਾ ਪੈ ਗਿਆ ਉਹਨੂੰ ਕੋਈ ਹੱਲ ਨਹੀਂ ਹੁੰਦਾ, ਤੇ ਹੱਲ ਨਹੀਂ ਹੁੰਦਾ ਤਾਂ ਫਿਰ ਉਹ
ਮੋਢਿਆਂ ਦੇ ਭਾਰ ਚੱਕੀ ਫਿਰਦਾ ਕਿਸਾਨ। ਮੋਢਿਆਂ ਦੇ ਭਾਰ ਜਿੰਨਾ ਚਿਰ ਚੱਕੀ ਫਿਰਦਾ ਅਕਸਰ ਨੂੰ ਇੱਕ ਦਿਨ ਡਿਪਰੈਸ਼ਨ 'ਚ ਆ ਕੇ ਉਹ ਕੁਝ ਵੀ ਕਰ ਸਕਦਾ। ਜਦੋਂ ਤੁਸੀਂ ਜਾਣਦੇ ਹੋ ਕਿਸੇ ਦੇ ਨਾਲ ਵੀ ਮੁਲਾਕਾਤ ਹੁੰਦੀ ਹੈ ਜਾਂ ਕਿੰਨੀ ਕੁ ਆਸ ਹੁੰਦੀ ਆ, ਉਮੀਦ ਹੁੰਦੀ ਹੈ ਕਿ ਫਸਲ ਹੋਊਗੀ, ਅਸੀਂ ਆਹ ਕੰਮ ਵੀ ਕਰ ਲਾਂਗੇ, ਅਸੀਂ ਆਹ ਕੰਮ ਵੀ ਕਰ ਲਾਂਗੇ? ਆਸਾਂ ਉਮੀਦਾਂ ਤਾਂ ਬਹੁਤ ਹੁੰਦੀਆਂ ਜੀ। ਹੁਣ ਗੱਲਾਂ ਤਾਂ ਮਤਲਬ ਸਰਕਾਰਾਂ ਤੇ ਆ, ਨਵੀਂ ਸਰਕਾਰ ਬਦਲਾਅ ਆਇਆਗਾ, ਹੋ ਸਕਦੀ ਆ ਵੀ ਕੋਈ ਬਾਂਹ ਫੜੇ ਤੇ ਪਰ ਇਹ ਕੇਂਦਰ ਦਾ ਕੰਮ ਆਗਾ। ਕੇਂਦਰ ਸਰਕਾਰ ਨੂੰ ਮਤਲਬ ਬਾਂਹ ਫੜਨੀ ਚਾਹੀਦੀ ਹੈ। ਨਹੀਂ, ਕੇਂਦਰ ਸਰਕਾਰ ਕਿਉਂ ਫੜੂ ਬਾਂਹ? ਕੇਂਦਰ ਸਰਕਾਰ ਅੱਜ ਪੰਜਾਬ ਸਰਕਾਰ ਆ, ਪੰਜਾਬ ਸਰਕਾਰ ਜਿੱਥੋਂ ਤੱਕ ਮਤਲਬ ਉਹਨਾਂ ਦੇ ਸੋਰਸ ਨੇ ਉਹ ਕਰ ਸਕਦੇ ਨੇ, ਪਰ ਜਿਹੜੀ ਬਾਹਰਲੀ ਸਪੋਰਟ ਆ ਗਈ ਉਹ ਤਾਂ ਕੇਂਦਰ ਸਰਕਾਰ ਦੇ ਹੱਥ ਆ ਨਾ। ਬਾਰਡਰ ਖੋਲ੍ਹਣੇ, ਹੋਰ ਕਰਨਾ, ਕਿੱਥੋਂ ਕਿੱਧਰ ਨੂੰ ਮਾਲ ਪਹੁੰਚਾਉਣਾ, ਕਿਹੜੇ ਦੇਸ਼ ਦੀ ਡਿਮਾਂਡ ਆ, ਉਹ ਤਾਂ ਕੇਂਦਰ ਦਾ ਕੰਮ ਆ ਨਾ। ਪੰਜਾਬ ਸਰਕਾਰ ਵੀ ਕਹਿੰਦੀ ਰਹੀ ਹੈ ਪੰਜਾਬ ਸਰਕਾਰ ਮੁੱਦਾ ਠਾਵੇ, ਉਹ ਤਾਂ ਉਹਨਾਂ ਤੋਂ ਆਪਾਂ ਨੂੰ ਆਸ ਹੈ। ਲੱਗਦਾ ਵੀ ਆਸ ਹੈਗੀ ਆ, ਕਿਉਂਕਿ ਪਿਛਲੇ ਦਿਨੀ ਬਜਟ ਸੈਸ਼ਨ ਚੱਲਿਆ ਪੰਜਾਬ ਸਰਕਾਰ ਦਾ। ਆਲੂ ਦੇ ਉੱਤੇ ਉਹਨਾਂ ਨੇ ਜੀ ਕੋਈ ਗੱਲ ਨਹੀਂ ਕਰੀ। ਬਜਟ ਸੈਸ਼ਨ ਚੱਲਿਆ ਭਾਵੇਂ ਦੀ, ਆਲੂ ਦੇ ਉੱਤੇ ਕੋਈ ਗੱਲ ਨਹੀਂ ਹੋਈ। ਫੂਡ ਜਿਵੇਂ ਕਣਕ, ਚਾਵਲ, ਇਹਦੇ ਉੱਤੇ ਗੱਲਾਂ ਹੋ ਰਹੀਆਂ ਨੇ, ਦਾਲਾਂ ਦੇ ਉੱਤੇ ਹੋ ਰਹੀਆਂ ਨੇ। ਹੁਣ ਬਾਸਪਤੀ ਨੂੰ ਮਤਲਬ ਇਹਦੇ MSP ਦੇ ਘੇਰੇ ਵਿੱਚ ਲਿਆ ਰਹੇ ਨੇ ਤੇ ਪਰ ਜਿਹੜੀ ਮਤਲਬ ਸਬਜ਼ੀ ਆ ਗਈ ਜਾਂ ਤੁਸੀਂ ਵੈਜੀਟੇਬਲ ਦੇ ਵਿੱਚ ਆ ਗਈ ਜਾਂ ਤੁਸੀਂ ਲਾ ਲਓ ਫਰੂਟ ਲਾ ਲਓ, ਇਹਦੇ ਉੱਤੇ ਕੋਈ ਐਡੀ ਜੀ ਬਿਲਕੁਲ। ਤਾਂ ਅਸੀਂ ਅੱਜ ਮੁਲਾਕਾਤ ਆ ਜਿਹੜੀ ਇਹ ਕਿਸਾਨਾਂ ਦੇ ਨਾਲ ਇਸੇ ਕਰਕੇ ਕਰ ਰਹੇ ਹਾਂ, ਸਪੈਸ਼ਲ ਤੇ ਖਾਸ ਮੁਲਾਕਾਤ ਆ ਇਹ, ਕਿਉਂਕਿ ਪਿਛਲੇ ਦਿਨੀ ਜਦੋਂ ਅਸੀਂ ਮਹਾਰਾਸ਼ਟਰ ਦੀ ਖਬਰ ਦੇਖਦੇ ਹਾਂ ਤਾਂ ਮਹਾਰਾਸ਼ਟਰ ਦੀ ਖਬਰ ਦੇ ਵਿੱਚ ਕਿਸਾਨ ਰੋਂਦੇ ਨਜ਼ਰ ਆਉਂਦੇ ਨੇ। ਕਿਸਾਨ ਕਹਿੰਦੇ ਨੇ ਕਿ ਜੇਕਰ ਅਸੀਂ ਆਪਣੇ ਬੱਚਿਆਂ ਨੂੰ 10 ਰੁਪਏ ਦੀ ਆਈਸਕ੍ਰੀਮ ਲੈ ਕੇ ਦੇਣੀ ਆ ਤਾਂ ਸਾਨੂੰ 5 ਕਿਲੋ ਪਿਆਜ਼ ਆ ਜਿਹੜਾ ਉਹ ਵੇਚਣਾ ਪੈਂਦਾ ਗਾ। ਜੇਕਰ ਅਸੀਂ ਆਪਣੇ ਬੱਚਿਆਂ ਨੂੰ 300 ਦੇ ਬੂਟ ਲੈ ਕੇ ਦੇਣੇ ਆ ਤਾਂ ਸਾਡੇ ਜੇਬਾਂ ਦੇ ਵਿੱਚ ਖਰਚਾ ਨਹੀਂ ਹੈਗਾ। ਕੀ ਪੰਜਾਬ ਦੇ ਕਿਸਾਨਾਂ ਨਾਲ ਵੀ ਅਜਿਹਾ ਹੋਣ ਜਾ ਰਿਹਾ? ਇਹੀ ਕੁਝ ਹੋਈ ਜਾਂਦਾ ਜੀ, ਦਿਸੀ ਜਾਂਦਾ ਹੁਣ ਆਪਾਂ ਨੂੰ ਇਹੀ ਕੁਝ ਹੋ ਰਿਹਾ ਹੈਗਾ। ਜਦੋਂ ਅੱਜ ਤੁਸੀਂ ਲੈ ਲਓ ਇੰਨੀ ਖਰਚਾ ਕਰਕੇ, ਮਿਹਨਤ ਕਰਕੇ ਤੇ ਵੱਟਿਆ ਕੁਝ ਜਾ ਨਹੀਂ ਰਿਹਾ, ਉਸੇ ਪਾਸੇ ਨੂੰ ਧੱਕਿਆ ਜਾ ਰਿਹਾ ਨਾ। ਜਦੋਂ ਕੋਈ ਇਹਦੀ ਮਾਰਕੀਟਿੰਗ ਨਹੀਂ, ਜਦੋਂ ਤੇਜ਼ੀ ਆ ਉਹਦੀ ਮਾਰਕੀਟਿੰਗ ਨਹੀਂ, ਕੋਈ ਮਾਰਕੀਟਿੰਗ ਨਹੀਂ। ਅੱਜ ਕੋਈ ਵੀ ਵਪਾਰੀ ਇਹਨੂੰ ਲੈਣ ਨੂੰ ਤਿਆਰ ਨਹੀਂ, ਕੋਈ ਸਰਕਾਰ ਨਹੀਂ ਲੈਣ ਨੂੰ ਤਿਆਰ, ਜ਼ਿਮੀਦਾਰ ਵੀ ਨਹੀਂ ਰੱਖਣ ਨੂੰ ਤਿਆਰ। ਕੱਲ ਨੂੰ ਇਹਦਾ ਪਤਾ ਨਹੀਂ ਖਰਚਾ 150 ਰੁਪਇਆ ਇੱਕ ਗੱਟੇ ਦਾ ਹੋਰ ਪੈ ਜੇ ਸਟੋਰ ਦੇ ਵਿੱਚ ਜਾ ਕੇ। ਫਿਰ ਇਹਦਾ ਇੱਕ ਸਥਿਤੀ ਇਹੋ ਜਿਹੀ ਵਿੱਚ ਫਸਿਆ ਖੜਾ, ਕੰਪੋਜਨ ਦੇ ਵਿੱਚ ਹੋਇਆ ਬਣ। ਇੰਨੇ ਬਾਰਦਾਨਾ ਲਿਆਂਦਾ, ਇੰਨੇ ਗੱਟੇ ਭਰਿਆ, ਇਹਨਾਂ ਦਾ ਕਰੋਗੇ ਕੀ ਫਿਰ? ਇਹ ਜੀ ਮਤਲਬ ਆਸ ਹੁੰਦੀ ਆ ਵੀ ਸਟੋਰ 'ਚ ਮਾਲ ਵਗ ਗਿਆ, ਹੋ ਸਕਦੀ ਆ ਵੀ ਰੇਟ ਬਣ ਜੇ। ਜਦੋਂ ਅਖੀਰ ਨੂੰ ਨਾ ਬਣਿਆ ਤਾਂ ਉੱਥੇ ਕਈ ਵਾਰੀ ਛੱਡ ਕੇ ਸਟੋਰਾਂ ਦੇ ਪੈਸੇ ਭਰ ਕੇ ਆਉਣਾ ਪੈਂਦਾ। ਆਸ ਦੇ ਸਿਰ ਤੇ ਜੋਈ ਜਾਂਦਾ ਬਸ। ਜੀ ਬਿਲਕੁਲ। ਤਾਂ ਅਸੀਂ ਬਹੁਤ ਬਹੁਤ ਧੰਨਵਾਦ ਕਰਾਂਗੇ। ਅੱਜ ਇੱਕ ਸਪੈਸ਼ਲ ਤੇ ਖਾਸ ਰਿਪੋਰਟ ਜਿਹੜੀ ਕਿ ਅਸੀਂ ਤੁਹਾਡੇ ਰੂਬਰੂ ਕਰੀ ਆ ਦਰਸ਼ਕਾਂ ਦੇ, ਤਾਂ ਇਹ ਸਪੈਸ਼ਲ ਤੇ ਖਾਸ ਰਿਪੋਰਟ ਇੱਕ ਹੋ ਸਕਦਾ ਵੀ ਅੱਜ ਇਸ ਰਿਪੋਰਟ ਦਾ ਮੁੱਲ ਨਾ ਪਵੇ ਤਾਂ 2-4 ਸਾਲਾਂ ਨੂੰ ਇਸ ਰਿਪੋਰਟ ਨੂੰ ਕੋਈ ਸਰਕਾਰ ਜਾਂ ਕੋਈ ਨੁਮਾਇੰਦਾ ਧਿਆਨ ਦੇ ਵਿੱਚ ਲਿਆਵੇ ਤੇ ਇਹਨਾਂ ਕਿਸਾਨਾਂ ਦੀ ਜਿਹੜੀ ਕਿ ਗੱਲ ਆ ਉਹ ਸੁਣੀ ਜਾਵੇ ਤੇ ਵਿਧਾਨ ਸਭਾ ਜਾਂ ਲੋਕ ਸਭਾ ਦੇ ਵਿੱਚ ਉਠਾਈ ਜਾਵੇ। ਤੁਸੀਂ ਜੁੜੇ ਰਹਿਣਾ ਇੰਡੋਜ਼ TV ਦੇ ਨਾਲ। ਮੇਰੇ ਸਹਿਯੋਗੀ ਸਾਥੀ ਨਿੰਦੀ ਦੇ ਨਾਲ ਮੈਨੂੰ ਹਰਜਿੰਦਰ ਸਿੰਘ ਢਿੱਲੋਂ ਨੂੰ ਦਿਓ ਜੀ ਇਜਾਜ਼ਤ। ਧੰਨਵਾਦ। ਲੱਗਿਆ ਸੀ ਕਿ ਆਲੂ ਦੀ ਖੇਤੀ ਹੋਈ ਆ, ਬਚਿਆ ਕੀ ਕੁਛ ਆ, ਕੀ ਰੇਟ ਦਾ ਗੱਟਾ ਪੈ ਰਿਹਾ ਆਲੂ ਦੀ ਖੇਤੀ ਦੇ
ਅਸੀਂ ਕਹਿੰਦੇ ਆ ਵੀ ਸਰਕਾਰ ਨੂੰ ਸਾਨੂੰ ਪਹਿਲਾਂ ਰੇਟ ਦਿਓ, ਜਿਵੇਂ ਹੁਣ ਇਹ ਕਣਕ ਝੋਨੇ ਦਾ ਬੀਜਣ ਤੋਂ ਪਹਿਲਾਂ ਰੇਟ ਦੇ ਰਹੀ ਹੈ ਸੈਂਟਰ ਸਰਕਾਰ, ਉਹ ਵਧੀਆ ਬੀਜ ਰਹੇ ਆ, ਲੋਕ ਕਰ ਰਹੇ ਆ। ਕਿਉਂ ਇਹ ਸਬਜ਼ੀਆਂ ਦਾ ਪਹਿਲਾਂ ਅਸੀਂ ਕਹਿੰਦੇ ਆ ਵੀ ਰੇਟ ਦਿਓ, ਵੀ ਆਹ ਰੇਟ ਤੇ ਅਸੀਂ ਚੱਕਾਂਗੇ। ਸੋ ਪੰਜਾਬ ਪੰਜਾਬੀਅਤ ਨੂੰ ਪਿਆਰ ਕਰਨ ਵਾਲੇ ਸਾਰੇ ਦਰਸ਼ਕਾਂ ਦਾ ਮੈਂ ਹਰਜਿੰਦਰ ਸਿੰਘ ਢਿੱਲੋਂ ਨਿੱਘਾ ਸਵਾਗਤ ਕਰਦਾ। ਤਾਂ ਅੱਜ ਅਸੀਂ ਇੱਕ ਵਿਸ਼ੇਸ਼ ਤੇ ਖਾਸ ਮੁਲਾਕਾਤ ਲੈ ਕੇ ਤੁਹਾਡੇ ਰੂਬਰੂ ਹੋਵਾਂਗੇ, ਕਿਉਂਕਿ ਇਸ ਮੁਲਾਕਾਤ ਦੇ ਵਿੱਚ ਤੁਹਾਨੂੰ ਇੱਕ ਖਾਸੀਅਤ ਇਹ ਦੱਸਾਂਗੇ ਕਿ ਕਿਸਾਨ ਨੂੰ ਬਚਦਾ ਕੀ ਆ, ਕਿਸਾਨਾਂ ਦੇ ਪੱਲੇ ਕੀ ਪੈਂਦਾ ਗਾ। ਤਾਂ ਅੱਜ ਅਸੀਂ ਇੱਕ ਖੇਤ ਦੇ ਵਿੱਚ ਖੜੇ ਹਾਂ, ਬਰਨਾਲਾ ਜ਼ਿਲ੍ਹੇ ਦਾ ਇੱਕ ਵੱਡਾ ਕਿਸਾਨ ਕਹਿ ਸਕਦੇ ਹਾਂ, ਜਿਨ੍ਹਾਂ ਨੇ ਇੱਕ 20 ਕਿੱਲੇ ਆਲੂ ਲਾਏ ਸੀ ਪਰ ਬਚਿਆ ਕੁਝ ਵੀ ਨਹੀਂ ਹੈਗਾ। ਤਾਂ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਨੇ, ਇਹ ਤਸਵੀਰਾਂ ਨੇ ਪੂਰੇ ਖੇਤ ਦੀਆਂ। ਤਾਂ ਇੱਧਰਲੇ ਪਾਸੇ 20 ਕਿੱਲਿਆਂ ਦੇ ਆਲੂ ਜਿਹੜੇ ਕਿ ਸਾਹਮਣੇ ਤੁਹਾਨੂੰ ਅਸੀਂ ਦਿਖਾਵਾਂਗੇ, ਜਿੱਥੇ ਲੇਬਰ ਆ ਜਿਹੜੀ ਕਿ ਲੇਬਰ ਤੋਂ ਲੈ ਕੇ ਰੇਹਾਂ ਸਪਰੇਹਾਂ ਤੱਕ ਦਾ ਜਿਹੜਾ ਕਿ ਖਰਚਾ ਹੈਗਾ ਉਹ ਵੀ ਗਿਣਾਵਾਂਗੇ ਤੁਹਾਨੂੰ, ਕਿਉਂਕਿ ਅੱਜ ਜਿਹੜੀਆਂ ਸਰਕਾਰਾਂ ਦੇ ਬਜਟ ਪੇਸ਼ ਹੋ ਰਹੇ ਨੇ, ਜਿਹੜੀਆਂ ਸਰਕਾਰਾਂ ਕਹਿ ਰਹੀਆਂ ਨੇ ਕਿ ਅਸੀਂ ਖੇਤੀ ਦੀ ਗੱਲ ਕਰਾਂਗੇ, ਅਸੀਂ ਕਿਸਾਨੀ ਦੀ ਗੱਲ ਕਰਾਂਗੇ, ਪਰ ਕਿਸਾਨ ਆਖਰ ਆਏ ਦਿਨ ਰੱਸੇ ਤੇ ਮੋਨੋ ਦੀਆਂ ਜਿਹੜੀਆਂ ਸੀਸੀਆਂ ਨੇ ਉਹ ਕਿਉਂ ਚੱਕਦੇ ਨੇ? ਕਿਉਂ ਜਿਹੜੇ ਕਿਸਾਨਾਂ ਦੀਆਂ ਪੱਗਾਂ ਨੇ ਉਹ ਗਲਾਂ ਦੇ ਰੱਸੇ ਬਣ ਜਾਂਦੀਆਂ ਨੇ? ਅਜਿਹੇ ਦਰਖਤਾਂ ਦੇ ਨਾਲ ਲਮਕ ਕੇ ਹਰ ਡੇਲੀ ਦੀਆਂ ਜਿਹੜੀਆਂ ਖਬਰਾਂ ਆਉਂਦੀਆਂ ਨੇ, ਅਖਬਾਰਾਂ ਦੀਆਂ ਸੁਰਖੀਆਂ ਬਣਦੀਆਂ ਨੇ, ਖੁਦਕੁਸ਼ੀਆਂ ਕਿਉਂ ਕਰਦੇ ਨੇ? ਤਾਂ ਅਸੀਂ ਅੱਜ ਕਿਸਾਨ ਨਿਰਭੈ ਸਿੰਘ ਦੇ ਕੋਲ ਪਹੁੰਚੇ ਹਾਂ। ਤਾਂ ਪਹਿਲਾਂ ਇਹਨਾਂ ਦਾ ਸਵਾਗਤ ਕਰਾਂਗੇ ਜੀ। ਬਹੁਤ ਬਹੁਤ ਸਵਾਗਤ ਹੈ ਇੰਡੋਜ਼ ਟੀਵੀ ਤੇ। ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ। ਪਤਾ ਲੱਗਿਆ ਸੀ ਕਿ ਆਲੂ ਦੀ ਖੇਤੀ ਹੋਈ ਆ, ਹਾਂਜੀ ਹਾਂਜੀ। ਬਚਿਆ ਕੀ ਕੁਛ ਆ, ਕੀ ਰੇਟ ਦਾ ਗੱਟਾ ਪੈ ਰਿਹਾ? ਆਲੂ ਦੀ ਖੇਤੀ ਦੇ ਵਿੱਚ ਮਿਹਨਤ ਕਿੰਨੀ ਹੁੰਦੀ ਆ? ਵੀਰ ਜੀ ਤੁਹਾਨੂੰ ਪਤਾ ਹੀ ਆ ਵੀ ਜਿਹੜਾ ਆਲੂ ਦੀ ਖੇਤੀ ਦੇ ਵਿੱਚੋਂ ਕੁਝ ਵੀ ਨਹੀਂ ਬਚ ਰਿਹਾ ਅੱਜ। ਜੇ ਇਹਦਾ ਡੀਏਪੀ ਤੋਂ ਲਾ ਕੇ ਔਰ 20 ਤੋਂ ਲਾ ਕੇ 20-25 ਹਜ਼ਾਰ ਦਾ ਬੀ ਪੈਂਦਾ, ਡੀਏਪੀ, ਯੂਰੀਆ, ਪੋਟਾਸ ਤੇ ਸਲਫਰ ਵਗੈਰਾ ਪਾ ਕੇ ਤੇ ਲੇਬਰ ਪਾ ਕੇ ਜਿਹੜਾ 57,000 ਸਪਰੇਹਾਂ ਦਾ ਖਰਚਾ ਪਾ ਕੇ 50 ਤੋਂ 57,000 ਰੁਪਇਆ ਪਰ ਏਕੜ ਦਾ ਜਿਹੜਾ ਖਰਚਾ ਆ ਰਿਹਾ ਜੀ। ਅੱਛਾ, ਉਸ ਤੋਂ ਬਾਅਦ ਤੁਹਾਨੂੰ ਪਤਾ ਵੀ 35,000 ਰੁਪਇਆ ਸੌਰੀ ਜਿਹੜਾ ਠੇਕੇ ਦਾ ਜੇ ਪਾ ਕੇ ਜਿਹੜੀ ਕਾਸਟ ਆਫ ਪ੍ਰੋਡਕਸ਼ਨ ਆ ਇੱਕ ਗੱਟੇ ਦੀ, ਜਿਹੜਾ ਢੇਰ ਵੱਜਦਾ ਖੇਤ ਦੇ ਵਿੱਚ, ਇੱਕ ਢੇਰ ਹੀ ਲੱਗਦਾ ਬਿਨਾਂ ਬਾਰਦਾਨੇ ਤੋਂ, ਉਹ 350 ਤੋਂ 400 ਰੁਪਏ ਗੱਟਾ ਜੀ ਇੱਕ ਪਾਏ ਰਿਹਾ ਜਿਹੜਾ ਇੱਕ ਜ਼ਿਮੀਂਦਾਰ ਨੂੰ। ਔਰ ਇਹ ਜਿਹੜਾ ਸੈਂਟਰਲ ਪੋਟੈਟੋ ਰਿਸਰਚ ਇੰਸਟੀਚਿਊਟ ਆ ਉਹ ਵੀ ਮੰਨ ਰਹੀ ਆ ਵੀ ਇੱਕ ਜ਼ਿਮੀਂਦਾਰ ਜੋ ਆਲੂ ਪੈਦਾ ਕਰਦਾ ਉਹਨੂੰ 400 ਰੁਪਏ ਗੱਟਾ ਢੇਰ ਵੱਜ ਰਿਹਾ ਉਹਦਾ ਬਾਰਦਾਨੇ ਤੋਂ ਤੇ ਸਟੋਰ ਤੋਂ ਬਿਨਾਂ ਜੀ, ਉਹਦਾ ਖੇਤ 'ਚ ਢੇਰ ਵੱਜ ਰਿਹਾ। ਐਤਕੀ ਦਾ ਝਾੜ ਵੀ ਬਹੁਤ ਘੱਟ ਆ, ਕੋਰੇ ਦੀ ਮਾਰ ਰਹੀ, ਪਾਲੇ ਨੇ ਆਲੂ ਮਾਰਿਆਗਾ, ਉਹਦਾ ਕਰਕੇ ਜਿਹੜਾ ਆਲੂ ਦਾ ਜ਼ਿਮੀਂਦਾਰ ਹੈ ਇਹ ਬਹੁਤ ਨੁਕਸਾਨ ਦੇ ਵਿੱਚ ਜਾ ਰਿਹਾ। ਜਿਵੇਂ ਸਰਕਾਰਾਂ ਨੇ ਬਜਟ ਪੇਸ਼ ਕਰੇ ਨੇ, ਸਰਕਾਰਾਂ ਕਹਿੰਦੀਆਂ ਨੇ ਕਿ ਅਸੀਂ ਕਿਸਾਨ ਦੀ ਗੱਲ ਕਰਾਂਗੇ, ਖੇਤੀ ਦੀ ਗੱਲ ਕਰਾਂਗੇ, ਮਜ਼ਦੂਰਾਂ ਦੀ ਗੱਲ ਕਰਾਂਗੇ। ਕੀ ਕਿਸਾਨ ਦੇ ਸਿਰ ਤੇ ਸਾਰਾ ਸਰਕਲ ਖੜਾ ਹੁੰਦਾ? ਸਰਕਾਰਾਂ ਨੇ ਤੁਹਾਡੀ ਆ ਕੇ ਗੱਲ ਸੁਣੀ, ਕੋਈ ਇੱਥੋਂ ਤੱਕ ਪਹੁੰਚਿਆ? ਨਹੀਂ, ਬਿਲਕੁਲ ਨਹੀਂ ਜੀ। ਅਸੀਂ ਸਰਕਾਰਾਂ ਨੂੰ ਇਹ ਕਹਿੰਦੇ ਆਂਗੇ, ਸਰਕਾਰ ਡਾਇਵਰਸਿਫਿਕੇਸ਼ਨ ਦੀ ਗੱਲ ਕਰ ਰਹੀ ਆ। ਅੱਜ ਆਲੂ ਦੇਖੋ 400 450 ਰੁਪਏ, ਇਹਦੇ ਤੋਂ 350 ਤੋਂ 400 ਰੁਪਏ ਝਾੜ ਦੇ ਹਿਸਾਬ ਨਾਲ ਪ੍ਰੋਡਕਸ਼ਨ ਤੇ ਖਰਚਾ ਰਿਹਾ ਪਰ ਗੱਟੇ ਦਾ ਜੀ। ਉਸ ਤੋਂ ਬਾਅਦ ਜਦੋਂ ਅਸੀਂ ਗੱਟਾ ਲਾਵਾਂਗੇ 35-40 ਰੁਪਏ ਦਾ ਗੱਟਾ ਵੀ ਲੱਗੂ, ਸਟੋਰ ਲਿਜਾਣ ਦਾ ਖਰਚਾ ਔਰ 100 ਰੁਪਏ ਸਟੋਰ ਦੀ ਲੇਬਰ ਵੀ ਪੈਣੀ ਇਹਦੇ ਉੱਤੇ ਜੀ। ਸਾਨੂੰ 600-700 ਰੁਪਏ ਗੱਟਾ ਪੈ ਰਿਹਾ, ਪਰ ਜਿਹੜਾ ਵਿਕ ਰਿਹਾ ਅੱਜ ਹੁਣ ਵਿਕ ਰਿਹਾ 150 ਤੋਂ 200 ਰੁਪਏ ਗੱਟਾ, ਉਹ ਵੀ ਜਿਹੜਾ 100-150 ਗੱਟਾ ਰਾਸ਼ਨ ਵਾਲਾ ਵਿਕ ਰਿਹਾ, ਜੋ ਅੰਡਰ ਸਾਈਜ਼ ਬੀਜ ਆ ਜਾਂ ਗੋਲੀ ਆ ਉਹ ਕਿਸੇ ਰੇਟ ਵੀ ਨਹੀਂ ਵਿਕ ਰਿਹਾ ਜੀ। ਤਾਂ ਕਰਕੇ ਮੋਟੇ ਘਾਟੇ 'ਚ 25-30 ਹਜ਼ਾਰ ਦਾ ਆਲੂ ਹੋ ਰਿਹਾ, ਲੱਖ ਰੁਪਈਆ ਜ਼ਿਮੀਂਦਾਰ ਦਾ ਖਰਚਾ ਰਿਹਾ, 70,000 ਰੁਪਈਆ ਜ਼ਿਮੀਂਦਾਰ ਦਾ ਪੱਲਿਓਂ ਪੈ ਰਿਹਾ। ਕਾਰਨ ਕੀ? ਅਸੀਂ ਸਰਕਾਰ ਡਾਇਵਰਸਿਫਿਕੇਸ਼ਨ ਦੀ ਗੱਲ ਕਰਦੀ ਆ, ਪਰ ਇਹ ਦਿੰਦੀ ਆ ਥੋੜੀਆਂ ਬਹੁਤੀਆਂ ਸਬਸਿਡੀਆਂ ਦਿੰਦੀ ਆ, ਇਹ ਬਹੁਤ ਗੱਲਾਂ ਕਰਦੀ ਆ, ਪਰ ਜਿੰਨਾ ਚਿਰ ਇਹਦਾ ਐਕਸਪੋਰਟ ਨਹੀਂ ਹੁੰਦਾ ਆਲੂ ਦੀ ਹੁਣ ਦੇਸ਼ ਦੇ ਵਿੱਚ ਜ਼ਿਆਦੇ ਆ, ਹੁਣ ਜਿਹੜੇ ਅਰਬ ਕੰਟਰੀ ਆ ਉਹਨਾਂ 'ਚ ਆਲੂ ਦੀ ਮੰਗ ਆ, ਉੱਥੇ ਜਾ ਨਹੀਂ ਰਿਹਾ, ਜੋ ਦੇਸ਼ ਲਈ ਵੀ ਘਾਟੇ ਦੀ ਗੱਲ ਆ, ਜ਼ਿਮੀਂਦਾਰਾਂ ਲਈ ਵੀ ਘਾਟੇ ਦੀ ਗੱਲ ਆ। ਹਰ ਇੱਕ ਦੇਸ਼ ਆਪਦੀ ਜਿਹੜੀ ਓਵਰ ਪ੍ਰੋਡਕਸ਼ਨ ਆ ਉਹਦਾ ਵਪਾਰ ਕਰਦਾ, ਉਹ ਐਕਸਪੋਰਟ ਕਰਦਾ, ਪਰ ਸਾਡੇ ਦੇਸ਼ 'ਚ ਇੱਧਰ ਕੋਈ ਧਿਆਨ ਨਹੀਂ ਦਿੱਤਾ ਜਾਂਦਾ। ਆਪਣੇ ਗੁਆਂਢੀ ਦੇਸ਼ਾਂ ਦੇ ਵਿੱਚ ਪਿਆਜ਼ ਲਾ ਲਓ, ਆਲੂ ਲਾ ਲਓ, ਬਹੁਤ ਮਹਿੰਗਾ, ਤੁਸੀਂ ਦੇਖਦੇ ਹੋ, ਖਬਰਾਂ ਸੁਣਦੇ ਹੋ, ਬਹੁਤ ਮਹਿੰਗਾ ਵਿਕ ਰਿਹਾ। ਪਾਕਿਸਤਾਨ 'ਚ ਲਾ ਲਓ, ਹੋਰ ਦੇਸ਼ਾਂ 'ਚ ਲਾ ਲਓ ਇੱਧਰ, ਤੇ ਪਰ ਆਪਣੇ ਰੁਲ ਰਿਹਾ। ਇਹ ਕਾਰਨ ਕੀ ਮੰਨਦੇ ਹੋ? ਪਾਕਿਸਤਾਨ ਤਾਂ ਇੱਥੋਂ 200 ਕਿਲੋਮੀਟਰ ਦੀ ਦੂਰੀ ਤੇ ਆ, ਜੇਕਰ ਅਸੀਂ ਹਿਸਾਬ ਲਾਇਆ ਜਾਵੇ, ਬਾਰਡਰ ਆ ਜਾਂਦਾ, ਬਾਰਡਰ ਲਾਈਨ ਆ ਜਾਂਦੀ ਆ। ਇਹ ਕਾਰਨ ਕੀ ਮੰਨਦੇ ਹੋ ਜਿਹੜਾ ਕਿ ਸਸਤਾ ਆਲੂ ਪੰਜਾਬ ਦੇ ਵਿੱਚ ਆ? ਜਿਵੇਂ ਪਿਛਲੇ ਦਿਨ ਇੱਕ ਮਹਾਰਾਸ਼ਟਰ ਦੀ ਖਬਰ ਆਉਂਦੀ ਆ, 2 ਰੁਪਏ ਕਿਲੋ ਜਿਹੜੇ ਕਿ ਉੱਥੇ
ਗੰਡੇ ਵਿਕਦੇ ਨੇ ਮਹਾਰਾਸ਼ਟਰ ਦੇ, ਭਾਰਤ ਦੇ ਨਾਲ ਹੀ ਕਿਉਂ ਇਦਾਂ ਹੋ ਰਿਹਾ? ਫਸਲੀ ਚੱਕਰ ਦੇ ਵਿੱਚੋਂ ਕਿਸਾਨ ਨੂੰ ਕੱਢਣ ਦੀ ਕੋਸ਼ਿਸ਼ ਕਰੀ ਜਾ ਰਹੀ। ਅਸੀਂ ਕਹਿੰਦੇ ਨਾ ਚਿਰ ਸਰਕਾਰ ਦੀ ਜਿੰਸ ਪੂਰੀ ਨਹੀਂ ਵਿਕ ਰਹੀ ਜੀ, ਉਹਨੂੰ ਕੋਈ ਸਬਸਿਡੀਆਂ 5-5 4-4 ਹਜ਼ਾਰ ਰੁਪਏ ਦੀਆਂ ਕੋਈ ਕੰਮ ਨਹੀਂ ਕਰਦੀਆਂ, ਕੋਈ ਸਬਸਿਡੀ ਕੰਮ ਨਹੀਂ ਕਰਦੀ। ਦੇਖੋ ਸਬਸਿਡੀ ਦਿੰਦੇ ਆ, ਇਹ ਅਸੀਂ ਪੈਦਾ ਕਰਦੇ ਆ, ਫਸਲ ਪੈਦਾ ਕਰ ਲੈਂਦੇ ਆ, ਪਰ ਜੋ ਫਸਲ ਵਿਕੂ ਸਬਸਿਡੀ ਕੀ ਕਰੂ ਜੀ? ਜਿਹੜੀ ਫਸਲ ਆਲੂ ਦਾ ਹੁਣ ਘੱਟ ਤੋਂ ਘੱਟ ਜੇ ਉਹਨੂੰ ਗੱਟਾ 800 ਰੁਪਏ ਗੱਟੇ ਦਾ ਰੇਟ ਹੁਣ 50% ਜਿਵੇਂ ਇਹ ਕਹਿੰਦੇ ਵੀ ਜ਼ਿਮੀਂਦਾਰ ਦਾ ਜਿਹੜਾ ਪ੍ਰੋਡਕਸ਼ਨ ਕੋਸਟ ਆਫ ਪ੍ਰੋਡਕਸ਼ਨ ਜਿਹੜਾ ਵਧਣ ਲੱਗਦਾ ਉਹਨੂੰ ਦੱਸੀ ਜਾਂਦੇ ਆ ਵੀ 400 ਰੁਪਏ ਵਿਕ ਰਿਹਾ 150 200 ਉਹਦੇ ਵਿੱਚ ਹੈ ਜਦ ਜ਼ਿਮੀਂਦਾਰ ਕਿੱਧਰ ਜਿਹੜਾ ਵਪਾਰ ਦਾ ਦੇਖਣਾ ਜ਼ਿਮੀਂਦਾਰ ਦੇ ਤਾਂ ਗੱਲ ਨਹੀਂ, ਉਹ ਸਰਕਾਰ ਦੀ ਆਪਣੇ ਨਾਲ ਵੱਢ ਰਹਾ। ਪਹਿਲਾਂ 1-2 ਵਾਰੀ ਖੋਲਿਆ ਵਧੀਆ ਰੇਟ ਬਣਿਆ ਆਲੂ ਦਾ, ਅਸੀਂ ਤਾਂ ਕਹਿੰਦੇ ਆ ਵੀ ਬਾਰਡਰ ਖੋਲਿਆ ਜਾਵੇ, ਕਿਉਂ ਨਹੀਂ ਖੋਲ ਰਹੇ? ਵਪਾਰ ਸ਼ੁਰੂ ਕੀਤਾ ਜਾਵੇ। ਹੁਣ ਪਿਆਸ ਹੁੰਦੇ ਵੀ ਭਾਇਆ ਡਬਈ ਹੋ ਕੇ ਜਾ ਰਿਹਾ, ਵੱਡੇ ਸਿੱਧਾ ਛੋਟੇ ਵਪਾਰੀਆਂ ਨੂੰ ਇਜਾਜ਼ਤ ਦਿੱਤੀ ਜਾ, ਐਕਸਪੋਰਟ ਉਧਰੋਂ ਕੋਈ ਮੰਗਾਉਣ ਵਾਲੀ ਚੀਜ਼ ਇੱਧਰ ਮਹਿੰਗੀ ਆ ਮੰਗਾਈ ਜਾਵੇ। ਸਰਕਾਰਾਂ ਨੇ ਜਾੜਨ ਤੇ ਬਿਲਕੁਲ ਜੀ, ਸਰਕਾਰ ਕਿਉਂ ਨਾ ਦੀ ਵੱਧ ਨਾ ਉਹ ਸਰਕਾਰ ਦੀ ਤੁਸੀਂ ਮੰਨਦੇ ਹੋ ਇਹ ਗੱਲ ਨੂੰ ਤਾਂ ਸਰਕਾਰਾਂ ਮੰਨਦੀਆਂ, ਪਰ ਆਪਣੇ ਡਿਵਰਸਿਫਿਕੇਸ਼ਨ ਦੀ ਬੁੱਧਦੇ ਆ ਨਹੀਂ ਆਉਂਦੇ ਆ, ਉਹ ਕਹਿੰਦੇ ਆ ਵੀ ਤੁਸੀਂ ਕਣਕ ਝੋਨੇ ਦੇ ਬਦਲ ਚੋਂ ਨਿਕਲੋ, ਕਣਕ ਝੋਨੇ ਦੇ ਬਦਲ ਚੋਂ ਨਿਕਲੋ। ਮੈਂ ਅੱਜ ਉਹਨਾਂ ਨੂੰ ਪੁੱਛਣਾ ਚਾਹੁੰਦਾ ਵੀ ਅੱਜ ਉਹਨਾਂ ਦਾ ਕੀ ਜਵਾਬ ਵੀ ਜ਼ਿਮੀਂਦਾਰ ਨੂੰ ਅੱਜ ਖੇਤ ਆਉਣ ਵੀ ਇਹ ਤੁਹਾਡਾ ਭਾਈ 150 ਰੁਪਏ 800 ਰੁਪਏ ਵਾਲਾ ਗੱਟਾ 150 ਰੁਪਏ ਵਿਕ ਰਿਹਾ, ਇਹਦਾ ਸਾਨੂੰ ਦੱਸਣ ਵੀ ਬੋਲਦੇ ਆ, ਯੂਨੀਵਰਸਿਟੀਆਂ 'ਚ ਬੜੇ ਸੈਮੀਨਾਰ ਕਰਦੇ ਆ, ਤੂੰ ਅੱਜ ਕਿਉਂ ਚੁੱਪ ਆ? ਤੁਸੀਂ ਅਸੀਂ ਤਾਂ ਪੰਜਾਬ ਦੇ ਜਿਹੜਾ ਐਗਰੀਕਲਚਰ ਮਿਨਿਸਟਰ ਪ੍ਰਧਾਨ ਮੰਤਰੀ ਤੁਸੀਂ ਲਾ ਲਓ, ਜਿਹੜਾ ਯੂਪੀ ਪਹਿਲੇ ਨੰਬਰ ਤੇ ਆਲੂ ਪੈਦਾ ਕਰ ਰਿਹਾ, ਉੱਥੇ ਵੀ ਜ਼ਿਮੀਂਦਾਰ ਇੱਕ ਕਰੀ ਗੱਲ ਕਰ ਵੀ ਦਾਲ ਲੈਂਦੀ ਕੋਲਡ ਸਟੋਰ ਦੇ ਵਿੱਚ। ਇੰਨੀਆਂ ਜੀਆਂ ਗੱਲਾਂ ਵੀ ਸੈਂਟਰ ਸਰਕਾਰ ਨਾ ਸਟੇਟ ਸੁਣ ਰਹੀ। ਤੁਸੀਂ ਗੱਲ ਕਰੀਏ ਪੰਜਾਬ ਦੇ ਵਿੱਚ ਬਜਟ ਪਿਛਲੇ ਦਿਨੀ ਤਾਂ ਅੱਜ ਵੀ ਉੱਤੇ ਬਹਿਸ ਹੋ ਰਹੀ ਹੈਗੀ ਬਜਟ ਸੈਸ਼ਨ ਤੇ। ਬਜਟ ਸੈਸ਼ਨ ਦੇ ਵਿੱਚ ਮੰਤਰੀ ਬੋਲਦੇ ਨਜ਼ਰ ਆਏ ਨੇ। ਹਾਂ ਬਣਾਉਂਦੇ ਨੇ ਕਿਤਾਬੀ ਗੱਲਾਂ, ਦੇਖੋ ਉਹ ਉਹਨਾਂ ਦੀਆਂ ਕਿਤਾਬਾਂ ਦੀਆਂ। ਮੈਂ ਤਾਂ ਕਹਿੰਦਾ ਵਾਲਾ ਗੱਲ ਚੱਲ ਰਿਹਾ, ਕਿਸਾਨਾਂ ਦੀ ਗੱਲ ਕਿਉਂ ਨਹੀਂ ਪੁੱਟ ਹੋਈ ਵਿਧਾਨ? ਜਿਹੜੇ ਸਾਡੇ ਮੈਂ ਤਾਂ ਆਟੀਆਂ ਦੇ ਕਾਂਗਰਸ ਅਕਾਲੀ ਦਲ ਚਾਹੇ ਕੋਈ ਯਾਦ ਆ, ਉਹਨੂੰ ਮੈਂ ਕਹਿਣਾ ਆਮ ਆਦਮੀ ਦੇ ਵੀ ਆ ਨੂੰ ਇਹ ਜਿਹੜਾ ਪੁੱਟ ਅਪ ਕਰਨਾ ਚਾਹੀਦਾ ਵਿਧਾਨ ਸਭਾ ਦੇ ਵਿੱਚ। ਕੋਈ ਪੰਜਾਬ ਸਰਕਾਰ ਤੋਂ ਜੋ ਇਹਨਾਂ ਦਾ ਮਸਲਾ ਵਪਾਰ ਦਾ ਨਹੀਂ ਪਤਾ ਸੱਚੀ ਚਾਹੁੰਦਾ ਜਾਂ ਪੰਜਾਬ ਸਰਕਾਰ ਘੱਟੋ ਘੱਟ ਪੰਜਾਬ ਸਰਕਾਰ ਆਪਦੇ ਲੈਵਲ ਤੇ ਸੋਚ ਲਈ। ਜਿਵੇਂ ਤੁਹਾਡੇ ਕੋਲ ਤਾਂ ਅੱਜ ਤੁਸੀਂ 20 ਕਿੱਲੇ ਆਲੂ ਦੇ ਲਾਏ ਆ, ਤੁਹਾਡੇ ਕੋਲ ਤਾਂ ਜ਼ਮੀਨ ਵੀ ਥੋੜੀ ਜ਼ਿਆਦਾ ਨਾਲ, ਜਿਹੜੇ ਕਿਸਾਨਾਂ ਨੇ ਉਹੀ ਖਾਣਾ ਤੇ ਉਹੀ ਕਮਾਉਣਾ, ਫਿਰ ਬਚਦਾ ਹੋਊਗਾ ਕੁਝ ਵੀ ਨਹੀਂ ਬਚ ਰਿਹਾ ਜੀ। ਜਿਹਦੇ ਕੋਲ ਆਪਦੀ ਜ਼ਮੀਨ ਉਹ ਵੀ ਨਹੀਂ ਬਚ ਰਿਹਾ, ਠੇਕੇ ਵਾਲੇ ਨੂੰ ਤਾਂ ਬਚਣਾ ਕੀ ਹੈ? ਜਿਹਨੇ 35,000 ਦੇ ਵਿੱਚੋਂ ਨਿਕਲ ਜਾਣਾ ਠੇਕੇ ਦਾ, ਲੱਖ ਰੁਪਈਆ ਕਿੱਲੇ ਦਾ ਖਰਚਾ ਆ ਜਾਣਾ, ਆਲੂ 20,000 ਦੇ ਹੋਣੇ ਆ ਜਾਂ ਦੇ ਹੋਣੇ ਆ, 75,000 ਰੁਪਈਆ ਉਹਦੀ ਜੇਬ ਚੋਂ ਜਾ ਰਿਹਾ ਅੱਜ ਜੀ। ਕੀ ਤਾਂ ਅਸੀਂ ਇੱਥੇ ਮੁਲਾਕਾਤ ਕਿਸਾਨਾਂ ਦੇ ਨਾਲ ਜਿਵੇਂ ਬਹੁਤੀਆਂ ਗੱਲਾਂ ਬਾਤਾਂ ਨਿਰਭੈ ਸਿੰਘ ਜੀ ਤੋਂ ਸੁਣੀਆਂ ਨੇ, ਇਹਨਾਂ ਦਾ ਜਿਹੜਾ ਦਰਦ ਆ ਉਹ ਅਸੀਂ ਤੁਹਾਡੇ ਤਾਂ ਕਿ ਸਾਡੀ ਉਮੀਦ ਆ ਸਕੇ ਦਾ ਜਿਹੜਾ ਕਰਿਆ ਆਪਣਾ ਦਰਦ ਕਿਸੇ ਨਾ ਕਿਸੇ ਲੀਡਰ ਦੇ ਜਾਂ ਕਿਸੇ ਮੰਤਰੀ ਦੇ। ਇੱਕ ਗੱਲ ਕਹਿਣੀ ਚਾਹੁੰਦੇ ਆ ਸਰ, ਸਬਜ਼ੀਆਂ ਉਹਨਾਂ ਦਾ ਕੋਈ ਰੇਟ, ਉਹਨਾਂ ਦੀ ਐਕਸਪੋਰਟ ਦੀ ਨੀਤੀ ਹੋਣੀ ਚਾਹੀਦੀ। ਜਿੰਨਾ ਸਬਜ਼ੀਆਂ ਦੀ ਐਕਸਪੋਰਟ ਦੀ ਬਾਹਰ ਕੱਢਣ ਲੱਗੇ, ਇਹਨਾਂ ਦੀ ਜਿਹੜੀ ਮਾੜੀ ਨੀ ਸਰਕਾਰਾਂ ਦੀ ਨਹੀਂ ਹੁੰਦੀ, ਐਂ ਵੀ ਕਹਿ ਦਿੰਦੇ ਆ ਵੀ ਇਹ ਜੀ ਉਹ ਬਾਹਰਲੇ ਮਿਆਰ ਦੀਆਂ ਸਬਜ਼ੀਆਂ ਨਹੀਂ ਜਾਂਦੀਆਂ। ਦੇਖੋ ਆਪਣੇ ਪਿਆਜ਼ ਆ ਰਿਹਾ, ਆਲੂ ਵੀ ਕਈ ਵਾਰੀ ਗੱਲ ਨਹੀਂ ਵੀ ਇਹਨਾਂ ਦੀਆਂ ਨੀਤੀਆਂ ਨਹੀਂ, ਇਹ ਆਪਦੀਆਂ ਜਿਹੜੀਆਂ ਵੋਟਾਂ ਨੂੰ ਪਾਲਿਸੀਆਂ ਬਣਾਉਂਦੇ ਆ। ਜੇ ਇਹ ਬਾਹਰ ਅਸੀਂ ਕਹਿੰਦੇ ਆ ਵੀ ਜੇ ਡਿਵਰਸਿਫਿਕੇਸ਼ਨ ਚਾਹੁੰਦੇ ਨੇ, ਇਹ ਇੱਥੇ ਕੋਈ ਬਣ ਕੇ ਇਹੋ ਜਿਹਾ ਹੋਵੇ, ਕੋਈ ਸੰਸਥਾ ਬਣੇ ਬਾਹਰ। ਹੁਣ ਤੁਸੀਂ ਇਹ ਦੇਖੋ ਬਾਹਰਲੇ ਦੇਸ਼ਾਂ 'ਚ ਦੇਖੋ ਵੀ ਸੋਸਾਇਟੀਆਂ
ਆ ਪਹਿਲਾਂ ਜ਼ਿਮੀਂਦਾਰਾਂ ਨਾਲ ਕਰਦੀਆਂ। ਪਿਆਜ਼ ਬੀਜੋ, ਤੁਸੀਂ ਆਲੂ ਬੀਜੋ, ਤੁਸੀਂ ਸੇਬ ਬੀਜੋ, ਅਸੀਂ ਸਾਥੋਂ ਆਹ ਰੇਟ ਚੱਕਾਂਗੇ। ਇੱਥੇ ਉਹ ਕੋਈ ਸਿਸਟਮ ਨਹੀਂ ਜੀ। ਕਿਉਂ ਅਸੀਂ ਕਹਿੰਦੇ ਆ ਵੀ ਸਾਨੂੰ ਪਹਿਲਾਂ ਰੇਟ ਦਿਓ। ਜਿਵੇਂ ਹੁਣ ਇਹ ਕਣਕ ਝੋਨੇ ਦਾ ਬੀਜਣ ਤੋਂ ਪਹਿਲਾਂ ਰੇਟ ਦੇ ਰਹੀ ਹੈ ਸੈਂਟਰ ਸਰਕਾਰ, ਉਹ ਵਧੀਆ ਬੀਜ ਰਹੇ ਆ, ਲੋਕ ਕਰ ਰਹੇ ਆ। ਕਿਉਂ ਅਸੀਂ ਕਹਿੰਦੇ ਆ ਵੀ ਰੇਟ ਦਿਓ, ਵੀ ਆਹ ਰੇਟ ਤੇ ਅਸੀਂ ਚੱਕਾਂਗੇ। ਕੋਈ ਸੰਸਥਾ ਕਿਸੇ ਵਿਹਲੇ ਬੈਠੇ ਆ 50 ਜਾਂ ਕੋਈ ਹੋਰ FCI ਆ, ਜੋ ਕੋਈ ਵੀ ਏਜੰਸੀ ਲੈ ਕੇ ਜੇ ਕਣਕ ਖਰੀਦ ਕੇ ਆਜਮ ਬੈਠੇ ਰਹਿੰਦੇ ਨੇ ਵਿਹਲੇ, ਉਹ ਦੂਜੇ ਟਾਈਮ 'ਚ ਸਿੱਧ ਕੇ ਕੋਈ ਬਣਾ ਕੇ ਬਾਹਰਲੇ ਦੇਸ਼ਾਂ 'ਚ ਭੇਜ ਸਕਦੇ। ਕਿਉਂ ਨਹੀਂ ਭੇਜ ਸਕਦੇ ਜੀ? ਬਿਲਕੁਲ। ਤਾਂ ਅਸੀਂ ਇਹਨਾਂ ਦੀਆਂ ਜਿਹੜੀਆਂ ਗੱਲਾਂ ਨੇ, ਵਾਕਈ ਇਹਨਾਂ ਦਾ ਦਰਦ ਆ ਜਿਹੜਾ ਉਹ ਬਿਆਨ ਹੋ ਰਿਹਾ। ਬੇਸ਼ੱਕ ਪਿੰਡ ਦੇ ਇੱਕ ਵੱਡੇ ਧਨਾਟ ਕਿਸਾਨ ਕਹਾਉਂਦੇ ਨੇ, ਪਰ ਇਹਨਾਂ ਦਾ ਜਿਹੜਾ ਦਰਦ ਆ ਅੱਜ ਕਾਇਮ ਨਹੀਂ ਬੋਲ ਰਿਹਾ ਹੈਗਾ ਕਿ ਇਹਨਾਂ ਨੂੰ ਬਚਦਾ ਕੀ ਆ। ਕਿਉਂਕਿ ਕਦੇ ਸੋਕਾ ਮਾਰ ਜਾਂਦਾ, ਕਦੇ ਹੜ੍ਹ ਮਾਰ ਜਾਂਦੇ ਨੇ ਕਿਸਾਨ ਨੂੰ, ਕਦੇ ਆਲਾਂ ਵੀ ਪੈਂਦੀਆਂ ਜੀ, ਬੈਂਕਾਂ ਦੀਆਂ ਮਾਰਾਂ ਵੀ ਪੈਂਦੀਆਂ, ਬੈਂਕਾਂ ਦੀਆਂ ਲੈਣੇ ਪੈਂਦੇ ਆ ਲੋਨ ਜੀ। ਬੈਂਕਾਂ ਦੀਆਂ ਮਾਰਾਂ ਠੀਕ ਆ, ਲੋਨ ਲੈ ਲਿਆ, ਹੁਣ ਕਿੱਥੋਂ ਮੋੜਾਂਗੇ ਜੀ? ਫਰਦਰ ਕੋਈ ਫਸਲ ਤੇ ਲੋਨ ਹੈ ਤਾਂ ਹਰ ਇੱਕ ਦੀਆਂ ਲਿਮਟਾਂ, ਲੱਖ ਰੁਪਈਆ ਖਰਚ ਹੋ ਗਿਆ, 20-25 ਹਜ਼ਾਰ ਦੇ ਆਲੂ ਵਿਕ ਰਹੇ ਆ, ਕਿੱਥੋਂ ਮੋੜੂ ਜ਼ਿਮੀਂਦਾਰ? ਮਾਰ ਪੈਣੀ ਹੈ ਜੀ। ਫਿਰ ਤੁਹਾਨੂੰ ਪਤਾ ਵੀ ਉਹਦਾ ਜਿਹੜਾ ਬੈਂਕ ਦੀਆਂ ਵੀ ਜਦੋਂ ਡਿਫਾਲਟਰ ਹੋ ਜਾਂਦਾ ਮਾਰ ਪੈਂਦੀ ਹੈ ਜੀ। ਬਿਲਕੁਲ। ਤਾਂ ਇਹੋ ਹੀ ਕਾਰਨ ਆ ਜਿਹੜਾ ਕਿ ਪੰਜਾਬ ਦਾ ਕਿਸਾਨ ਆ ਉਹ ਅੱਗੇ ਕਿਉਂ ਨਹੀਂ ਵਧ ਰਿਹਾ। ਤਾਂ ਅਸੀਂ ਅੱਗੇ ਚੱਲਦੇ ਹਾਂ, ਹੋਰ ਕਿਸਾਨਾਂ ਦੇ ਨਾਲ ਬਾਤ ਕਰਾਂਗੇ, ਬਕਾਇਦਾ ਉਹਨਾਂ ਕਿਸਾਨਾਂ ਦੇ ਨਾਲ ਜਿਨ੍ਹਾਂ ਨੇ ਆਲੂ ਬੀਜੇ ਤਾਂ ਹੈ, ਆਸ ਤਾਂ ਬੜੀ ਸੀ ਕਿਸਾਨਾਂ ਨੂੰ, ਪਰ ਉਹ ਆਲੂ ਸੜਕਾਂ ਤੇ ਲਾਉਣ ਦੇ ਲਈ ਮਜਬੂਰ ਹੋ ਗਏ ਨੇ। ਤੁਸੀਂ ਜੁੜੇ ਰਹਿਣਾ ਇੰਡੋਜ਼ TV ਦੇ ਨਾਲ। ਅਸੀਂ ਪੰਜਾਬ ਦੇ ਵਿੱਚ ਤੁਰੇ ਫਿਰਦੇ ਹਾਂ, 5 ਰੁਪਇਆਂ ਦੀ ਗ੍ਰਾਮਾਂ ਦੇ ਹਿਸਾਬ ਨਾਲ ਆਉਂਦੀ ਆ, ਤਾਂ ਉਹ ਚਿਪਸ ਬਣਦੀ ਕਿਸ ਚੀਜ਼ ਜਾਂ ਉਹ ਲੇਜ ਬਣਦੇ ਕਿਸ ਚੀਜ਼ ਦੇ ਨੇ? ਉਹ ਲੇਜ, ਉਹ ਚਿਪਸ ਇਹਨਾਂ ਕਿਸਾਨਾਂ ਦੀ ਪੈਦਾ ਆਲੂਆਂ ਤੋਂ। ਅੱਜ ਅਸੀਂ ਇਹਨਾਂ ਦੇ ਕੋਲ ਇਕੱਲੇ ਕਿਸਾਨ ਦੇ ਕੋਲ ਪਹੁੰਚ ਰਹੇ ਹਾਂ, ਸਾਡੀ ਪਹੁੰਚ ਹੋ ਰਹੀ ਆ ਇੰਡੋਜ਼ TV ਤੋਂ। ਤਾਂ ਆਲੂਆਂ ਦਾ ਰੇਟ ਆ ਜਿਹੜਾ ਉਹ 150 ਰੁਪਏ ਤੋਂ ਲੈ ਕੇ 200 ਰੁਪਏ ਦੇ ਵਿੱਚ ਵਿਕ ਰਿਹਾ ਆਲੂ। ਤਾਂ ਸਾਡੇ ਨਾਲ ਦਲਜੀਤ ਸਿੰਘ ਕਿਸਾਨ ਨੇ, ਅਸੀਂ ਉਹਨਾਂ ਦੇ ਨਾਲ ਵੀ ਗੱਲਬਾਤ ਕਰਾਂਗੇ, ਮੁਲਾਕਾਤ ਕਰਾਂਗੇ। ਤਾਂ ਕਿਸਾਨ ਸਾਡੇ ਨਾਲ ਮੌਜੂਦ ਨੇ ਜੀ। ਬਹੁਤ ਬਹੁਤ ਸਵਾਗਤ ਤੁਹਾਡਾ। ਅੱਜ ਅਸੀਂ ਤੁਹਾਡੇ ਕੋਲ ਪਹੁੰਚੇ ਹਾਂ। ਪਹਿਲਾਂ ਇਹ ਦੱਸੋ ਕਿ ਬਚ ਕੀ ਰਿਹਾ ਤੁਹਾਨੂੰ ਆਲੂਆਂ ਦੀ ਖੇਤੀ? ਬਚਣਾ ਜੀ ਇਹਦੇ 'ਚ ਕੀ ਹੈ, ਹੁਣ 150 ਰੁਪਿਆ ਰੇਟ ਹੈ ਜੀ ਆਲੂਆਂ ਦੇ ਗੱਟੇ ਦਾ, 50 ਕਿਲੋ ਦਾ 30 ਰੁਪਈਏ ਦਾ ਗੱਟਾ ਲੱਗ ਜਾਂਦਾ ਇਹਦੇ ਤੇ, 40 ਰੁਪਏ ਗੱਟੇ ਤੇ ਲੇਬਰ ਪੈਂਦੀ ਹੈ ਜੀ। ਤੇ ਹੁਣ ਤੁਸੀਂ ਦੇਖ ਲਓ ਵੀ ਇਹਦੇ 'ਚ ਬਚਣਾ ਕਰਨਾ ਕੀ ਹੈ ਜੀ। ਬਾਕੀ ਖਰਚਾ ਵੱਖਰਾ ਹੈ ਜੀ, ਲੇਬਰ ਦਾ ਖਰਚਾ ਵੀ ਵੱਖਰਾ ਹੈ, ਰੇਹ ਤੇਲ ਦਾ ਵੀ ਵੱਖਰਾ ਹੈ, ਸਪਰੇਅ ਦਾ ਵੀ ਵੱਖਰਾ ਹੈ ਜੀ। ਜਿਹੜੀਆਂ ਸਰਕਾਰਾਂ ਨੇ, ਜਿਵੇਂ ਸਾਨੂੰ ਅਸੀਂ ਪਿਛਲੇ ਕਿਸਾਨਾਂ ਦੇ ਨਾਲ ਗੱਲ ਕਰਕੇ ਆਏ, ਉਹ ਕਹਿੰਦੇ ਵੀ ਨਾ ਸਰਕਾਰ ਦਾ ਨੁਮਾਇੰਦਾ ਪਹੁੰਚਿਆ ਇੱਥੇ ਸਾਡੇ ਤੱਕ, ਨਾ ਹੀ ਕਹਿੰਦੇ ਕੋਈ ਵਲੰਟੀਅਰ ਪਹੁੰਚਿਆ ਤੱਕ ਪਹੁੰਚ। ਨਾ ਜੀ, ਕੋਈ ਇੱਥੇ ਨਹੀਂ ਸਾਡੇ ਤਾਂ ਪਿੰਡ 'ਚ। ਕਿਸੇ ਦੇ ਅੱਗੇ ਪਹਿਲਾਂ ਵਾਲੇ ਕਿਸੇ ਦੇ ਭੋਗ ਤੇ ਵੀ ਆ ਜਾਂਦੇ ਨੇ, ਹੁਣ ਤਾਂ ਇਹ ਵੀ ਨਹੀਂ ਆਇਆ ਕਿਤੇ, ਇਹ ਤਾਂ ਕਿਸੇ ਦੇ ਭੋਗ ਤੇ ਵੀ ਨਹੀਂ ਆਇਆ। ਜਿਵੇਂ ਵੋਟਾਂ ਮੰਗਣ ਆਉਂਦੇ ਸੀ, ਤੁਹਾਨੂੰ ਕਹਿੰਦੇ ਸੀ ਵੀ ਸਾਨੂੰ ਵੋਟਾਂ ਪਾਓ ਬਾਬਾ, ਤੁਹਾਨੂੰ ਵੀ ਕਹਿੰਦੇ ਹੋਣੇ ਆ ਵੋਟਾਂ ਪਾਓ। ਦੇਖੀ ਨਹੀਂ ਕਿਤੇ, ਹੁਣ ਤਾਂ ਦੇਖੀ ਨਹੀਂ ਉਹ ਕਿਤੇ ਉਹਦਾ ਮੇਰਾ ਮੂੰਹ ਨਹੀਂ ਦੇਖਿਆ, ਕਿਤੇ ਮੋਟਾ ਹੀ ਬੜਾ ਹੋ ਗਿਆ ਮੈਂ ਸੁਣਿਆ ਇਹਨੂੰ। ਅੱਛਾ ਜੀ। ਤੇ ਜੇ ਅਸੀਂ ਗੱਲ ਕਰੀਏ ਕਿਸਾਨਾਂ ਦੀ, ਤਾਂ ਕਿਸਾਨ ਜਿਵੇਂ ਤੁਸੀਂ ਇਹਨਾਂ ਗਵਾਂਢੀ ਹੋ, ਇਹਨਾਂ ਦਾ ਗਵਾਂਢੀ ਜਮਾ ਕਹਿੰਦਾ ਮੇਰੀ ਹਾਂ ਖੇਤ ਦਾ ਖੇਤ ਮੇਰਾ ਆਇਦਾ ਹੈਗਾ। ਅੱਛਾ, ਜਮਾ ਖੇਤ ਦੀ ਕਮਾਈ ਬਚ ਰਿਹਾ ਕੁਛ ਇਹਨਾਂ ਨੂੰ? ਮੈਂ ਫਿਰ ਤਾਂ ਮੇਰੇ ਮੂੰਹ ਚੋਂ ਗਾਲ ਨਿਕਲ ਗਈ, ਤੁਸੀਂ ਗੁੱਸਾ ਮੰਨੇ ਨਹੀਂ। ਅਸੀਂ ਬਾਰੇ ਬੈਠੇ ਨੇ ਹਿਸਾਬ ਲਈ ਜਾਂਦੇ ਹਾਂ, ਬਿਜਲੀ ਹਾਂ, ਕੁੰਡਾਂ ਤੇ ਸਾਰਾ ਹਿਸਾਬ ਇਹੀ ਲਾਉਂਦੇ। ਹਾਂ। ਇਹਦੇ ਪੰਜੀ ਵਾਲੇ ਜੇਬ 'ਚ ਇੱਕ ਨਹੀਂ ਪਈ, ਤੇਲ ਤੋਂ ਲਾ ਕੇ ਤੇਲ ਦਾ ਕੀ ਭਾਅ ਹੈਗਾ ਇਹਦੇ? 3-4 ਟਰੈਕਟਰ ਚੱਲ ਰਹੇ ਆ। ਹਾਂ, ਤੇਰੇ ਬਹਾਂਡੇ ਦੇ ਇੱਥੇ 8-9 ਕਿਲੇ, 16-18 ਕਿਲੇ ਬਹਾਂਡੇ ਦੇ ਪੌਣੇ 14 ਕਿਲੋ ਕਿੰਨਾ ਪੈ ਰਿਹਾ ਜੀ? ਜਿਹੜੇ ਡੀਜ਼ਲ ਲਾ ਗਿਆ ਜਾਂਦਾ ਹੈ ਤੇ ਲੱਖ ਰੁਪਏ ਦਾ ਬਾਰਦਾਨਾ ਆ ਗਿਆ। ਜਾਂ 300-250 ਨਾਲ ਲੈ 100 ਰੁਪਿਆ ਲੇਬਰ ਵਾਲੇ ਮੰਗਦੇ ਆ। ਕੱਲੀ ਉਹਨਾਂ ਨੇ ਚਾਹ ਦੇਣੀਆਂ ਨੇ, 4 ਚੱਪਲ ਨੇ ਕੋਲੋਂ ਦੇਣਾ, 2 ਵਾਰੀ ਚਾਹ, 3 ਵਾਰੀ। ਦੇਖ ਲਓ ਜੀ ਖਰਚਾ ਲਿਆ, ਮੈਂ ਆਖਿਆ ਉੱਤੋਂ ਦੀ ਜਾ ਰਿਹਾ
ਬਈ ਇੱਕ ਵਾਰ ਉਹ ਦਿਖਾ ਦਿਓ ਉਧਰ ਜਿਹੜੇ ਆਲੂ ਜਾ ਰਹੇ ਨੇ ਜਾਂ ਜਿਹੜੇ ਇੱਥੋਂ ਤੱਕ ਪਹੁੰਚੇ ਨੇ ਜਿੱਥੋਂ ਇਹਨਾਂ ਦੀ ਸ਼ੁਰੂ ਲੇਜ ਦੀ ਚਿਪਸ ਦੀ ਕੀ ਲੇਜ ਆ ਐਡੇ ਰੁਪਏ ਜਾਂ 10 ਦੀ ਮਿਲਦੀ ਆ। ਤੁਸੀਂ ਵੀ ਦੇਖੀ ਹੋਣੇ ਜਵਾਕ ਰੋਂਦੇ ਹੋਣੇ ਤੁਹਾਡੇ ਵੀ ਸਾਨੂੰ ਲੇਜ ਚਾਹੀਦੇ ਆ, ਸਾਨੂੰ ਕੁਰਕਰੇ ਆ ਆਹੋ ਬਣਦੇ ਆ। ਫਿਰ ਇਹਨਾਂ ਦੇ ਆਲੂ ਤਾਂ 150 ਕੀ ਗੱਲਾਂ ਨਾਲ ਤਾਂ ਕਹਿੰਦੇ ਇੱਕ ਪਾਸ ਵੀ ਕੁੱਲ ਚੀਜ਼ ਚ ਪੈਂਦੇ ਆ ਇਹ। ਹਾਂ ਹੁਣ ਦੂਰ ਕੋਈ ਆਗਾ ਬੋਰੀ ਦਾ ਹਾਂ ਜਦੋਂ ਅਸੀਂ ਕਿੱਲਾ ਸਵਾ ਕਿੱਲੇ ਲਾਉਂਦੇ ਉਹ 400 ਨੂੰ ਗੱਟਾ ਵਿਕ ਜਾਂਦਾ ਸੀ। ਹਾਂ ਫਿਰ ਸੀ ਤੇਲ ਸਸਤਾ ਇੱਕ ਪੱਲੇ ਪਏ। ਹੁਣ ਲਾ ਲਾ ਇਹਦੇ 18 ਕਿੱਲੇ ਆਲੂਆਂ ਦੇ 18 ਤੋਂ ਲਾ ਲਾ ਵੀ ਖਰਚਾ ਲਾ ਲਓ ਕਿੱਥੋਂ ਤੋਂ ਚੱਲ ਪਿਆ ਇਹਦਾ। ਡਾਈ ਤੋਂ ਲਾ ਕੇ ਸਪਿਆਂ ਤੋਂ ਲਾ ਕੇ 150 ਗੱਟਾ ਕੋਰਾ ਪੈ ਗਿਆ ਕਿੱਲੇ ਜੋ ਕੋਰਾ ਪੈ ਗਿਆ ਇਹਦਾ ਪਾ ਕਰਨ ਵਾਲਾ ਹੋ ਗਿਆ ਵਿਚਾਰੇ ਦਾ। ਇਸ ਵੇਲੇ ਆਊਟਰ ਲਾਈਟ ਆ ਗਈ ਹਵਾ ਚੱਲ ਵੀ ਪਾਣੀ ਛੱਡ ਲਏ ਨੇ ਰਾਤੇ ਬੇੜਾ ਬਾਹਰ ਇਹਦਾ ਵਿਚਾਰੇ ਦਾ ਹੋਠੀ ਮੁੜ ਜਾ ਕਰੀ ਦੇ ਇੰਨੇ ਦਾ ਚਿੱਟ ਭੈੜਾ ਹੋ ਗਿਆ ਦਿਮਾਗ ਨਾਲ ਹੱਲਣ ਨਾਲ ਇਕੱਲੇ ਦਾ ਨਹੀਂ ਸਾਰਿਆਂ ਦਾ ਲੋਕਾਂ ਦਾ। ਜਿਹੜੇ ਅੱਜ ਦੀ ਘੜੀ ਇਹ ਵਿਕ ਇੱਕ ਭੈਣਾ ਡਲੀ ਵੀ ਨਹੀਂ ਵਿਕਦੀ। ਜਿਹੜੇ ਕਹਿੰਦੇ ਨੇ ਕਿ ਕਿਸਾਨ ਤਾਂ ਖੁਸ਼ਹਾਲ ਆ, ਕਿਸਾਨ ਤਾਂ ਇੱਕ ਦਾਣਾ ਬੀਜ ਕੇ 20 ਦਾਣੇ 25 ਦਾਣੇ ਕਹਿੰਦੇ ਇੱਕ ਬੱਲੀ ਚੋਂ ਕੱਢ ਲੈਂਦਾ। ਇੱਕ ਜ਼ਿਮੀਂਦਾਰਾਂ ਨੂੰ ਗੱਲ ਸੁਣੋ, ਇਹ ਸਰਕਾਰਾਂ ਦਾ ਭੁਲੇਖਾ ਹੈ ਲੇਖਾ ਕੱਢ ਦਿਓ ਇਹ ਤੇ ਇਹਨਾਂ ਨੇ ਸਰਕਾਰਾਂ ਨੇ ਦੇਸ਼ ਨੂੰ ਯਾੜਨਾ ਹੈ। ਗੱਲ ਸੁਣੋ, ਜੇ ਹੁਣ ਅਸੀਂ ਇਹ ਹੁਣ ਬਿਜਾਈ ਪੂਰੀ ਫੁੱਲ ਲੋਕ ਕਰਦੇ ਆ, ਜੇ ਤੂੰ ਘੱਟ ਬਿਜਾਈ ਕਰਨ ਲੱਗ ਜਾਣਗੇ ਇਹੀ 400 500 ਤੇ ਵਗ ਜਾਣਾ ਤੇ ਫਿਰ ਤੁਸੀਂ ਐਂ ਦੇਖ ਲਓ ਵੀ ਜੇ ਕਿੱਥੇ ਤਾਂ ਹੁਣ ਇਹ ਜੇ 20 ਰੁਪਏ ਕਿਲੋ ਵੀ ਮਿਲੀ ਜਾਂਦਾ ਲੋਕਾਂ ਨੂੰ ਫਿਰ ਵੀ ਮਹਿੰਗਾਈ ਦੱਸਦੇ ਆ। ਖਰੀਦਣ ਵਾਲਾ ਤਾਂ ਮਹਿੰਗਾਈ ਕਹਿੰਦਾ ਤੇ ਪਰ ਉਹਨੂੰ ਕਿਸਾਨ ਨੂੰ ਤਾਂ ਪੁੱਛੋ ਵੀ ਕਿ ਨਾ ਵੀ ਕਿੱਥੇ ਮਹਿੰਗਾਈ ਕਿੱਥੇ ਆ, ਵੀ ਉਹਨੂੰ ਕੀ ਉਹਦਾ ਹਰੇਕ ਚੀਜ਼ ਦਾ ਜਿਹੜਾ 50 ਦਾ ਗੱਟਾ ਸੀ ਉਹ 1800 ਦਾ ਹੋ ਗਿਆ ਰੁਪਏ ਦਾ ਮਿਲਦਾ ਸੀ। 70,000 ਨੂੰ ਉੱਤੇ ਠੇਕਾ ਠੇਕੇ ਦੇ ਲਈ ਤਾਂ ਬਹਣ ਬੀਜਿਆ ਵੇ ਬੋਲ ਯਾਰੋ ਸਾਹਿਬ ਕਿੱਥੋਂ ਚੱਲ ਕੇ ਤੇ ਕਿੱਥੇ ਆ ਕੇ ਆਪਾਂ ਖੀਰੀ ਤੇ ਆ ਕੇ ਖੜ ਗਏ ਹੁਣ ਜਮਾ ਖੀਰੀ ਤੇ ਆ ਕੇ ਨੇ ਵਿਚਾਰੇ ਨੇ ਸਟੋਰ ਚਲਾ ਭਗਵੰਤ ਮਾਨ ਕਹਿੰਦਾ ਮੈਂ ਕਿਸਾਨਾਂ ਦਾ ਪੁੱਤ ਆ, ਕਿਸਾਨਾਂ ਦੇ ਘਰਾਂ ਜਿਹੜੇ ਕਿਸਾਨੇ ਤੇ ਭੈਣ ਨਹੀਂ ਆ ਫਿਰ ਵੀ ਆਪਾਂ ਇੱਧਰ ਹੀ ਆ ਜਾ ਉਰੇ ਆ ਜੋ ਆਪਾਂ ਉਰੀ ਗੱਲਾਂ ਬਾਤਾਂ ਕਰਦੇ ਆ। ਅੱਜ ਗੱਲਾਂ ਬਾਤਾਂ ਜੀ ਮਨ ਮੁੱਕਾਂ ਦੇ ਬਹੁਤ ਔਖੇ ਹੋਏ ਪਏ ਵਿੱਚ ਘਰਾਂ ਹੁਣ ਜਵਾਕ ਤਾਂ ਅਸੀਂ ਅੱਕੇ ਵਿਚਾਰਾ ਭੈਣਾਂ ਦੇ ਸਭ ਦੇਸਾਂ ਕਿਉਂ ਜਾਂਦੇ ਆਪਣੇ ਕੱਲੇ ਜਵਾਕ ਤੁਰੇ ਫਿਰਦੇ ਦੇਸਾਂ ਵਿਦੇਸਾਂ। ਤੂੰ ਤਾਂ ਮੈਥੋਂ ਸਿਆਣਾ ਬਾਹਲਾਂਗਾ ਪੜ੍ਹਿਆ ਲਿਖਿਆ ਮੇਰੇ ਘਰ ਪੜ੍ਹਦਾ ਬੰਦਾ ਨਹੀਂ ਤੁਹਾਡੇ ਤਜਰਬੇ ਨੇ ਅਸੀਂ ਤਾਈਓ ਤੁਹਾਡੇ ਕੋਲ ਪਹੁੰਚੇ ਐਂ ਕਰਕੇ ਜੀ ਬਹੁਤ ਦੁਨੀਆ ਉਹ ਕਿੱਥੇ ਅੱਡੀ ਇਹਦੇ ਪੈਸੇ ਜੇਬ ਚ ਪੈਂਦੇ ਦਾ ਮਨ ਐਡਾ ਨੂੰ ਤੁਸੀਂ ਐਂ ਦੇਖ ਲਓ ਵੀ 85 86 ਰੁਪਏ ਡੀਜ਼ਲ ਹੈ ਹੁਣ। ਹਾਂ ਕਿਸਾਨ ਦਾ ਜੇ ਪੁੱਤ ਹੋਵੇ ਤਾਂ ਉਹ ਫਿਰ ਸਬਸਿਡੀ ਦੇਵੇ ਇਹਦੇ ਤੇ ਕੋਈ ਪੰਜਾਬ ਸਰਕਾਰ ਵੱਲੋਂ। ਬਿਲਕੁਲ ਕਿਸਾਨ ਦਾ ਕੋਈ ਕਾਰਡ ਬਣਾ ਦੇ। ਇਹਦਾ ਜੀ ਕਾਰਡ ਇਹ ਦੇਖ ਲਓ ਜੀ ਤੇਲ ਮਸਾਂ ਅਗਲਾ ਸਰਦੇ ਨੂੰ ਫੂਕਦਾ ਜਮਾਂ ਸਰਦੇ ਨੂੰ। ਹੁਣ ਕਿਹੜੇ ਭਾਂ ਦੇ ਵੱਡੇ ਟਰੱਕ ਘੋੜੇ ਘਾੜੇ ਕੱਪੇ ਕਿੱਥੋਂ ਦੇ ਗੱਡੀਆਂ ਗੱਪੇ ਬਠਿੰਡੇ ਤੋਂ ਚੱਲ ਕੇ ਚੰਡੀਗੜ੍ਹ ਤੇਲ ਤਾਂ ਖਾਂਦੀਆਂ ਉਹ ਮਾਰੇ ਗਏ ਆਪਾਂ ਜਿਵੇਂ ਤੇਲ ਤੇ ਹੁਣ ਕੀ ਫੂਕੂ ਇਹ ਵਿਚਾਰਾ। ਬਾਕੀ ਸਿਰੇ ਤੁਸੀਂ ਐਂ ਦੇਖੋ ਕੁਆਂਟਲ ਦਾ ਇਹ ਰੇਟ ਦਿੰਦੇ ਆ, ਹਰੇਕ ਚੀਜ਼ ਦਾ ਕੁਆਂਟਲ ਦਾ ਰੇਟ ਦੇ ਦਿੰਦੇ ਆ। ਕਿੰਨੇ ਪੈਸੇ ਵਧਾ ਦਿੰਦੇ ਆ ਐਤਕੀ ਜੀਰੀ ਤੇ ਕਿੰਨੇ ਪੈਸੇ ਵਧਾਉਣਗੇ, ਵੱਧ ਤੋਂ ਵੱਧ 20-30 ਰੁਪਏ ਵਧਾਉਣਗੇ ਕੁਆਂਟਲ ਮਗਰ। ਤੇ ਖਰਚਾ ਉਹਦੇ ਤੇ ਕਿੰਨਾ ਕਰਤਾ ਇਹਨਾਂ ਨੇ। ਹਰੇਕ ਚੀਜ਼ ਸਪਰੇਅ ਵੀ ਦੁੱਗਣੇ ਨੂੰ ਹੋ ਗਿਆ, ਸਪਰੇਅ ਵੀ ਦੁੱਗਣੇ ਨੂੰ ਹੋ ਗਈ, ਰੇਹ ਵੀ ਦੁੱਗਣੇ ਨੂੰ ਹੋ ਗਿਆ, ਡੀਜ਼ਲ ਵੀ ਦੁੱਗਣੇ ਨੂੰ ਹੋਇਆ ਫਿਰਦਾ। ਤੇ ਫਿਰ ਤੁਸੀਂ ਐਂ ਦੱਸੋ ਵੀ ਉਹ 20 ਰੁਪਏ ਵਧਾਉਣ ਨਾਲ ਕੁਆਂਟਲ ਦੇ ਨਾਲ ਕਿੰਨਾ ਕੀ ਖਰਚਾ ਮੁੜੂਗਾ ਜ਼ਿਮੀਂਦਾਰ ਦਾ। ਬਿਲਕੁਲ। ਤਾਂ ਇਹ ਇੱਕ ਦਰਦ ਆ ਕਿਸਾਨਾਂ ਦਾ। ਅਸੀਂ ਅੱਜ ਇੱਥੇ ਖੇਤ ਦੇ ਵਿੱਚ ਖੜੇ ਆ ਜੀਤ ਸਿੰਘ ਕਿਸਾਨ ਦੇ ਕੋਲ। ਤਾਂ ਇਹਨਾਂ ਦੇ ਨਾਲ ਇੱਕ ਅਸੀਂ ਮੁਲਾਕਾਤ ਕਰੀ ਆ। ਇਹ ਮੁਲਾਕਾਤ ਕੋਈ ਆਮ ਮੁਲਾਕਾਤ ਨਹੀਂ ਹੈਗੀ, ਇਹ ਅਸੀਂ ਸਿਰਫ ਤੇ ਸਿਰਫ ਇੱਕ ਦਰਦ ਆ ਜਿਹੜਾ ਉਹ ਬਿਆਨ ਕਰ ਰਹੇ ਆ ਕਿਸਾਨਾਂ ਦਾ, ਤਾਂ ਕਿ ਉਹਨਾਂ ਲੋਕਾਂ ਨੂੰ ਪਤਾ ਲੱਗ ਸਕੇ ਜਿਹੜੇ ਲੋਕ ਕਹਿੰਦੇ ਨੇ ਕਿ ਅਸੀਂ ਕਿਸਾਨਾਂ ਦੇ ਆ ਤੇ ਕਿਸਾਨ ਬਣ ਕੇ ਰਹਾਂਗੇ ਤੇ ਮਜ਼ਦੂਰਾਂ ਦੇ ਆ ਮਜ਼ਦੂਰ ਬਣ ਕੇ ਰਹਾਂਗੇ। ਅੱਜ ਦੀਆਂ ਇਹ ਤਸਵੀਰਾਂ ਨੇ ਤੁਹਾਡੇ ਅਸੀਂ ਸਾਹਮਣੇ ਕੈਮਰੇ ਦੀ ਅੱਖ ਦੇ ਵਿੱਚ ਇੱਕ ਕੈਦ ਕਰ ਰਹੇ ਹਾਂ ਤਸਵੀਰਾਂ। ਸ਼ਾਇਦ ਅੱਜ ਨਾ ਇਸ ਦਾ ਮੁੱਲ ਪਵੇ ਤਾਂ 2-4 ਸਾਲਾਂ ਤੱਕ ਇਸ ਦਾ ਮੁੱਲ ਜ਼ਰੂਰ ਪਵੇਗਾ। ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ। ਹੋਰ ਕਿਸਾਨਾਂ ਦੇ ਨਾਲ ਮੁਲਾਕਾਤ ਕਰਦੇ ਹਾਂ, ਕੱਲੇ ਖੇਤ ਦੇ ਵਿੱਚ ਤੁਰੇ ਫਿਰਦੇ ਹਾਂ ਅੱਜ। ਸੋ ਅੱਜ ਅਸੀਂ ਇੱਕ ਸਪੈਸ਼ਲ ਰਿਪੋਰਟ ਤੇ ਨਿਕਲੇ ਹੋਏ ਹਾਂ। ਤਾਂ ਇਹ ਸਪੈਸ਼ਲ ਰਿਪੋਰਟ ਪਿਛਲੇ ਦਿਨੀ BBC ਨਿਊਜ਼ ਦੇ ਉੱਪਰ ਤੁਸੀਂ ਦੇਖਿਆ ਹੋਣਾ ਕਿ ਮਹਾਰਾਸ਼ਟਰ ਦੇ ਵਿੱਚ ਗੰਢਿਆਂ ਦੀ ਖੇਤੀ ਕਰਦੇ ਕਿਸਾਨਾਂ ਨੂੰ ਬੜੀ ਭਾਰੀ ਮਾਰ ਪਈ ਆ। ਮਹਾਰਾਸ਼ਟਰ ਦੇ ਵਿੱਚ ਗੰਢਿਆਂ ਦੀ ਖੇਤੀ ਕਰਦੇ ਕਿਸਾਨ ਇੱਥੋਂ ਤੱਕ ਮਜਬੂਰ ਨੇ ਕਿ ਉਹ ਆਪਣੇ ਗੰਢਿਆਂ ਦੀ ਜਿਹੜੀ ਫਸਲ ਆ ਉਹ ਸੜਕਾਂ 'ਤੇ ਲਾਉਣ ਦੇ ਲਈ ਮਜਬੂਰ ਨੇ,
ਜਾਂ ਉਹ ਫਸਲ ਦੇ ਵਿੱਚ ਆਪਣੇ ਜਿਹੜੇ ਪਾਲਤੂ ਪਸ਼ੂ ਨੇ, ਜਿਹੜੇ ਆਪਣੇ ਡੰਗਰ ਨੇ, ਉਹਨਾਂ ਨੂੰ ਛੱਡਣ ਦੇ ਲਈ, ਖਵਾਉਣ ਦੇ ਲਈ, ਚਰਾਉਣ ਦੇ ਲਈ ਮਜਬੂਰ ਨੇ। 2 ਰੁਪਏ ਕਿਲੋ ਗੰਢਿਆਂ ਦਾ ਰੇਟ ਆ ਮਹਾਰਾਸ਼ਟਰ ਦੇ ਵਿੱਚ, ਤਾਂ ਉਸੇ ਦੀ ਤਦਾਦ ਤੇ ਚੱਲਦੇ ਹਾਂ ਅੱਜ ਅਸੀਂ ਪੰਜਾਬ ਦੇ ਖੇਤਾਂ ਦੇ ਵਿੱਚ ਨਿਕਲੇ ਹਾਂ, ਪੰਜਾਬ ਦੇ ਕਿਸਾਨਾਂ ਦੇ ਨਾਲ ਮੁਲਾਕਾਤ ਕਰ ਰਹੇ ਹਾਂ। ਤਾਂ ਅੱਜ ਦੀ ਜਿਹੜੀ ਮੁਲਾਕਾਤ ਹੈ ਇੱਕ ਬੇਹੱਦ ਖਾਸ ਆ। ਜਿਵੇਂ ਪਹਿਲਾਂ ਤੁਹਾਨੂੰ ਅਸੀਂ ਕਿਸਾਨ ਨਿਰਭੈ ਸਿੰਘ ਦੇ ਨਾਲ ਮਿਲਾਇਆ ਗਾ, ਮੁਲਾਕਾਤ ਕਰਵਾਈ ਆ, ਤਾਂ ਉਹਨਾਂ ਦਾ ਕਹਿਣਾ ਸੀਗਾ ਕਿ 1 ਲੱਖ ਰੁਪਏ ਤੋਂ ਵੱਧ ਦਾ ਜਿਹੜਾ ਖਰਚਾ ਗਾ 1 ਕਿੱਲੇ ਤੇ ਆਲੂਆਂ ਦੀ ਖੇਤੀ ਤੇ ਆ ਜਾਂਦਾ। ਤਾਂ ਉਸੇ ਤਰ੍ਹਾਂ ਹੀ ਅਸੀਂ ਅੱਜ ਕਿਸਾਨ ਰਣਜੀਤ ਸਿੰਘ ਦੇ ਕੋਲ ਪਹੁੰਚੇ ਹਾਂ। ਤਾਂ ਕਿਸਾਨ ਰਣਜੀਤ ਸਿੰਘ ਦਾ ਵੀ ਇਹੀ ਕਹਿਣਾ ਗਾ, ਜਦੋਂ ਅਸੀਂ ਕੈਮਰੇ ਦੀ ਅੱਖ ਤੋਂ ਬਾਹਰ ਹੋ ਕੇ ਗੱਲ ਕਰੀ ਤਾਂ ਕਿਸਾਨ ਰਣਜੀਤ ਸਿੰਘ ਨੇ ਵੀ ਇਹੀ ਕਿਹਾ ਕਿ 1 ਲੱਖ ਤੋਂ ਵੱਧ ਦਾ ਜਿਹੜਾ ਖਰਚਾ ਗਾ ਉਹ ਕਿੱਲੇ ਤੇ ਆ ਰਿਹਾ ਗਾ, ਤੇ ਬੀਜ ਨੇ ਜਿਹੜੇ ਆਲੂਆਂ ਦੇ ਉਹ ਵੀ ਮਹਿੰਗੇ ਪਏ ਸੀਗੇ। ਤਾਂ ਅਸੀਂ ਮੁਲਾਕਾਤ ਕਰਦੇ ਹਾਂ, ਪਹਿਲਾਂ ਸਵਾਗਤ ਕਰਦੇ ਹਾਂ ਜੀ, ਬਹੁਤ ਬਹੁਤ ਸਵਾਗਤ ਆ ਤੁਹਾਡਾ ਇੰਡੋਸ ਟੀਵੀ ਤੇ। ਜੇ ਅਸੀਂ ਗੱਲ ਕਰੀਏ ਕਿੰਨਾ ਕੁ ਖਰਚਾ ਗਾ ਤੁਹਾਡਾ ਜਿਹੜਾ ਕਿ ਆਲੂਆਂ ਦਾ ਆ ਰਿਹਾ ਗਾ, ਕਿੰਨਾ ਕੁ ਪੱਲੇ ਪੈ ਰਿਹਾ ਗਾ? ਖਰਚੇ ਦੀ ਗੱਲ ਕਰੀਏ ਤਾਂ ਅਸੀਂ ਜਿਹੜਾ ਹੁਣ ਬੀਜ ਲਿਆ ਕੇ ਬੀਜਿਆ ਹੋਇਆ ਇਹ G1 G2 ਲਿਆ ਕੇ ਸਟੇਜ ਦਾ ਬੀਜਿਆ, ਜਿਹੜਾ ਕਿ ਸਾਨੂੰ 2000 ਤੋਂ ਲਾ ਕੇ 2500 ਰੁਪਏ ਪ੍ਰਤੀ ਕੱਟਾ ਪਿਆ ਜੀ। ਉਹ ਤੋਂ ਜਿਹੜਾ ਬੀਜ ਗਾਹਾਂ ਅਸੀਂ ਬੀਜਿਆ ਉਹਦਾ ਜਿਹੜੇ ਹੁਣ ਆਪਾਂ ਮਾਰਕੀਟ ਰੇਟ ਬਣਾਈਏ ਤਾਂ ਘੱਟੋ ਘੱਟ 1500 ਤੋਂ ਲਾ ਕੇ 1600-1700 ਦੇ ਵਿੱਚ ਪ੍ਰਤੀ ਕੱਟਾ ਪੈਂਦਾ ਹੈ, ਜਿਹੜਾ ਅਸੀਂ ਖੇਤ ਦੇ ਵਿੱਚ ਹੁਣ ਬੀਜਿਆ ਸੀ। ਉਹ ਬੀਜ ਬੀਜਣ ਦੇ ਬਾਵਜੂਦ ਅਸੀਂ ਕੁਆਲਿਟੀ ਹਰਾ ਜਰਮੀਨੇਸ਼ਨ ਬਹੁਤ ਵਧੀਆ ਹੋਈ, ਪਰ ਉਦੋਂ ਜਦੋਂ ਕੋਰੇ ਦੀ ਮਾਰ ਪਈ 13-14 ਜਨਵਰੀ ਨੂੰ ਜੀ, ਤਾਂ ਉਦੋਂ ਤਕਰੀਬਨ ਆਲੂ ਸਾਰਾ 70-75 ਦਿਨ ਦੇ ਵਿੱਚ ਸੀਗਾ। ਉਦੋਂ ਉਹਨੂੰ ਕੋਰੇ ਦੀ ਮਾਰ ਬਹੁਤ ਜ਼ਿਆਦਾ ਪੈ ਗਈ, ਸਾਰੀ ਬੱਲ ਉਸਨੇ ਮਲ ਕੇ ਜਮਾਂ ਸੁਕਾਤੀ, ਜਿਹੜਾ ਕਿ ਉਸ ਟਾਈਮ ਇਹਦਾ ਆਲੂ ਮੋਟਾ ਹੋਣ ਦਾ ਟਾਈਮ ਸੀ, ਤੇ ਉਹ ਜਿੱਥੇ 20 ਸਾਈਜ਼ ਦੇ ਵਿੱਚ ਖੜਾ ਸੀ ਉੱਥੇ ਖੜ ਗਿਆ ਜੀ। ਉਸ ਤੋਂ ਬਾਅਦ ਉਹ ਕੋਈ ਮੋਟਾ ਨਹੀਂ ਹੋਇਆ। ਉਹਦੀ ਬਾਲੀ ਜਦੋਂ ਸੁੱਕ ਗਈ ਦੁਬਾਰਾ ਉਹਨੂੰ ਮੋਟਾ ਹੋਣ ਦਾ ਜੇ ਪੱਤੇ ਹੋਣਗੇ ਬੱਲ ਦੇ ਤਾਂ ਹੀ ਅੱਗੇ ਵਧੂ ਫੁੱਲੂ। ਜਦੋਂ ਪੱਤੇ ਸੁੱਕ ਗਏ ਤਾਂ ਹਰੇਕ ਕਿਸਾਨ ਨੇ ਇਹ ਸੋਚਿਆ ਵੀ ਹੁਣ ਇਹਨੂੰ ਪਾਣੀ ਲਾਉਣ ਜਾਂ ਖਾਦ ਖੁਰਾਕ ਪਾਉਣ ਦਾ ਕੋਈ ਫਾਇਦਾ ਨਹੀਂ, ਸਮੇਂ ਸਿਰ ਇਹਨੂੰ ਪਟਾਈ ਕਰਕੇ ਕੋਈ ਅਗਲੀ ਫਸਲ ਬੀਜਣ ਦਾ ਪ੍ਰਬੰਧ ਕੀਤਾ ਜਾਵੇ। ਤਾਂ ਉਹ ਲੋਕਾਂ ਨੇ ਇਹ ਸੋਚਿਆ ਵੀ ਚਲੋ ਝਾੜ ਘੱਟ ਹੈ, ਸਾਈਜ਼ ਘੱਟ ਹੈ, ਵੀ ਰੇਟ ਵਧੀਆ ਮਿਲ ਜੂ ਮਾਰਕੀਟ ਦੇ ਵਿੱਚ। ਉਹ ਸਾਰੀਆਂ ਗੱਲਾਂ ਹੀ ਜ਼ਿਮੀਂਦਾਰ ਦੇ ਸਾਰੀਆਂ ਉਲਟ ਹੋ ਗਈਆਂ। ਰੇਟ ਵੀ ਨਹੀਂ ਮਿਲ ਰਿਹਾ ਮਾਰਕੀਟ ਦੇ ਵਿੱਚ, ਝਾੜ ਵੀ ਘਟ ਗਿਆ, ਸਾਈਜ਼ ਵੀ ਘਟ ਗਿਆ। ਤਾਂ ਹੁਣ ਉਹ ਜ਼ਿਮੀਂਦਾਰ ਆਪਣੀ ਫਸਲ ਨੂੰ ਸਾਂਭਣ ਵਾਸਤੇ ਲੇਬਰ ਨੂੰ, ਬਾਰਦਾਨੇ ਨੂੰ, ਜੋ ਉਹਦੇ ਬੀਜ ਤੇ ਪੈਸੇ ਲੱਗੇ ਆ, ਉਹਦੀ ਸਾਂਭ ਸੰਭਾਲ, ਰੇ ਖਾਦ, ਸਪਰੇਹਾਂ ਵਗੈਰਾ ਟੋਟਲ ਖਰਚਾ ਜੇ ਤਾਂ ਉਹ ਲੱਖ ਰੁਪਏ ਤੋਂ ਉੱਪਰ ਟੱਪ ਜਾਂਦਾ ਹੈ। ਸਾਰਾ ਜਿਹੜਾ ਕਿ ਉਹਦੇ ਅੱਜ ਦੀ ਘੜੀ ਉਹਦੇ ਸਿਰ ਪੈ ਰਿਹਾ ਹੈ ਜੀ। ਤੇ ਇਹ ਬਾਅਦ ਦੀਆਂ ਗੱਲਾਂ, ਹੁਣ ਮਾਰਕੀਟ ਦੇ ਵਿੱਚ ਸਟੋਰ ਲਾ ਕੇ ਉਹਦੇ ਕੀ ਪੱਲੇ ਪੈਂਦਾ, ਕੀ ਰੇਟ ਮਿਲਦਾ ਹੈ, ਉਹ ਪਰਮਾਤਮਾ ਨੂੰ ਪਤਾ। ਅੱਜ ਦਾ ਰੇਟ ਕਿੰਨਾ ਗਾ? ਜਿਹੜਾ ਅੱਜ ਦਾ ਰੇਟ ਜੇਕਰ ਕੋਈ ਵਪਾਰੀ ਆਉਂਦਾ ਇੱਥੇ ਬੋਲੀ ਲਾਉਂਦਾ ਗਾ, ਕਿੰਨਾ ਕੁ ਰੇਟ ਮਿਲਦਾ ਗਾ? ਪਹਿਲੀ ਗੱਲ ਤਾਂ ਜੀ ਕੋਈ ਮਾਰਕੀਟ ਦੇ ਵਿੱਚ ਖਰੀਦਣ ਨੂੰ ਤਿਆਰ ਹੀ ਹੈ ਨਹੀਂਗਾ। ਜੇ ਹੁਣ ਆਪਾਂ ਕਿਸੇ ਵਪਾਰੀ ਕੋਲੇ ਫੋਨ ਕਰਦੇ ਆ ਜਾਂ ਉਹਨੂੰ ਸਾਦੇ ਆ ਤਾਂ ਉਹ ਵੱਧ ਤੋਂ ਵੱਧ 270-75 ਰੁਪਏ ਤੋਂ ਲਾ ਕੇ 290-95 ਤੱਕ ਪ੍ਰਤੀ ਗੱਟਾ ਮਸਾਂ ਰੇਟ ਲਾਉਂਦਾ। ਉਹ ਵੀ ਸਿਰਫ ਕੱਲਾ ਰਾਸ਼ਨ ਦਾ, ਜੇ ਤੁਹਾਡੀ ਕੁਆਲਿਟੀ ਵਧੀਆ। ਉਹ ਫਿਰ ਇਹ ਗੋਲੀ ਜਾਂ ਜੋ ਬੀ ਸਾਈਜ਼ ਆ ਉਹਦੇ ਵਿੱਚ ਆਲੂ ਨਹੀਂ ਪਾਉਂਦਾ, ਤਾਂ ਕੱਲਾ ਰਾਸ਼ਨ ਦਾ ਵੀ ਸਾਈਜ਼ ਥੋੜਾ ਹੋਣ ਦੇ ਬਾਵਜੂਦ ਤਾਂ ਉਹ ਕੋਈ ਬੜਾ ਰੇਟ ਨਹੀਂ ਦੇ ਰਹੇ। ਤੁਹਾਡੀ ਕਿੰਨੀ ਕੁ ਮਿਹਨਤ ਲੱਗਦੀ ਹੈ ਜੀ ਜਦੋਂ ਤੁਸੀਂ ਆਲੂ ਦੀ ਪਟਾਈ ਕਰਦੇ ਹੋ, ਜਦੋਂ ਤੁਸੀਂ ਆਲੂ ਦੇ ਵਿੱਚ ਖੇਤਾਂ ਦੇ ਵਿੱਚ ਵਿਚਰਦੇ ਹੋ, ਕਿਸਾਨਾਂ ਦੇ ਨਾਲ ਗੱਲਬਾਤ ਕਰਦੇ ਹੋ, ਕਿੰਨੀ ਕੁ ਮਿਹਨਤ ਲੱਗਦੀ ਹੈ ਤੁਹਾਡੀ? ਮਿਹਨਤ ਤਾਂ ਬਥੇਰੀ ਪੈਂਦੀ ਹੈ ਤੇ ਆਦੇ ਲੈ ਕਿੰਨੀ ਲੇਬਰ ਬੈਠੀ ਹੈ, ਖਰਚਾ ਸਾਰਾ ਇਸ ਤੇ ਬਣਿਆ। ਖਰਚਾ ਪੈ ਰਿਹਾ, ਕਿੰਨਾ ਕੁ ਖਰਚਾ ਪੈ ਰਿਹਾ ਹੈਗਾ? ਜਿਵੇਂ ਇਹਨਾਂ ਨੇ ਦੱਸਿਆ ਕਿ ਲੱਖ ਰੁਪਏ ਤੋਂ ਵੱਧ ਦਾ ਖਰਚਾ ਪੈ ਰਿਹਾ ਹੈਗਾ, ਸਰਕਾਰਾਂ ਦੀ ਨਿਗਾਹ ਦੇ ਵਿੱਚ ਹੈ, ਧਿਆਨ 'ਚ ਹੈ? ਸਰਕਾਰਾਂ ਦੇ ਕੋਈ ਧਿਆਨ 'ਚ ਨਹੀਂ ਹੈਗਾ ਜੀ, ਕੋਈ ਧਿਆਨ 'ਚ ਨਹੀਂ ਆ ਰਿਹਾ, ਕੋਈ ਧਿਆਨ ਨਹੀਂ। ਕੋਈ ਕਿਸੇ ਨੇ ਕਿਸਾਨ ਦੀ ਜਾਂ ਖਬਰ ਜਾਂ ਕੋਰੇ ਪ੍ਰਤੀ ਪਹਿਲਾਂ ਲੋਕਾਂ ਨੇ ਮੰਗ ਪੱਤਰ ਦਿੱਤੇ ਡੀਸੀ ਐਸਡੀਐਮ ਵਗੈਰਾ ਨੂੰ, ਤਹਿਸੀਲਦਾਰ ਨੂੰ ਵੀ ਇਸ ਤਰ੍ਹਾਂ ਇਹਦਾ ਕੋਈ ਮੁਆਵਜ਼ਾ ਮਿਲਣਾ ਚਾਹੀਦਾ। ਉਹਦੇ ਪ੍ਰਤੀ ਸਰਕਾਰ ਨੇ ਕੋਈ ਗਰਦੌਰੀ ਦਾ ਹੁਕਮ ਨਹੀਂ ਕੀਤਾ। ਕੋਈ ਕਿਸ ਪਿੰਡਾਂ ਦੇ ਵਿੱਚ ਪਟਵਾਰੀ ਜਾਂ ਕੋਈ ਹੋਰ ਅਫਸਰ ਕੋਈ ਨਹੀਂ ਆਇਆ। ਜਿਹੜੀ ਸਰਕਾਰ ਕਹਿੰਦੀ ਰਹੀ ਕਿ ਅਸੀਂ ਬਦਲਾਅ ਦੀ ਨੀਤੀ ਕਰਾਂਗੇ, ਅਸੀਂ ਇਹਨਾਂ ਖੇਤਾਂ 'ਚੋਂ ਚੱਲਿਆ ਕਰਾਂਗੇ, ਅਸੀਂ ਇਹਨਾਂ ਸੱਥਾਂ 'ਚੋਂ ਚੱਲਿਆ ਕਰਾਂਗੇ, ਉਹਨਾਂ ਦਾ ਕੋਈ ਨੁਮਾਇੰਦਾ ਆ ਕੇ ਜਾਂ ਕੋਈ ਪਿੰਡ ਲੈਵਲ ਦਾ ਬੰਦਾ ਆ ਕੇ ਖੜਾ ਹੋਵੇ ਤੁਹਾਡੇ ਕੋਲ? ਕੋਈ ਨਹੀਂ ਜੀ ਖੜਿਆ, ਕੋਈ ਨਾ। ਜਾਂ ਕੋਈ ਹੁਣ ਪਿੰਡ ਲੈਵਲ ਦਾ ਕੋਈ ਜਾਂ ਵਲੰਟੀਅਰ ਹੈ, ਜਾਂ ਕੋਈ ਐਮਐਲਏ ਲੈਵਲ ਦਾ, ਜਾਂ ਕੋਈ ਹੋਰ ਹਲਕੇ ਮੁਤਾਬਕ ਕੋਈ ਕਿਸੇ ਦੀ, ਕਿਸਾਨਾਂ ਦੀ ਕੋਈ ਕਿਸੇ ਨੇ ਨਹੀਂ ਸੁਣੀ। ਜਿਹੜੇ ਆ ਕੇ ਵੋਟਾਂ ਮੰਗਦੇ ਹੁੰਦੇ ਸੀ, ਜਿਹੜੇ ਆ ਕੇ ਝੋਲੀ ਅੜਦੇ ਹੁੰਦੇ ਸੀ ਐਸਲੋਟ, ਉਹਨਾਂ ਦੇ ਵਿੱਚੋਂ ਵੀ ਕੋਈ ਨਹੀਂ ਆਇਆ? ਕੋਈ ਨਹੀਂ ਪਹੁੰਚਿਆ ਜੀ ਕਿਸੇ ਕੋਲ, ਕੋਈ ਨਹੀਂ। ਤੇ ਫਿਰ ਘਰਾਂ ਦੇ ਖਰਚੇ ਜਿਹੜੇ ਤੁਸੀਂ ਅੱਜ ਕਿਹਾ ਕਿ 1 ਲੱਖ ਤੋਂ ਵੱਧ ਦਾ ਜਿਹੜਾ ਕਿ ਖਰਚਾ ਇੱਕ ਕਿੱਲੇ ਤੇ ਆਇਆ, ਫਿਰ ਘਰਾਂ ਦੇ ਖਰਚੇ ਕਿਵੇਂ ਚੱਲਣੇ ਅੱਗੇ? ਉਹ ਤਾਂ ਆੜਤੀਏ ਤੋਂ ਜਾਂ ਕੋਈ ਲਿਮਟਾਂ ਸਿਮਟਾਂ ਬਣਾ ਕੇ ਆਪਦਾ ਫੇਰ ਪ੍ਰਬੰਧ ਕਰਨਾ ਪੈਣਾ ਜੀ। ਜਾਂ ਹੁਣ ਲੇਬਰ ਨੂੰ ਪੈਸੇ ਦੇਣੇ ਆ, ਬਾਰਦਾਨੇ ਨੂੰ ਪੈਸੇ ਦੇਣੇ, ਇਹਨਾਂ ਨੂੰ ਤਾਂ ਇਹਨਾਂ ਦਾ ਕੋਈ ਕਸੂਰ ਨਹੀਂ ਇਹਦੇ ਵਿੱਚ, ਇਹਨਾਂ ਨੂੰ ਤਾਂ ਦੇਣੀ ਦੇਣੇ ਸਮੇਂ ਸਿਰ। ਉਹ ਕੋਈ ਕਰਜ਼ਾ ਚੱਕੋ, ਕੋਈ ਲਿਮਟ ਬਣਾਊ ਆਪਦੀ, ਕੋਈ ਕੁਛ ਕਰੂਗਾ ਜੀ। ਲੇਬਰ ਦਾ ਕੀ ਪੈ ਜਾਂਦਾ ਤੁਹਾਨੂੰ? ਜਿਹੜੀ ਲੇਬਰ ਤੁਸੀਂ ਇੱਥੋਂ ਲੈਂਦੇ ਹੋਗੇ ਪਿੰਡ ਦੇ ਵਿੱਚੋਂ ਜਾਂ ਕੋਈ ਬਾਹਰੋਂ ਲੇਬਰ ਆਉਂਦੀ ਹੈ, ਕਿੰਨਾ ਪੈ ਜਾਂਦਾ ਲੇਬਰ? ਲੇਬਰ ਇਹ 250 ਰੁਪਿਆ, ਬੁੜੀਆਂ ਦੀ ਲੇਬਰ 250 ਰੁਪਏ ਪ੍ਰਤੀ ਦਿਹਾੜੀ ਪੈ ਰਹੀ ਹੈ ਜੀ।
ਤਕਰੀਬਨ ਜੇ ਹੁਣ ਸਾਰਾ ਠੇਕਾ ਗਣੀਏ ਤਾਂ ਘੱਟੋ ਘੱਟ 40 ਰੁਪਏ ਤੋਂ ਘੱਟ ਠੇਕਾ ਨਹੀਂ ਕਰ ਰਹੇ ਲੇਬਰ ਵਾਲੇ ਸਾਰਾ ਕੁਝ ਕਰਨ ਦਾ। ਜਿਹੜਾ ਬਾਰਦਾਨਾ ਉਹ ਕੀ ਰੇਟ ਪੈ ਰਿਹਾ? ਬਾਰਦਾਨਾ ਪੈ ਰਿਹਾ ਸੀ 31 ਰੁਪਏ 31 ਰੁਪਏ 31 32 28 ਤੋਂ ਲਾ ਕੇ 31 ਰੁਪਏ ਤੱਕ ਰੇਟ ਆ ਕੁਆਲਿਟੀ ਮੁਤਾਬਕ। A ਸਾਈਜ਼ B ਸਾਈਜ਼ ਜਿਹੇ ਜੀ ਤੁਸੀਂ ਗ੍ਰੇਡਿੰਗ ਦਾ ਲੈਣਾ ਹੋਇਆ ਰੁਪਿਆ 2 ਰੁਪਏ ਦਾ ਇੱਧਰ ਉੱਧਰ ਫਰਕ ਹੁੰਦਾ ਇਹਨਾਂ ਦਾ। ਇੱਕ ਵਾਰ ਬਈ ਆਪਾਂ ਗੁਜ਼ਾਰਿਸ਼ ਕਰਾਂਗੇ ਕੈਮਰਾਮੈਨ ਨੂੰ ਇਹ ਬਾਰਦਾਨਾ ਦਿਖਾ ਦਿਓ। ਇਹ ਬਾਰਦਾਨਾ ਕੀ ਰੇਟ ਪੈ ਗਿਆ ਜਿਹੜਾ ਇਹ ਤੁਹਾਡੇ ਕੋਲ ਪਿਆ? 31 ਰੁਪਏ 25 ਪੈਸੇ ਗੱਟਾ ਪਿਆ ਜੀ ਇੱਕ ਗੱਟੇ ਦਾ। 31 ਰੁਪਏ 25 ਪੈਸੇ ਪ੍ਰਤੀ ਗੱਟਾ। A ਕਲਾਸ ਬਾਰਦਾਨਾ ਜੀ ਇਹ। A ਕਲਾਸ। ਹਾਂ ਅਸੀਂ ਇਹਨੂੰ ਸਾਂਭਣ ਵਾਸਤੇ ਵੀ ਸਾਡਾ ਵਧੀਆ ਰੇਟ ਮਿਲ ਜੇ, ਕੁਆਲਿਟੀ ਬਣਾਉਣ ਵਾਸਤੇ ਵੀ ਤਾਂ ਕਰਕੇ ਬਾਰਦਾਨਾ ਵੀ ਵਧੀਆ ਲਾਇਆ ਵੀ ਕੁਆਲਿਟੀ ਵਧੀਆ ਪਾਓ ਤੇ ਵਧੀਆ ਬਾਰਦਾਨਾ ਲਾ ਕੇ ਵਧੀਆ ਆਲੂ ਭਰਿਆ ਜਾਵੇ। ਹੁਣ ਆ ਤੁਸੀਂ ਆਲੂ ਦੇਖ ਹੀ ਰਹੇ ਹੋ ਬਹੁਤ ਵਧੀਆ ਆਲੂ। ਇੱਕ ਵਾਰ ਬਈ ਦਿਖਾ ਦਿਓ ਆਲੂ, ਦਿਖਾ ਦਿਓ ਇੱਕ ਵਾਰ। LR ਆਲੂ ਆ ਪਹਿਲੇ ਪਾਸੇ ਦੀ ਜਾ ਕੇ ਥੋੜਾ ਜਿਹਾ ਦਿਖਾ ਦਿਓ ਇੱਕ ਵਾਰ ਆਲੂ ਜਿਹੜਾ ਹੈਗਾਗਾ। ਤਾਂ ਇਹ ਆ ਢੇਰੀ ਤੇ ਨਾ ਮਾਰੋ, ਇਧਰਲੇ ਪਾਸੇ ਉੱਪਰ ਦੀ ਆਇਆ ਵੀਰੇ, ਇੱਧਰ ਦੀ ਲਿਆਓ ਨਿੰਦੀ ਸਾਰਾ ਦਿਖਾ ਦਿਓ ਇਹ ਹਨਾ। ਤਾਂ ਇਹ ਜਿਹੜਾ ਤੁਸੀਂ ਦੇਖ ਸਕਦੇ ਹੋ ਜਿਵੇਂ ਕਿਸਾਨ ਰਣਜੀਤ ਸਿੰਘ ਦੇ ਨਾਲ ਅਸੀਂ ਮੁਲਾਕਾਤ ਕਰ ਰਹੇ ਹਾਂ ਅੱਜ। ਤਾਂ ਇਹ ਆਲੂ ਜਿਹੜਾ ਕਿ ਕੁਛ ਕੁ ਤਾਂ ਮੌਸਮ ਦੀ ਮਾਰ ਪੈ ਗਈ ਆ ਤੇ ਕੁਛ ਕੁ ਸਰਕਾਰਾਂ ਦੀ ਮਾਰ ਆ ਜਿਹੜੀ ਉਹ ਪੈ ਰਹੀ ਆ ਆਲੂ ਦੇ ਕਿਸਾਨ ਨੂੰ। ਤਾਂ ਸ਼ਾਇਦ ਪਹਿਲੀ ਵਾਰ ਅੱਜ ਅਸੀਂ ਖੇਤਾਂ ਦੇ ਵਿੱਚ ਪਹੁੰਚੇ ਹਾਂ। ਪੰਜਾਬ ਦਾ ਮੀਡੀਆ ਜਿੱਥੇ ਸਰਕਾਰਾਂ ਦੀ ਗੱਲ ਕਰਦਾ ਤਾਂ ਉੱਥੇ ਪੰਜਾਬ ਦਾ ਮੀਡੀਆ ਸ਼ਾਇਦ ਕਿਸਾਨਾਂ ਨੂੰ ਭੁੱਲਦਾ ਜਾ ਰਿਹਾ। ਮੀਡੀਆ ਦੇ ਪਰਸਨ ਕਿੰਨੇ ਕੁ ਆਏ ਨੇ ਤੁਹਾਡੇ ਕੋਲ? ਕੋਈ ਨਹੀਂ ਪਹੁੰਚਿਆ ਜੀ ਇੱਥੇ, ਕੋਈ ਵੀ ਨਹੀਂ ਆਇਆ, ਸਿਰਫ ਤੁਸੀਂ ਆਏ ਹੋ। ਤਾਂ ਅੱਜ ਅਸੀਂ ਇੱਥੇ ਵੀ ਅਫਸੋਸ ਆ ਜਿਹੜਾ ਕਿ ਬਣਦਾ ਗਾ ਜਿਹੜੇ ਕਈ ਚੈਨਲ ਕਿਸਾਨ ਅੰਦੋਲਨ 'ਚੋਂ ਖੜੇ ਹੋਏ, ਕਈ ਚੈਨਲਾਂ ਨੇ ਕਿਸਾਨ ਅੰਦੋਲਨ ਦੇ ਵਿੱਚ ਭੂਮਿਕਾ ਨਿਭਾਈ। ਤਾਂ ਅੱਜ ਕਿਸਾਨਾਂ ਦੇ ਹਾਲਾਤ ਕੀ ਨੇ, ਅੱਜ ਕਿਸਾਨ ਕਿੱਥੇ ਖੜੇ ਨੇ, ਤਾਂ ਅਸੀਂ ਇਹ ਕਹਾਂਗੇ ਕਿ ਅਸੀਂ ਡੋਰ ਟੂ ਡੋਰ ਜਾ ਰਹੇ ਹਾਂ ਕਿਸਾਨਾਂ ਦੇ ਕੋਲ। ਅਸੀਂ ਉਹਨਾਂ ਕਿਸਾਨਾਂ ਦੀ ਗੱਲ ਸੁਣ ਰਹੇ ਹਾਂ ਜਿਹੜੇ ਕਿਸਾਨਾਂ ਦੇ ਪੱਲੇ ਕੁਛ ਨਹੀਂ ਪੈ ਰਿਹਾ। ਬਈ ਕਣਕ ਝੋਨੇ ਦੇ ਵਿੱਚੋਂ ਕਿੰਨਾ ਕੁ ਕੁਛ ਬਚ ਜਾਂਦਾ ਗਾ? ਕਣਕ ਝੋਨੇ ਦੇ ਵਿੱਚੋਂ ਜੇ ਹੁਣ ਠੇਕੇ ਦੀ ਗੱਲ ਕਰੀਏ ਫਿਰ ਤਾਂ ਉਹ ਤਕਰੀਬਨ ਠੇਕਾ ਹੀ ਮਸਾਂ ਪੂਰਾ ਹੁੰਦਾ ਜੀ। ਫਿਰ ਗੱਲ ਆ ਜਾਂਦੀ ਜੀ ਝਾੜ ਤੇ, ਫਸਲ ਤੇ ਝਾੜ ਤੇ ਡਿਪੈਂਡ ਹੈ। ਕਣਕ ਦਾ ਝਾੜ ਕੁਦਰਤ, ਇਹ ਦੋਨੋਂ ਗੱਲਾਂ ਹੀ ਜਿਹੜੀ ਝੋਨਾ ਜਾਂ ਕਣਕ ਹੈ ਕੁਦਰਤ ਦੀ ਹੱਥ ਹੈ ਇਹ। ਤੁਹਾਡਾ ਵਧੀਆ ਝਾੜ ਹੈਗਾ 4 ਪੈਸੇ ਬਚ ਰਹਿੰਦਾ। ਜਿਵੇਂ ਐਤਕੀ ਤੂੜੀ ਦਾ ਰੇਟ ਆ ਗਿਆ ਉਹਦੇ ਵਿੱਚੋਂ ਪਿਛਲੇ ਸਾਲ ਜ਼ਿਮੀਂਦਾਰਾਂ ਨੂੰ ਥੋੜ੍ਹੀ ਬਹੁਤੀ ਬਚਤ ਹੋਈ ਹੈ। ਜੇ ਹੁਣ ਤੂੜੀ ਦੀ ਵੀ ਮਾਰ ਪੈ ਜੇ, ਕਣਕ ਦਾ ਝਾੜ ਵੀ ਘਟ ਜੇ, ਫਿਰ ਤਾਂ ਉਹ ਠੇਕਾ ਵੀ ਨਹੀਂ ਪੂਰਾ ਹੁੰਦਾ ਜੀ। ਇਹ ਤੀਜੀ ਫਸਲ ਬਦਲਾ ਕਰਕੇ ਲਾਈ ਸੀ ਵੀ ਆਲੂ ਤੋਂ ਬਾਅਦ ਮੂੰਗੀ ਦਾ ਚਲੋ ਰੇਟ ਇਹਨੇ MRP ਗਵਰਨਮੈਂਟ ਨੇ ਦਿੱਤਾ ਹੈ। ਉਹ ਜ਼ਿਮੀਂਦਾਰਾਂ ਨੂੰ ਹੁਣ ਇਹੀ ਹੋ ਗਿਆ ਵੀ ਇਹਨੂੰ ਸਮੇਂ ਸਿਰ ਪਟਾਈ ਕਰਕੇ ਮੂੰਗੀ ਦੀ ਫਸਲ ਬੀਜੀ ਜਾਵੇ। ਇਹ ਤੋਂ ਜੋ ਘਾਟਾ ਹੈਗਾ ਹੀ ਹੈਗਾ ਵੀ ਕੁਝ ਘਾਟੇ ਦੀ ਪੂਰਤੀ ਜੋ ਮੂੰਗੀ ਫਸਲ ਵਧੀਆ ਲੱਗ ਜੇ ਤਾਂ ਉਹਦੇ ਵਿੱਚੋਂ ਸਾਡੀ ਪੂਰਤੀ ਹੋ ਸਕਦੀ ਹੈ। ਤੁਹਾਡੇ ਏਰੀਏ ਦੇ ਵਿੱਚ ਤਾਂ ਜੇ ਅਸੀਂ ਗੱਲ ਕਰੀਏ ਭਦੌੜ ਹਲਕੇ ਤੋਂ ਬਾਅਦ ਬਰਨਾਲੇ ਹਲਕੇ ਦੀ ਗੱਲ ਕਰੀਏ, ਜ਼ਿਲ੍ਹੇ ਦੀ ਗੱਲ ਕਰੀਏ, ਤਾਂ ਇੱਥੇ ਕੈਬਨਿਟ ਦੇ ਮਿਨਿਸਟਰ ਵੀ ਬੈਠੇ ਨੇ। ਉਹਨਾਂ ਨਾਲ ਕੋਈ ਮੁਲਾਕਾਤ ਕਰਨ ਦੀ ਕੋਸ਼ਿਸ਼ ਹੋਈ ਜਾਂ ਗੱਲਬਾਤ ਕਰਨ ਦੀ ਵੀ ਅਸੀਂ ਭਾਈ ਆਲੂਆਂ ਦੀ ਖੇਤੀ ਕਰੀ ਸੀ ਤਾਂ ਸਾਡੇ ਨਾਲ ਵੀ ਆ ਕੇ ਮਿਲਿਆ ਜਾਵੇ? ਉਹ ਹੁਣ ਜਿਹੜੇ ਪਿੰਡ ਲੈਵਲ ਦੇ ਵਲੰਟੀਅਰ ਹੈ ਉਹਨਾਂ ਨੂੰ ਗੱਲ ਕਰੀ ਸੀ ਵੀ ਆਪਣੇ ਜਿਵੇਂ ਬਰਨਾਲੇ ਤੋਂ ਮੀਤ ਤਿਹਾਰ ਨੇ ਮਿਨਿਸਟਰ ਨੇ, ਲਾਭ ਸਿੰਘ ਗੋਗੋ ਕੇ MLA ਨੇ, ਵੀ ਇਹਨਾਂ ਨੂੰ ਕੋਈ ਇਹਨਾਂ ਦੇ ਧਿਆਨ 'ਚ ਲਿਆਂਦਾ ਜਾਵੇ, ਸਰਕਾਰ ਗਰਦੌਰੀ ਕਰਾ ਕੇ ਕੋਈ ਜ਼ਿਮੀਂਦਾਰਾਂ ਨੂੰ ਮੁਆਵਜ਼ਾ ਦਿਵਾਇਆ ਜਾਵੇ। ਉਹ ਬਸ ਸਿਰਫ ਗੱਲਾਂ ਹੀ ਆ ਜੀ ਸਰਕਾਰ ਦੀਆਂ, ਕੋਈ ਕਿਸੇ ਕੋਲੇ ਪਹੁੰਚਿਆ ਨਹੀਂ, ਕੋਈ ਕਿਸੇ ਨੇ ਮੁਲਾਕਾਤ ਦਾ ਨਾਮ ਨਹੀਂ ਲੈਤਾ ਵੀ ਇਹ ਮਿਲਾ ਦਈਏ ਜਾਂ ਕੋਈ ਗੱਲ ਕਰੀਏ ਜਾਂ ਕੋਈ ਮੰਗ ਪੱਤਰ ਦੀ ਗੱਲ ਸੁਣੀ ਹੋਵੇ। ਕਿਸੇ ਨੇ ਕੋਈ ਸੁਣਿਆ ਨਹੀਂ। ਜਿੱਥੇ ਸਰਕਾਰਾਂ ਨੇ ਵਾਅਦੇ ਕਰੇ, ਇੱਕ ਮੰਤਰੀ ਦਾ ਬਿਆਨ ਆਉਂਦਾ ਜਦੋਂ ਕੈਪਟਨ ਸਰਕਾਰ ਹੁੰਦੀ ਆ ਪੰਜਾਬ ਦੇ ਵਿੱਚ ਕਿ ਸਾਡੀ ਸਰਕਾਰ ਆਉਣ ਦਿਓ ਤਾਂ ਅਸੀਂ 5 ਮਿੰਟਾਂ ਦੇ ਵਿੱਚ MSP ਦੇ ਦਿਆਂਗੇ। ਤਾਂ MSP ਹਰੇਕ ਫਸਲ ਦੀ ਗੱਲ ਕਰਦੀ ਆ। ਅੱਜ ਉਹ ਕੈਬਨਿਟ ਮੰਤਰੀ ਆ ਅਨਮੋਲ ਗਗਨ ਮਾਨ ਜੀ, ਉਹ ਕਾਫੀ ਵੀਡੀਓ ਜਿਹੜੀ ਉਹ ਚਰਚਾ ਦੇ ਵਿੱਚ ਆ ਰਹੀ ਆ। ਤਾਂ ਅਸੀਂ ਆਲੂਆਂ ਦੇ ਢੇਰ ਦੇ ਕੋਲ ਖੜੇ ਆ। ਇਸੇ ਆਲੂਆਂ ਦੇ ਲੇਜ ਬਣਦੇ ਨੇ, ਇਹ ਆਲੂ ਤੋਂ ਚਿਪਸ ਬਣਦੀ ਆ। ਤਾਂ ਜਿਹੜੀ ਚਿਪਸ ਜਾਂ ਲੇਜ ਜਿਹੜੇ ਕਿ 10 ਰੁਪਈਆਂ ਦਾ 20 ਰੁਪਈਆਂ ਦਾ 200 ਗ੍ਰਾਮ ਆਉਂਦੀ ਆ, ਤਾਂ ਅੱਜ ਉਹਨਾਂ ਆਲੂਆਂ ਦਾ ਬੁਰਾ ਹਾਲ ਆ। ਜਿਹੜੇ ਆਲੂਆਂ ਦੀ ਖੇਤੀ ਕਰਦੇ ਨੇ, ਪੈਦਾਵਾਰ ਕਰਦੇ ਨੇ, ਆਲੂਆਂ ਦੀ ਕਾਸ਼ਤ ਕਰਦੇ ਨੇ, ਤਾਂ ਉਹਨਾਂ ਕਿਸਾਨਾਂ ਦੀ ਅੱਜ ਅਸੀਂ ਗੱਲਬਾਤ ਕਰ ਰਹੇ ਹਾਂ। ਤਾਂ ਸਾਡੇ ਨਾਲ ਗੁਰੀ ਸਿੱਖ ਮੌਜੂਦ ਨੇ, ਤਾਂ ਅਸੀਂ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ। ਜਿਵੇਂ ਪਹਿਲਾਂ ਅਸੀਂ ਨਿਰਭੈ ਸਿੰਘ ਦੇ ਕੋਲ ਗਏ ਹਾਂ। ਨਿਰਭੈ ਸਿੰਘ ਦਾ ਕਹਿਣਾ ਸੀਗਾ ਕਿ 1 ਕਿੱਲੇ ਦੇ ਉੱਪਰ 1 ਲੱਖ ਤੋਂ ਵੱਧ ਦਾ ਖਰਚਾ ਆ ਜਾਂਦਾ। ਤਾਂ ਫਿਰ ਅਸੀਂ ਦਲਜੀਤ ਸਿੰਘ ਜੀਤ ਸਿੰਘ ਦੇ ਕੋਲ ਗਏ ਆ, ਤਾਂ ਉਹਨਾਂ ਦਾ ਕਹਿਣਾ ਸੀਗਾ ਕਿ 3 ਲੱਖ ਤੋਂ ਵੱਧ ਦੀ ਜਿਹੜੀ ਕਿ ਲੇਬਰ ਆ ਸਾਨੂੰ ਪੈ ਚੁੱਕੀ ਆ, ਤੇ ਪਰ 150 ਰੁਪਏ ਦਾ ਜਿਹੜਾ ਕਿ ਆਲੂਆਂ ਦਾ ਗੱਟਾ ਉਹ ਵਿਕ ਰਿਹਾ। ਤਾਂ ਸਾਡੇ ਨਾਲ ਗੁਰੀ ਜੀ ਮੌਜੂਦ ਨੇ, ਅਸੀਂ ਉਹਨਾਂ ਦੇ ਨਾਲ ਗੱਲ ਕਰਾਂਗੇ। ਜੀ ਬਹੁਤ ਬਹੁਤ ਸਵਾਗਤ ਆ। ਤੁਹਾਨੂੰ ਕਿੰਨਾ ਕੁ ਖਰਚਾ ਪੈ ਰਿਹਾ, ਕਿੰਨਾ ਕੁ ਕੁਛ ਤੁਹਾਡੇ ਪੱਲੇ ਪੈ ਰਿਹਾ? ਐਕਤੀ ਵਾਲੇ ਸਾਲ ਜੀ ਜਿਹੜੀ ਸਾਡੇ ਆਲੂ ਦੀ ਖੇਤੀ ਆ
ਉਹ ਤੁਸੀਂ ਐਂ ਮੰਨ ਕੇ ਚੱਲੋ ਵੀ ਇਕੱਲਾ ਉਤਲਾ ਖਰਚਾ ਨਹੀਂ ਮੋੜ ਰਹੀ ਜੀ। ਮੋੜਨਾ ਤਾਂ ਇੱਕ ਪਾਸੇ ਛੱਡੋ ਵੀ ਵਪਾਰੀ ਆ ਕੇ ਦੇਖ ਵੀ ਨਹੀਂ ਰਿਹਾ ਖੇਤ 'ਚ। ਫਿਰ ਕਿਸਾਨ ਨੂੰ ਇਹ ਸੰਸ਼ਾ ਲੱਗ ਰਿਹਾ ਵੀ ਇਹਨੂੰ ਸਟੋਰ ਲਾਈਏ ਕੀ ਕਰੀਏ। ਵਿੱਚ ਕਿਸਾਨ ਤਾਂ ਵਿੱਚ ਵਾਹੀ ਜਾਂਦੇ ਆ ਜੀ, ਪਰ ਜੇ ਇਹੀ ਪੋਜੀਸ਼ਨ ਰਹੀ ਵਪਾਰੀ ਨਾ ਆਏ ਤਾਂ ਇਸ ਤੋਂ ਬਾਅਦ ਵਾਲੇ ਆਲੂ ਖੇਤਾਂ 'ਚ ਵਾਹੁਣ ਨੂੰ ਕਿਸਾਨ ਜਿਹੜਾ ਹਾਜ਼ਰ ਹੋਊਗਾ। ਦਿਲ ਕਿੰਨਾ ਕੁ ਦੁਖੀ ਹੁੰਦਾ ਜਦੋਂ ਦਿਲ ਦੁਖੀ ਤਾਂ ਜੀ ਆਇਆ ਜਿੰਨੀ ਇਹਦੀ ਸਮਾਈ ਹੋਈ ਵੀ ਹੈਗੀ, ਜਿਹੜੇ ਹਿਸਾਬ ਨਾਲ ਖਰਚਾ ਹੋਇਆ ਪਿਆ ਕੁਝ ਵੀ ਨਹੀਂ ਮੋੜਦਾ। ਤੇ ਲੇਬਰਾਂ ਵੀ ਇਸ ਚੀਜ਼ ਤੋਂ ਦੁਖੀ ਨਹੀਂ ਗੀਆਂ, ਕਿਉਂਕਿ ਲੇਬਰਾਂ ਇੱਕ ਨਾਲੇ ਕੋਰਾ ਮਾਰ ਗਿਆ ਜੀ, ਫਿਰ ਵੀ ਆਲੂ ਨੂੰ ਨਹੀਂ ਪੁੱਛ ਰਿਹਾ। ਜੇ ਕਿਤੇ ਕੋਰਾ ਨਾ ਮਾਰਦਾ ਤਾਂ ਆਲੂ ਦਾ ਕੋਈ ਹੱਲ ਹੀ ਨਹੀਂ ਸੀ ਹੋਣਾ। ਕਹਿੰਦੇ ਸਾਈਜ਼ ਵੀ ਨਹੀਂ ਬਣਿਆ ਓਡਾ ਵੱਡਾ। ਸ਼ਾਇਦ ਫਿਰ ਕੋਰਾ ਮਾਰਨ ਕਾਰਨ ਹੈ ਜੀ। 200 ਗੱਟਾ ਆਲੂ ਨਿਕਲਦਾ, 100 ਤੋਂ ਲੈ ਕੇ 200 ਗੱਟਾ ਨਿਕਲਦਾ। ਉਹ ਲਾ ਲਓ ਵੀ 200 ਰੁਪਏ ਦਾ ਰੇਟ ਆ, 20,000 ਰੁਪਏ ਦਾ ਹੁੰਦਾ, ਜਦ ਕਿ ਬੀਜਣ ਵੇਲੇ 40,000 ਰੁਪਏ ਖਰਚਾ ਹੁੰਦਾ ਇਕੱਲਾ ਆਲੂ ਬੀਜਣ ਵੇਲੇ। ਉਦੋਂ ਬਾਅਦ ਦਾ ਖਰਚਾ ਸਾਰਾ ਉੱਪਰ ਪਿਆ ਜੀ। ਲੇਬਰ ਵੀ ਬਹੁਤ ਮਹਿੰਗੀ ਪੈ ਜਾਂਦੀ। ਬਹੁਤ ਪੈ ਜਾਂਦੀ ਸਾਰਾ ਖਰਚਾ। ਤੁਸੀਂ ਐ ਮੰਨ ਕੇ ਚੱਲ ਪਓ ਵੀ ਹੁਣ ਜਿਹੜੇ ਆਲੂ 'ਚ ਲਾ ਲਓ ਤੀਜਾ ਹਿੱਸਾ ਤਾਂ ਲੇਬਰ ਹੀ ਪੈ ਜੂਗੀ ਨਾ, ਜੇ 200 ਦੇ ਰੇਟ ਦੇ ਹਿਸਾਬ ਨਾਲ ਚੱਲਾਂਗੇ। ਤੀਜਾ ਹਿੱਸਾ ਲੇਬਰ ਪੈ ਜੂ ਕੱਲੀ ਇਹਦੇ ਤੇ। ਵੀ ਆਲੂ ਦੀ ਇੱਥੇ ਤੋਂ ਐਂ ਲਾ ਲਓ ਵੀ ਪੋਜੀਸ਼ਨ ਇੰਨਾ ਕਿਸਾਨ ਦੁਖੀ ਕਰ ਰੱਖਿਆ ਹੈ ਵੀ ਹੋ ਸਕਦਾ ਵੀ ਦੁਆਰਾ ਸਰਕਾਰਾਂ ਨੂੰ ਕੁਛ ਨਾ ਕੁਛ ਚਾਹੀਦਾ ਜੀ ਵੀ ਇਹਦਾ ਫਿਕਸ ਰੇਟ ਦੇਵੇ। ਘੱਟੋ ਘੱਟ ਨਾ ਵਾਲਾ 400 ਰੁਪਏ ਜੇ ਰੇਟ ਖੇਤ 'ਚ ਆਲੂ ਵਿਕੂਗਾ ਤਾਂ ਕਿਸਾਨ ਨੂੰ ਪੜਤਾ ਪੈਂਦਾ ਜੀ। ਕਿੰਨਾ ਕੁ ਸਮਾਂ ਹੋ ਗਿਆ ਤੁਹਾਨੂੰ ਆਲੂ ਦੀ ਖੇਤੀ ਕਰਦਿਆਂ ਨੂੰ? ਆਲੂ ਨੂੰ 25 ਸਾਲ ਹੋ ਗਏ ਜੀ ਲਾਉਂਦਿਆਂ ਨੂੰ, ਪਰ ਜਿਹੜਾ ਆਹ ਸਾਲ ਆ ਗਿਆ ਪਹਿਲਾ ਸਾਲ ਦੇਖਦੇ ਜੀ ਅੱਜ ਤਾਈਂ ਇੰਨੀ ਬੁਰੇ ਹਾਲ ਨਹੀਂ। ਜਿਹੜੇ ਲੋਟ ਐਕ ਤੋਂ ਕੋਰੇ ਦਾ ਨੁਕਸਾਨ ਹੋਇਆ ਸੀਗਾ, ਆਲੂ ਨੂੰ ਐਂ ਸੀ ਵੀ ਸਮਾਨਾਂ ਤੇ ਜਾਊਗਾ, ਪਰ ਆਲੂ ਨੂੰ ਫੇਰ ਨਹੀਂ ਕੋਈ ਪੁੱਛ ਰਿਹਾ। ਜਿਵੇਂ ਆੜਤ ਦਾ ਖਰਚਾ ਪੈਂਦਾ ਜਾਂ ਹੋਰ ਰੇਹਾਂ ਸਪਰੇਹਾਂ ਦਾ ਖਰਚਾ ਪੈਂਦਾ, ਉਹ ਬਾਕੀ ਰਹਿ ਜਾਂਦਾ। ਉਹ ਬਾਕੀ ਰਹਿ ਜਾਂਦਾ ਜੀ, ਸਾਰੇ ਖਰਚੇ ਉੱਪਰ ਨੇ ਅਜੇ। ਬਾਰਦਾਨਾ ਵੀ ਦੱਸ ਰਿਹਾ ਸੀ ਇੱਕ ਕਿਸਾਨ, ਕਹਿੰਦਾ ਕਿ 30-31 ਰੁਪਏ ਪੈ ਰਿਹਾ ਹੈਗਾ। ਹਾਂ ਬਾਰਦਾਨਾ 30, ਉਹ ਤਾਂ ਆਏ ਸਾਲ ਹੀ ਪੈਂਦਾ ਜੀ। ਗੱਲ ਤਾਂ ਐਂ ਹੁੰਦਾ ਨਾ, ਜਦੋਂ ਰੇਟ ਹੋਵੇ ਸਭ ਕੁਝ ਲੁਕ ਜਾਂਦਾ। ਐਤੀ ਤੋਂ ਰੌਲਾ ਕੀ ਪੈ ਰਿਹਾ ਵੀ ਜਦੋਂ ਕੁਛ ਕਮਾਈ ਦਿਖ ਨਹੀਂ ਰਹੀ, ਇਕੱਲਾ ਖਰਚੇ ਦਿਖ ਰਿਹਾ, ਉਹਨੂੰ ਸੋਚਣ ਨੂੰ ਮਜਬੂਰ ਹੋਣਾ ਪੈ ਰਿਹਾ ਕਿਸਾਨ ਨੂੰ ਵੀ ਇਹਦਾ ਕੀ ਕਰਿਆ ਜਾਵੇ। ਡੀਜ਼ਲ ਵਗੈਰਾ ਬਹੁਤ ਮਹਿੰਗਾ ਪੈਂਦਾ। ਹਾਂ ਡੀਜ਼ਲ ਤਾਂ ਪੈਣਾ ਹੀ ਪੈਣਾ ਜੀ। ਡੀਜ਼ਲ ਤਾਂ ਹੁਣ ਐਂ ਲਾ ਲਓ ਵੀ ਜਿਹੜੇ ਹੁਣ ਕਿੱਲੇ ਦੇ ਪਟਾਈ ਤੇ 15 ਲੀਟਰ ਦਾ ਖਰਚਾ ਪੈ ਜਾਂਦਾ। 15 ਲੀਟਰ ਦਾ ਕਿੰਨਾ ਖਰਚਾ ਆ ਗਿਆ ਹੁਣ ਤੱਕ ਦਾ? ਟੋਟਲ ਕਿੰਨਾ ਖਰਚਾ ਆ ਗਿਆ ਜਿਹੜਾ ਕਿ ਇੱਕ ਕਿੱਲੇ ਦੀ ਪਟਾਈ ਸੰਭਾਈ ਬੀਜ ਵਗੈਰਾ ਲਾ ਕੇ? ਜੇ ਸਾਰਾ ਹਿਸਾਬ ਲਾ ਕੇ ਤਾਂ ਜੀ ਐਂ ਮੰਨ ਕੇ ਚੱਲੋ ਪੋ ਵੀ 76 ਤੋਂ ਲੱਖ ਰੁਪਏ 'ਚ ਖਰਚਾ ਆ ਜਾਂਦਾ ਇੱਕ ਕਿੱਲੇ ਤੇ। 70,000 ਤੋਂ ਲੱਖ ਰੁਪਏ 'ਚ। ਫਿਰ ਸਰਕਾਰ ਦਾ ਕੋਈ ਨੁਮਾਇੰਦਾ ਪਹੁੰਚ ਕਰੀ, ਜਿਵੇਂ ਵੋਟਾਂ ਮੰਗਣ ਆਉਂਦੇ ਨੇ ਵਲੰਟੀਅਰ ਜਾਂ ਕੋਈ ਹੋਰ ਤੁਹਾਡੇ ਤੱਕ ਪਹੁੰਚ ਕਰੀ? ਨਾ ਜੀ, ਇਹੀ ਤਾਂ ਗੱਲ ਆ ਨਾ ਜੀ। ਪਤਾ ਕੀ ਹੈ, ਜਿਹੜੀ ਗੱਲ ਸਭ ਤੋਂ ਮੇਨ ਰੌਲਾ ਕੀ ਹੈ, ਇਸੇ ਚੀਜ਼ ਦੀ ਰੌਲਾ ਨਾ ਵੀ ਸਰਕਾਰ ਇਹਦੇ 'ਚ ਵੀ ਕੋਈ ਦਾ ਫਿਕਸ ਰੇਟ ਦੇਵੇ। ਮੈਂ ਨਹੀਂ ਕਹਿੰਦਾ ਬਾਹਲਾ ਦੇਵੇ, ਕੁਛ ਪਤਾ ਤਾਂ ਲੱਗੇ ਨਾ ਕਿਸਾਨ ਨੂੰ। ਜਿਵੇਂ ਇਹਦਾ ਫਿਕਸ ਰੇਟ 300 ਤੋਂ 400 ਤੱਕ ਹੋਵੇ ਵੀ ਇਦੋਂ ਘੱਟ ਕੋਈ ਖਰੀਦ ਨਹੀਂ ਸਕਦਾ, ਆਪੇ ਇੰਨੇ ਨੂੰ ਮਾਲ ਲੱਗੇ। ਜਦੋਂ ਜਮਾ ਹੀ ਪੁੱਛਦੇ ਨਹੀਂ ਗਏ। ਹੁਣ ਵਿੱਚ ਕਿਸਾਨ ਤਾਂ ਜਿਹੜੇ ਨਵੇਂ ਕਿਸਾਨ ਜੁੜੇ ਆ ਵਿਚਾਰੇ, ਉਹਨਾਂ ਦਾ ਜ਼ਿਆਦਾ ਬੁਰਾ ਹਾਲ ਹੋ ਜਾਊਗਾ। ਉਹਨਾਂ ਨੂੰ ਤਾਂ ਐਂ ਮੰਨ ਲਓ ਵੀ ਸਾਰਾ ਖਰਚਾ ਕੋਲੋਂ ਆ ਜਾਂਦਾ ਗਾ। ਉਹ ਅਗਲਾ ਠੇਕੇ ਤੇ ਜ਼ਮੀਨਾਂ ਲਈਆਂ ਹੋਈਆਂ ਨੇਗੀਆਂ, ਉਹ ਆਪਦਾ ਜਿਹੜਾ ਕਿੱਲਾ ਅੱਧਾ ਕਿੱਲਾ ਹੁੰਦਾ ਉਹ ਵੀ ਵਾਅ ਕਰਨਾ ਪੈਂਦਾ ਅਗਲੇ ਨੂੰ। ਜਿਹੜਾ ਵੱਡਾ ਕਿਸਾਨ ਉਹ ਬਚ ਜਾਂਦਾ, ਜਿਹੜਾ ਛੋਟਾ ਕਿਸਾਨ ਉਹ ਮਾਰਿਆ ਜਾਂਦਾ ਨਹੀਂ। ਉਹ ਵੱਡੇ ਦੇ ਚਲੋ ਪਹਿਲਾਂ ਕਮਾਏ ਵੀ ਨੇ, ਇਹ ਨਹੀਂ ਹੈਗੇ ਵੀ ਵੱਡਾ ਬਚ ਜੂ ਕਮਾ ਉਹਦੇ। ਚਲੋ ਐਂ ਪਹਿਲਾਂ ਕਮਾਏ ਹੁੰਦੇ। ਗਰੀਬ ਕਿਸਾਨ ਦਾ ਤਾਂ ਫਿਰ ਜ਼ਿਆਦਾ ਨੁਕਸਾਨ ਹੋਇਆ। ਜਿਹੜਾ ਨਵਾਂ ਜੁੜਿਆ ਪਿਆ ਪਹਿਲੀ ਵਾਰ ਹੀ ਮੰਨਿਆ ਜਾਣਾ ਨਾ, ਇਹ ਬਹੁਤ ਵੱਡੀ ਗੱਲ ਹੈ ਨਾ। ਇਸ ਕਰਕੇ ਸਰਕਾਰਾਂ ਤੇ ਆਸ ਸੀਗੀਆਂ ਵੀ ਨਵੀਂ ਸਰਕਾਰ ਸੀਗੀ ਭਗਵੰਤ ਮਾਨ ਜੀ ਦੀ ਵੀ ਇਹ ਕੁਛ ਨਾ ਕੁਛ ਸੋਚਣਗੇ, ਪਰ ਕੋਈ ਸਰਕਾਰ ਦੀ ਇਸ ਕੰਮ ਗੱਲ ਵੀ ਕੋਈ ਨਹੀਂ ਕਰਨੀ ਗੀ। ਖੁਦਾ ਆਪਦੇ ਰੌਲੇ ਚ ਤੁਰੇ ਫਿਰਦੇ ਆ ਜੀ। ਇੱਥੋਂ ਦਾ 4 ਕਿਲੋਮੀਟਰ ਤੇ ਆ ਉਗੂ ਕੇ ਪਿੰਡ ਲਾਭ ਵਿਧਾਇਕ ਨੇ ਇੱਥੋਂ ਦੇ 4 ਕਿਲੋਮੀਟਰ ਤੇ ਹੈ ਜੀ। ਉਹਨਾਂ ਨੂੰ ਵੀ ਪਤਾ ਹੋਣਾਗਾ ਵੀ ਉਹਨਾਂ ਦਾ ਗੇੜਾ ਹੀ ਨਹੀਂ ਮਾਰਿਆ ਜੇ ਪਹਿਲਾਂ ਭੁੱਲਣ ਵਾਲੇ ਦਾ ਗੇੜਾ ਮਾਰ ਲੈਂਦੇ ਸੀ। ਉਹਨਾਂ ਦਾ ਇਹ ਚੀਜ਼ ਬਾਰੇ ਉਹ ਤਾਂ ਗਿਆਨ ਹੀ ਨਹੀਂ ਲੈਂਦਾ ਇਹਨਾਂ ਚੀਜ਼ਾਂ ਦਾ। ਪਹਿਲਾਂ ਵਾਲੇ ਤਾਂ ਕਹਿੰਦੇ ਭੋਗ ਭਾਗ ਤੇ ਆ ਜਾਂਦੇ ਸੀ, ਹੁਣ ਵਾਲੇ ਤਾਂ ਆਉਂਦੇ ਵੀ ਆ ਜਾਂਦੇ ਸੀ ਜੀ। ਉਹ ਵੀ ਇਹਨਾਂ ਚੀਜ਼ਾਂ ਦਾ ਫਿਰ ਵੀ ਗਿਆਨ ਲੈ ਲੈਂਦੇ ਸੀ, ਮਾੜਾ ਮੋਟਾ ਪਤਾ ਕਰ ਲੈਂਦੇ ਕਿਸਾਨ ਦੁਖੀ ਆ। ਉਹ ਤਾਂ ਇਸ ਚੀਜ਼ ਬਾਰੇ ਦੇਖ ਵੀ ਨਹੀਂ ਰਹੇ ਜੀ ਕੀ ਹੋ ਰਿਹਾ ਹੈਗਾ ਜੀ। ਤਾਂ ਅਸੀਂ ਅੱਜ ਕਿਸਾਨਾਂ ਦੀ ਗੱਲ ਕਰ ਰਹੇ ਹਾਂ। ਕੋਸ਼ਿਸ਼ ਕਰਾਂਗੇ ਕਿ ਇਹ ਜਿਹੜੀ ਸਪੈਸ਼ਲ ਰਿਪੋਰਟ ਆ, ਜਿਹੜੀ ਸਪੈਸ਼ਲ ਤੁਹਾਡੇ ਤੱਕ ਅਸੀਂ ਇੱਕ ਮੁਲਾਕਾਤ ਆ ਕਿਸਾਨਾਂ ਦੀ ਪਹੁੰਚਾਈ ਆ, ਕੋਸ਼ਿਸ਼ ਕਰਾਂਗੇ ਕਿ ਇਸ ਨੂੰ ਸੁਣ ਕੇ ਸ਼ਾਇਦ ਕਿਤੇ ਨਾ ਕਿਤੇ ਜਾ ਕੇ ਮਿਨਿਸਟਰਾਂ ਦੇ, MLA ਦੇ ਜਾਂ ਕਿਤੇ ਨਾ ਕਿਤੇ ਜਾ ਕੇ ਸਰਕਾਰ ਦੇ ਕੰਨ ਤੇ ਥੋੜ੍ਹੀ ਜਿਹੀ ਜੂੰ ਸਰਕੇ। ਤਾਂ ਤੁਸੀਂ ਜੁੜੇ ਰਹਿਣਾ ਨਿਊਜ਼ TV ਦੇ ਨਾਲ। ਅੱਗੇ ਚੱਲਦੇ ਹਾਂ, ਹੋਰ ਲੋਕਾਂ ਦੇ ਨਾਲ ਮੁਲਾਕਾਤ ਦੀ ਕੋਸ਼ਿਸ਼ ਕਰਾਂਗੇ। ਕਿਸੇ ਨੂੰ ਨੀਵਾਂ ਦਿਖਾਉਣ ਦੇ ਲਈ ਨਹੀਂ ਕਰ ਰਹੇ ਅਸੀਂ ਇਹ ਸਪੈਸ਼ਲ ਰਿਪੋਰਟ। ਉਹਨਾਂ ਕਿਸਾਨਾਂ ਦੇ ਖੇਤਾਂ ਦੇ ਵਿੱਚ ਜਾ ਰਹੇ ਹਾਂ ਜਿਹੜੇ ਕਿਸਾਨ ਇੱਕ ਤਾਂ ਪੂਰੀ ਦੁਨੀਆ ਦਾ ਢਿੱਡ ਭਰਦੇ ਨੇ, ਅਤੇ ਦੂਸਰਾ ਉਹਨਾਂ ਨੂੰ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ। ਉਹ ਮੁਸ਼ਕਲਾਂ ਕਾਫੀ ਵੱਡੀਆਂ ਹੁੰਦੀਆਂ ਨੇ ਉਹਨਾਂ ਕਿਸਾਨਾਂ ਦੇ ਲਈ। ਕਈ ਥਾਵਾਂ 'ਤੇ ਉਹਨਾਂ ਕਿਸਾਨਾਂ ਦੀਆਂ ਸਿਰਾਂ ਦੇ ਪੱਗਾਂ ਹੁੰਦੀਆਂ ਨੇ ਜਿਹੜੀਆਂ ਗਲਾਂ ਦੇ ਰੱਸੇ ਬਣ ਜਾਂਦੀਆਂ ਨੇ। ਕਈ ਕਿਸਾਨਾਂ ਦੇ ਹੱਥਾਂ ਦੇ ਵਿੱਚ ਮੋਨੋ ਦੀਆਂ ਸ਼ੀਸ਼ੀਆਂ ਆ ਜਾਂਦੀਆਂ ਨੇ। ਕਈ ਕਿਸਾਨਾਂ ਦੇ ਹੱਥਾਂ ਦੇ ਵਿੱਚ ਬਲਦਾਂ ਦੇ ਗਲਾਂ ਦੇ ਰੱਸੇ
ਉਹ ਕਿਸਾਨਾਂ ਦੇ ਗਲਾਂ ਦੇ ਰੱਸੇ ਬਣ ਜਾਂਦੇ ਨੇ। ਤੇ ਕਈ ਖਬਰਾਂ ਜਿਹੜੀਆਂ ਕਿ ਸਾਹਮਣੇ ਆਉਂਦੀਆਂ ਨੇ, ਉਹ ਖਬਰਾਂ ਆਖਰ ਕਿਉਂ ਬਣਦੀਆਂ ਨੇ ਖੁਦਕੁਸ਼ੀਆਂ ਦਾ ਕਾਰਨ? ਤਾਂ ਉਹ ਇੱਕ ਵੱਡਾ ਕਾਰਨ ਆ, ਜਦੋਂ ਕਿਸਾਨ ਆਪਣੇ ਖੇਤ ਦੇ ਵਿੱਚੋਂ ਫਸਲ ਉਗਾਉਂਦੇ ਨੇ, ਜਦੋਂ ਕਿਸਾਨ ਆਪਣੇ ਖੇਤ ਦੇ ਵਿੱਚ ਪੁੱਤਾਂ ਵਾਂਗੂ ਪਾਲੀ ਫਸਲ ਦਾ ਮੁੱਲ ਵੱਟਣ ਦੀ ਕੋਸ਼ਿਸ਼ ਕਰਦੇ ਨੇ, ਤਾਂ ਉਹਨਾਂ ਨੂੰ ਉਹ ਬਣਦਾ ਮੁੱਲ ਆ ਜਿਹੜਾ ਉਹ ਨਹੀਂ ਮਿਲਦਾ। ਤਾਂ ਅਸੀਂ ਜਿੰਨੇ ਵੀ ਕਿਸਾਨਾਂ ਦੇ ਕੋਲ ਗਏ ਆ, ਹਰ ਇੱਕ ਦਾ ਦਰਦ ਬਿਆਨ ਕਰਨ ਦੀ ਕੋਸ਼ਿਸ਼ ਕਰੀ ਆ। ਕਿਸੇ ਨੇ ਦੱਸਿਆ ਕਿ ਸਾਨੂੰ 1 ਲੱਖ ਤੋਂ ਵੱਧ ਦਾ ਜਿਹੜਾ ਕਿ ਰੇਟ 1 ਕਿੱਲੇ ਦਾ ਪਿਆ ਗਾ ਆਲੂ ਪੈਦਾ ਕਰਨ ਦੇ ਵਿੱਚ। ਕਿਸੇ ਨੇ ਦੱਸਿਆ ਕਿ ਸਾਨੂੰ ਜਿਹੜੀ ਲੇਬਰ ਆ ਉਸ ਦਾ ਖਰਚਾ ਵੀ ਨਹੀਂ ਮੁੜ ਰਿਹਾ। ਕਿਸੇ ਨੇ ਦੱਸਿਆ ਕਿ ਸਾਨੂੰ ਰੇਹਾਂ ਦਾ ਖਰਚਾ ਨਹੀਂ ਮੁੜ ਰਿਹਾ, ਤੇ ਕਿਸੇ ਨੇ ਦੱਸਿਆ ਕਿ ਸਾਨੂੰ ਡੀਜ਼ਲ ਦਾ ਖਰਚਾ ਨਹੀਂ ਮੁੜ ਰਿਹਾ। ਤਾਂ ਇਸੇ ਤਰ੍ਹਾਂ ਅਸੀਂ ਅੱਜ ਕਿਸਾਨ ਭੋਲਾ ਸਿੰਘ ਦੇ ਕੋਲ ਪਹੁੰਚੇ ਹਾਂ, ਤਾਂ ਇਹਨਾਂ ਦੇ ਨਾਲ ਗੱਲਬਾਤ ਕਰਾਂਗੇ, ਕਿਉਂਕਿ ਇਹਨਾਂ ਨੇ ਵੀ 7 ਤੋਂ 8 ਕਿੱਲੇ ਜਿਹੜੇ ਕਿ ਆਲੂਆਂ ਦੇ ਲਗਾਏ ਸੀ। ਮੇਰੇ ਪਿੱਛੇ ਢੇਰ ਲੱਗਿਆ ਆਲੂਆਂ ਦਾ, ਤੁਸੀਂ ਦੇਖ ਸਕਦੇ ਹੋ, ਪਰਾਲੀ ਦੇ ਨਾਲ ਢਕੇ ਨੇ, ਤਾਂ ਕਿ ਇਹਨਾਂ ਨੂੰ ਬਚਾਇਆ ਜਾ ਸਕੇ, ਧੁੱਪ ਤੋਂ ਬਚਾਇਆ ਜਾ ਸਕੇ, ਕਿਸੇ ਫੰਗਸ ਤੋਂ ਬਚਾਇਆ ਜਾ ਸਕੇ। ਤਾਂ ਅਸੀਂ ਪਹਿਲਾਂ ਸਵਾਗਤ ਕਰਦੇ ਹਾਂ ਜੀ, ਬਹੁਤ ਬਹੁਤ ਸਵਾਗਤ ਆ ਤੁਹਾਡਾ ਇੰਡੋਸ ਟੀਵੀ ਤੇ। ਸਤਿ ਸ਼੍ਰੀ ਅਕਾਲ ਜੀ। ਅੱਜ ਰੇਟ ਕਿੰਨਾ ਕੁ ਚੱਲ ਰਿਹਾ ਤੇ ਕੀ ਕੁਛ ਪੱਲੇ ਪੈ ਰਿਹਾ ਤੁਹਾਡੇ? ਅੱਜ ਮਾਰਕੀਟ ਦੇ ਵਿੱਚ ਕੋਈ ਰੇਟ ਨਹੀਂ ਜੀ, ਨਾ ਕੋਈ ਵਪਾਰੀ ਹੈ। ਤੇ ਅੱਜ ਕੁਆਂਟਲ ਦਾ ਰੇਟ ਇਹਦਾ 400 ਤੋਂ ਲੈ ਕੇ 500 ਦੇ ਦਰਮਿਆਨ ਆ। ਤੇ ਇਹਦੇ ਉੱਤੇ ਇੰਨਾ ਕੀ ਸਾਡਾ ਖਰਚਾ ਆ ਰਿਹਾ ਹੈਗਾ। ਤੇ ਜੇ ਇਹ ਮਤਲਬ ਮਾਰਕੀਟ ਦੇ ਵਿੱਚ ਸਾਨੂੰ ਰੇਟ ਨਹੀਂ ਮਿਲਦਾ, ਜਾਂ ਮਾਰਕੀਟ ਦੇ ਵਿੱਚ ਆਲੂ ਚੱਕਿਆ ਨਹੀਂ ਜਾਂਦਾ, ਤਾਂ ਉਹ ਖਰਚਾ ਵੀ ਸਾਡੇ ਸਿਰ ਪਊਗਾ। ਤੇ ਮੁਨਾਫਾ ਤਾਂ ਇਹਦੇ ਵਿੱਚ ਕੋਈ ਹੈ ਹੀ ਨਹੀਂ ਅੱਜ ਇਸ ਟਾਈਮ। ਉਹ ਕਿਸਾਨ ਦਾ ਮਤਲਬ ਖਰਚਾ ਪੂਰਾ ਹੋ ਰਿਹਾ ਹੈਗਾ ਜਿਹਦੇ ਕੋਲੇ ਬੀ ਆਪਦਾ ਗਾ। ਜਿਹਨੇ ਬੀ ਮੁੱਲ ਲੈ ਕੇ ਪਾਇਆ ਉਹਨੂੰ ਤਾਂ ਮਤਲਬ ਹੋਰ ਵੀ ਲਾਸ ਆ ਇਹਦੇ ਵਿੱਚ। ਤੇ ਅੱਜ ਸਥਿਤੀ ਇਹ ਬਣੀ ਹੋਈ ਆ, ਜਿਹੜਾ ਲੇਬਰ ਦਾ ਪੈਸਾ ਜਾਂ ਜਿੰਨਾ ਰੇ ਕੂੜਾ, ਜਿੰਨੀ ਦਵਾਈ ਕੀੜੇ ਮਾਰ ਪਾਈ ਜਾਂ ਕੋਈ ਵੀ ਪਾਈ, ਆ ਬਾਰਦਾਨਾ ਲੈਤਾ, ਹੁਣ ਉੱਤੇ ਸਟੋਰ ਦਾ ਖਰਚਾ ਪੈਣਾ ਗਾ। 400 ਰੁਪਏ ਗੱਟਾ ਸਾਨੂੰ ਆਪਦਾ ਖਰਚਾ ਪੈ ਜਾਣਾ ਇਹਦਾ। 90 ਰੁਪਏ 100 ਰੁਪਏ ਸਟੋਰ ਦਾ ਖਰਚਾ, 35 ਰੁਪਈਆਂ ਦਾ ਗੱਟਾ, ਤੇ ਜਾਣ ਆਉਣ ਦਾ ਖਰਚਾ 150 ਰੁਪਈਆ ਗੱਟੇ ਦਾ ਖਰਚਾ ਪੈਣਾ ਹਜੇ ਇਦੋਂ ਬਾਅਦ। ਤੇ ਸਾਨੂੰ ਮਤਲਬ ਇਹ ਲਾਸ 'ਚ ਹੀ ਤੁਰਿਆ ਜਾਣਾ ਇਦੋਂ ਗਾਹਾਂ। ਅੱਗੇ ਜੇ ਕੋਈ ਮਾਰਕੀਟ ਸਰਕਾਰ ਉਪਲਬਧ ਕਰਾਉਂਦੀ ਆ, ਜੇ ਕੋਈ ਬਾਰਡਰ ਖੋਲ੍ਹੇ, ਜਿਵੇਂ ਅੱਜ ਪਾਕਿਸਤਾਨ ਦੇ ਵਿੱਚ ਕੀ ਹਾਲਾਤ ਨੇ, ਬਾਰਡਰ ਖੋਲ੍ਹੇ, ਕੋਈ 2 ਰੁਪਏ ਰੇਟ ਬਣੇ, ਤਾਂ ਇਹ ਮਤਲਬ ਭਰਪਾਈ ਕਰਨਗੇ, ਨਹੀਂ ਕੋਈ ਹੱਲ ਨਹੀਂ ਇਹਦਾ ਭਰਪਾਈ ਦਾ। ਸਰਕਾਰਾਂ ਦਾ ਕੋਈ ਨੁਮਾਇੰਦਾ? ਸਰਕਾਰ ਇਹ ਸਬਜ਼ੀ ਦੇ ਵਿੱਚ ਆ ਜਾਂਦਾ ਜੀ, ਸਬਜ਼ੀ ਵੱਲ ਸਰਕਾਰ ਦਾ ਹਜੇ ਕੋਈ ਧਿਆਨ ਨਹੀਂ। ਤੇ ਫੂਡ ਪ੍ਰੋਸੈਸਿੰਗ ਪਲਾਟ ਲੱਗਣ, ਜਿੱਥੇ ਜਿੱਥੇ ਮਤਲਬ ਆਲੂ ਦੀ ਹੱਬ ਆ ਗਈ, ਜਿਵੇਂ ਅਡੋਡੀ ਏਰੀਆ ਨੇ, 1-2 ਪਲਾਟ ਹੈ ਵੀ ਆ ਪੰਜਾਬ ਦੇ ਵਿੱਚ, ਪਰ ਉਹ ਇੰਨਾ ਮੈਨੇਜ ਨਹੀਂ ਕਰ ਸਕਦੇ। ਜਿਵੇਂ ਜਦੋਂ ਦੁਕਾਨ ਦੇ ਉੱਪਰ ਜਾਂਦੇ ਨੇ ਜਵਾਕ, ਚਿਪਸ ਲੈਂਦੇ ਨੇ, ਲੇਜ਼ ਲੈਂਦੇ ਨੇ, ਉਹਨਾਂ ਦਾ ਰੇਟ ਬਹੁਤ ਜ਼ਿਆਦਾ ਆ। ਤੁਸੀਂ ਆ ਲਾ ਲਓ ਜੀ, ਅੱਜ ਕੰਪਨੀਆਂ 10-20 ਗ੍ਰਾਮ ਦੀ ਚਿਪਸ 10 ਰੁਪਈਆਂ ਦੀ ਵੇਚ ਰਹੀਆਂ ਨੇ। ਤੇ ਇੱਥੇ ਤੁਸੀਂ ਆ ਲਾ ਲਓ ਵੀ ਅੱਜ 2 ਰੁਪਏ ਕਿਲੋ ਵਿਕ ਰਿਹਾ ਹੈਗਾ। ਤੇ ਇਹਦਾ ਅੰਤਰ ਦੇਖ ਲਓ ਹੁਣ ਮਾਰਕੀਟ ਦੇ ਵਿੱਚ ਕਿਵੇਂ ਭਰਪਾਈ ਹੋਊਗੀ। ਇਹ ਖਰਚਾ ਵੀ ਨਹੀਂ ਪੂਰਾ ਹੋ ਰਿਹਾ। ਅੱਜ ਜਿਹਨੇ ਵੀ ਆਲੂ ਲਾ ਲਿਆ, ਕੱਲ ਨੂੰ ਤੋਬਾ ਕਰ ਜਾਂਦਾ, ਤੇ ਖਰਚਾ ਕਰਜ਼ਾ ਉਹਦੇ ਸਿਰ ਚੜ ਜਾਂਦਾ। ਜਿਹੜੇ ਆਲੂ ਦੇ ਕਿਸਾਨ ਨੇ, ਜਿਨ੍ਹਾਂ ਨੇ ਆਲੂ ਦੀ ਪੈਦਾਵਾਰ ਕਰੀ ਆ, ਕਿਸੇ ਨਾਲ ਬੈਠ ਕੇ ਕੋਈ ਸਲਾਹ ਮਸ਼ਵਰਾ ਕਰਿਆ ਹੋਵੇ ਵੀ ਆਪਾਂ ਮਿਲੀਏ ਤਾਂ ਸਹੀ ਕਿਸੇ ਲੀਡਰ ਨੂੰ? ਨਹੀਂ, ਬਹੁਤ ਵਾਰੀ ਮਿਲ ਚੁੱਕਿਆ ਵਾਂ। 20 ਸਾਲ ਦੀ ਖੇਤੀ ਕਰਨਾ, ਜਦੋਂ ਇਹਦਾ ਮੰਦਾ ਆਉਂਦਾ ਤਾਂ ਕੋਈ ਵੀ ਬਾਂਹ ਨਹੀਂ ਫੜਦਾ। ਜਦੋਂ ਕਿ ਮੰਦੇ ਵੇਲੇ ਤਾਂ ਸਰਕਾਰ ਨੂੰ ਬਾਂਹ ਫੜਨੀ ਚਾਹੀਦੀ ਹੈ। ਜਦੋਂ ਤੇਜ਼ੀ ਆ ਉਦੋਂ ਤਾਂ ਹਰ ਕੋਈ ਮਤਲਬ ਲੀਡਰ ਵੀ ਇਹ ਗੱਲ ਕਹਿ ਦਿੰਦੇ ਨੇ, ਜਾਂ ਸਰਕਾਰਾਂ ਵੀ ਇਹ ਗੱਲ ਕਹਿੰਦੀਆਂ ਨੇ ਵੀ ਬੜਾ ਭਾਅ ਮਿਲਿਆ। ਜਦੋਂ ਖੇਤੀ ਅੱਪ ਹੁੰਦੀ ਆ, ਅੱਪ ਨੂੰ ਪ੍ਰੋਸੈਸਿੰਗ ਪਲਾਟਾਂ ਰਾਹੀਂ ਹੋਰ ਬਹੁਤ ਤਰੀਕੇ ਨੇ, ਤੇ ਇਹਨੂੰ ਬਾਹਰ ਸਪੋਰਟ ਕਰਨ ਰਾਹੀਂ ਤੇ ਬਾਂਹ ਫੜਨੀ ਚਾਹੀਦੀ ਹੈ। ਹੁਣ ਇਸ ਟਾਈਮ ਅੱਜ ਆਲ ਓਵਰ 2-3 ਸੂਬਿਆਂ ਦੇ ਵਿੱਚ ਆਲੂ ਬੀਜਿਆ ਜਾਂਦਾ ਹੈਗਾ। ਸਾਰੀ ਹਾਹਾਕਾਰ ਮੱਚੀ ਹੋਈ ਹੈ। ਕਾਰਨ ਕੀ ਮੰਨਦੇ ਹੋ ਜਿਹੜਾ ਇਹ ਮੰਦਾ ਇੱਕਦਮ ਆ ਜਾਣਾ, ਇੱਕਦਮ ਤੇਜ਼ੀ ਆ ਜਾਣੀ, ਇਹਦਾ ਕਾਰਨ ਕੀ ਮੰਨਦੇ ਹੋ? ਕਾਰਨ ਫਸਲ ਕੁਛ ਮਤਲਬ ਜ਼ਿਮੀਂਦਾਰਾਂ ਨੂੰ ਇਹ ਗੱਲ ਬਾਰੇ ਦੱਸਿਆ ਹੀ ਨਹੀਂ ਜਾ ਰਿਹਾ ਵੀ ਜਦੋਂ ਹੁਣ ਫਸਲ ਅੱਪ ਹੁੰਦੀ ਆ, ਜ਼ਿਮੀਂਦਾਰ ਅੱਜ ਰੇਟ ਆ ਗਿਆ, ਮਤਲਬ ਕਿ ਬਜਾਂਦ ਘੱਟ ਸੀ ਇਹਦੀ, ਉਦੋਂ ਵੀ ਬਜਾਂਦ ਵੱਧ ਜਾਂਦੀ ਹੈ, ਅਗਲੇ ਸਾਲ ਵੱਧ ਜਾਂਦੀ ਹੈ, ਤੇ ਰੇਟ ਡਾਊਨ ਪੈ ਜਾਂਦਾ ਹੈ। ਪ੍ਰੋਟੈਕਸ਼ਨ ਵੱਧ ਗਈ, ਖਪਤ ਉਨੀ ਹੈ ਨਹੀਂ। ਜਦੋਂ ਉਸੇ ਹਿਸਾਬ ਨਾਲ ਜਾਂ ਤਾਂ ਮੈਨੇਜਿੰਗ ਕੀਤੀ ਜਾਵੇ ਵੀ ਆਹ ਏਰੀਆ ਆਲੂ ਦਾ ਲੱਗੂਗਾ, ਕਣਕ ਦਾ ਲੱਗੂਗਾ, ਕੋਈ ਪਲੈਨਿੰਗ ਤਾਂ ਹੋਵੇ ਨਾ। ਪਲੈਨਿੰਗ ਹੈ ਨਹੀਂ, ਜਿਵੇਂ ਜ਼ਿਮੀਂਦਾਰ ਆਪਦੇ ਹਿਸਾਬ ਨਾਲ ਚੱਲੀ ਜਾਂਦਾ ਉਵੇਂ ਸਿਸਟਮ ਚੱਲੀ ਜਾਂਦਾ। ਜਿਹੜੇ ਗਲਾਂ ਦੇ ਰੱਸੇ ਬਣਦੇ ਆ ਪੱਗਾਂ, ਉਹ ਫਿਰ ਮਤਲਬ ਇਹੀ ਸਿਸਟਮ ਬਣ ਜਾਂਦਾ ਜੀ। ਜਦੋਂ ਘਾਟਾ ਪੈ ਗਿਆ ਉਹਨੂੰ ਕੋਈ ਹੱਲ ਨਹੀਂ ਹੁੰਦਾ, ਤੇ ਹੱਲ ਨਹੀਂ ਹੁੰਦਾ ਤਾਂ ਫਿਰ ਉਹ
ਮੋਢਿਆਂ ਦੇ ਭਾਰ ਚੱਕੀ ਫਿਰਦਾ ਕਿਸਾਨ। ਮੋਢਿਆਂ ਦੇ ਭਾਰ ਜਿੰਨਾ ਚਿਰ ਚੱਕੀ ਫਿਰਦਾ ਅਕਸਰ ਨੂੰ ਇੱਕ ਦਿਨ ਡਿਪਰੈਸ਼ਨ 'ਚ ਆ ਕੇ ਉਹ ਕੁਝ ਵੀ ਕਰ ਸਕਦਾ। ਜਦੋਂ ਤੁਸੀਂ ਜਾਣਦੇ ਹੋ ਕਿਸੇ ਦੇ ਨਾਲ ਵੀ ਮੁਲਾਕਾਤ ਹੁੰਦੀ ਹੈ ਜਾਂ ਕਿੰਨੀ ਕੁ ਆਸ ਹੁੰਦੀ ਆ, ਉਮੀਦ ਹੁੰਦੀ ਹੈ ਕਿ ਫਸਲ ਹੋਊਗੀ, ਅਸੀਂ ਆਹ ਕੰਮ ਵੀ ਕਰ ਲਾਂਗੇ, ਅਸੀਂ ਆਹ ਕੰਮ ਵੀ ਕਰ ਲਾਂਗੇ? ਆਸਾਂ ਉਮੀਦਾਂ ਤਾਂ ਬਹੁਤ ਹੁੰਦੀਆਂ ਜੀ। ਹੁਣ ਗੱਲਾਂ ਤਾਂ ਮਤਲਬ ਸਰਕਾਰਾਂ ਤੇ ਆ, ਨਵੀਂ ਸਰਕਾਰ ਬਦਲਾਅ ਆਇਆਗਾ, ਹੋ ਸਕਦੀ ਆ ਵੀ ਕੋਈ ਬਾਂਹ ਫੜੇ ਤੇ ਪਰ ਇਹ ਕੇਂਦਰ ਦਾ ਕੰਮ ਆਗਾ। ਕੇਂਦਰ ਸਰਕਾਰ ਨੂੰ ਮਤਲਬ ਬਾਂਹ ਫੜਨੀ ਚਾਹੀਦੀ ਹੈ। ਨਹੀਂ, ਕੇਂਦਰ ਸਰਕਾਰ ਕਿਉਂ ਫੜੂ ਬਾਂਹ? ਕੇਂਦਰ ਸਰਕਾਰ ਅੱਜ ਪੰਜਾਬ ਸਰਕਾਰ ਆ, ਪੰਜਾਬ ਸਰਕਾਰ ਜਿੱਥੋਂ ਤੱਕ ਮਤਲਬ ਉਹਨਾਂ ਦੇ ਸੋਰਸ ਨੇ ਉਹ ਕਰ ਸਕਦੇ ਨੇ, ਪਰ ਜਿਹੜੀ ਬਾਹਰਲੀ ਸਪੋਰਟ ਆ ਗਈ ਉਹ ਤਾਂ ਕੇਂਦਰ ਸਰਕਾਰ ਦੇ ਹੱਥ ਆ ਨਾ। ਬਾਰਡਰ ਖੋਲ੍ਹਣੇ, ਹੋਰ ਕਰਨਾ, ਕਿੱਥੋਂ ਕਿੱਧਰ ਨੂੰ ਮਾਲ ਪਹੁੰਚਾਉਣਾ, ਕਿਹੜੇ ਦੇਸ਼ ਦੀ ਡਿਮਾਂਡ ਆ, ਉਹ ਤਾਂ ਕੇਂਦਰ ਦਾ ਕੰਮ ਆ ਨਾ। ਪੰਜਾਬ ਸਰਕਾਰ ਵੀ ਕੇਂਦਰੀ ਹੈ। ਪੰਜਾਬ ਸਰਕਾਰ ਮੁੱਦਾ ਠਾਵੇ ਉਹ ਤਾਂ ਉਹਨਾਂ ਤੋਂ ਆਪਾਂ ਨੂੰ ਆਸ ਹੈ। ਲੱਗਦਾ ਵੀ ਆਸ ਹੈਗੀ ਆ, ਕਿਉਂਕਿ ਪਿਛਲੇ ਦਿਨੀ ਬਜਟ ਸੈਸ਼ਨ ਚੱਲਿਆ ਪੰਜਾਬ ਸਰਕਾਰ ਦਾ। ਆਲੂ ਦੇ ਉੱਤੇ ਉਹਨਾਂ ਨੇ ਜੀ ਕੋਈ ਗੱਲ ਨਹੀਂ ਕਰੀ। ਬਜਟ ਸੈਸ਼ਨ ਚੱਲਿਆ ਭਾਵੇਂ ਦੀ, ਆਲੂ ਦੇ ਉੱਤੇ ਕੋਈ ਗੱਲ ਨਹੀਂ ਹੋਈ। ਫੂਡ ਜਿਵੇਂ ਕਣਕ, ਚਾਵਲ, ਇਹਦੇ ਉੱਤੇ ਗੱਲਾਂ ਹੋ ਰਹੀਆਂ ਨੇ, ਦਾਲਾਂ ਦੇ ਉੱਤੇ ਹੋ ਰਹੀਆਂ ਨੇ। ਹੁਣ ਬਾਸਪਤੀ ਨੂੰ ਮਤਲਬ ਇਹਦੇ MSP ਦੇ ਘੇਰੇ ਵਿੱਚ ਲਿਆ ਰਹੇ ਨੇ ਤੇ ਪਰ ਜਿਹੜੀ ਮਤਲਬ ਸਬਜ਼ੀ ਆ ਗਈ ਜਾਂ ਤੁਸੀਂ ਵੈਜੀਟੇਬਲ ਦੇ ਵਿੱਚ ਆ ਗਈ ਜਾਂ ਤੁਸੀਂ ਲਾ ਲਓ ਫਰੂਟ ਲਾ ਲਓ, ਇਹਦੇ ਉੱਤੇ ਕੋਈ ਐਡੀ ਜੀ ਬਿਲਕੁਲ। ਤਾਂ ਅਸੀਂ ਅੱਜ ਮੁਲਾਕਾਤ ਆ ਜਿਹੜੀ ਇਹ ਕਿਸਾਨਾਂ ਦੇ ਨਾਲ ਇਸੇ ਕਰਕੇ ਕਰ ਰਹੇ ਹਾਂ, ਸਪੈਸ਼ਲ ਤੇ ਖਾਸ ਮੁਲਾਕਾਤ ਆ ਇਹ, ਕਿਉਂਕਿ ਪਿਛਲੇ ਦਿਨੀ ਜਦੋਂ ਅਸੀਂ ਮਹਾਰਾਸ਼ਟਰ ਦੀ ਖਬਰ ਦੇਖਦੇ ਹਾਂ ਤਾਂ ਮਹਾਰਾਸ਼ਟਰ ਦੀ ਖਬਰ ਦੇ ਵਿੱਚ ਕਿਸਾਨ ਰੋਂਦੇ ਨਜ਼ਰ ਆਉਂਦੇ ਨੇ। ਕਿਸਾਨ ਕਹਿੰਦੇ ਨੇ ਕਿ ਜੇਕਰ ਅਸੀਂ ਆਪਣੇ ਬੱਚਿਆਂ ਨੂੰ 10 ਰੁਪਏ ਦੀ ਆਈਸਕ੍ਰੀਮ ਲੈ ਕੇ ਦੇਣੀ ਆ ਤਾਂ ਸਾਨੂੰ 5 ਕਿਲੋ ਪਿਆਜ਼ ਆ ਜਿਹੜਾ ਉਹ ਵੇਚਣਾ ਪੈਂਦਾ ਗਾ। ਜੇਕਰ ਅਸੀਂ ਆਪਣੇ ਬੱਚਿਆਂ ਨੂੰ 300 ਦੇ ਬੂਟ ਲੈ ਕੇ ਦੇਣੇ ਆ ਤਾਂ ਸਾਡੇ ਜੇਬਾਂ ਦੇ ਵਿੱਚ ਖਰਚਾ ਨਹੀਂ ਹੈਗਾ। ਕੀ ਪੰਜਾਬ ਦੇ ਕਿਸਾਨਾਂ ਨਾਲ ਵੀ ਅਜਿਹਾ ਹੋਣ ਜਾ ਰਿਹਾ? ਇਹੀ ਕੁਝ ਹੋਈ ਜਾਂਦਾ ਜੀ, ਦਿਸੀ ਜਾਂਦਾ ਹੁਣ ਆਪਾਂ ਨੂੰ। ਇਹੀ ਕੁਝ ਹੋ ਰਿਹਾ ਹੈਗਾ। ਜਦੋਂ ਅੱਜ ਤੁਸੀਂ ਆ ਲਓ ਇੰਨੀ ਖਰਚਾ ਕਰਕੇ, ਮਿਹਨਤ ਕਰਕੇ ਤੇ ਵੱਟਿਆ ਕੁਝ ਜਾ ਨਹੀਂ ਰਿਹਾ, ਉਸੇ ਪਾਸੇ ਨੂੰ ਧੱਕਿਆ ਜਾ ਰਿਹਾ ਨਾ। ਜਦੋਂ ਕੋਈ ਇਹਦੀ ਮਾਰਕੀਟਿੰਗ ਨਹੀਂ, ਜਦੋਂ ਤੇਜ਼ੀ ਆ ਉਹਦੀ ਮਾਰਕੀਟਿੰਗ ਨਹੀਂ, ਕੋਈ ਮਾਰਕੀਟਿੰਗ ਨਹੀਂ। ਅੱਜ ਕੋਈ ਵੀ ਵਪਾਰੀ ਇਹਨੂੰ ਲੈਣ ਨੂੰ ਤਿਆਰ ਨਹੀਂ, ਕੋਈ ਸਰਕਾਰ ਨਹੀਂ ਲੈਣ ਨੂੰ ਤਿਆਰ, ਜ਼ਿਮੀਦਾਰ ਵੀ ਨਹੀਂ ਰੱਖਣ ਨੂੰ ਤਿਆਰ। ਕੱਲ ਨੂੰ ਇਹਦਾ ਪਤਾ ਨਹੀਂ ਖਰਚਾ 150 ਰੁਪਇਆ ਇੱਕ ਗੱਟੇ ਦਾ ਹੋਰ ਪੈ ਜੇ ਸਟੋਰ ਦੇ ਵਿੱਚ ਜਾ ਕੇ। ਫਿਰ ਇਹਦਾ ਇੱਕ ਸਥਿਤੀ ਇਹੋ ਜਿਹੀ ਵਿੱਚ ਫਸਿਆ ਖੜਾ, ਕੰਪੋਜਨ ਦੇ ਵਿੱਚ ਹੋਇਆ ਬਣ। ਇੰਨੇ ਬਾਰਦਾਨਾ ਲਿਆਂਦਾ, ਇੰਨੇ ਗੱਟੇ ਭਰਿਆ, ਇਹਨਾਂ ਦਾ ਕਰੋਗੇ ਕੀ ਫਿਰ? ਇਹ ਜੀ ਮਤਲਬ ਆਸ ਹੁੰਦੀ ਆ ਵੀ ਸਟੋਰ 'ਚ ਮਾਲ ਵਗ ਗਿਆ, ਹੋ ਸਕਦੀ ਆ ਵੀ ਰੇਟ ਬਣ ਜੇ। ਜਦੋਂ ਅਖੀਰ ਨੂੰ ਨਾ ਬਣਿਆ ਤਾਂ ਉੱਥੇ ਕਈ ਵਾਰੀ ਛੱਡ ਕੇ ਸਟੋਰਾਂ ਦੇ ਪੈਸੇ ਭਰ ਕੇ ਆਉਣਾ ਪੈਂਦਾ। ਆਸ ਦੇ ਸਿਰ ਤੇ ਜੋਈ ਜਾਂਦਾ ਬਸ। ਜੀ ਬਿਲਕੁਲ। ਤਾਂ ਅਸੀਂ ਬਹੁਤ ਬਹੁਤ ਧੰਨਵਾਦ ਕਰਾਂਗੇ। ਅੱਜ ਇੱਕ ਸਪੈਸ਼ਲ ਤੇ ਖਾਸ ਰਿਪੋਰਟ ਜਿਹੜੀ ਕਿ ਅਸੀਂ ਤੁਹਾਡੇ ਰੂਬਰੂ ਕਰੀ ਆ ਦਰਸ਼ਕਾਂ ਦੇ, ਤਾਂ ਇਹ ਸਪੈਸ਼ਲ ਤੇ ਖਾਸ ਰਿਪੋਰਟ ਇੱਕ ਹੋ ਸਕਦਾ ਵੀ ਅੱਜ ਇਸ ਰਿਪੋਰਟ ਦਾ ਮੁੱਲ ਨਾ ਪਵੇ ਤਾਂ 2-4 ਸਾਲਾਂ ਨੂੰ ਇਸ ਰਿਪੋਰਟ ਨੂੰ ਕੋਈ ਸਰਕਾਰ ਜਾਂ ਕੋਈ ਨੁਮਾਇੰਦਾ ਧਿਆਨ ਦੇ ਵਿੱਚ ਲਿਆਵੇ ਤੇ ਇਹਨਾਂ ਕਿਸਾਨਾਂ ਦੀ ਜਿਹੜੀ ਕਿ ਗੱਲ ਆ ਉਹ ਸੁਣੀ ਜਾਵੇ ਤੇ ਵਿਧਾਨ ਸਭਾ ਜਾਂ ਲੋਕ ਸਭਾ ਦੇ ਵਿੱਚ ਉਠਾਈ ਜਾਵੇ। ਤੁਸੀਂ ਜੁੜੇ ਰਹਿਣਾ ਇੰਡੋਜ਼ TV ਦੇ ਨਾਲ। ਮੇਰੇ ਸਹਿਯੋਗੀ ਸਾਥੀ ਨਿੰਦੀ ਦੇ ਨਾਲ ਮੈਨੂੰ ਹਰਜਿੰਦਰ ਸਿੰਘ ਢਿੱਲੋਂ ਨੂੰ ਦਿਓ ਜੀ ਇਜਾਜ਼ਤ। ਧੰਨਵਾਦ। ਪਤਾ ਲੱਗਿਆ ਸੀ ਕਿ ਆਲੂ ਦੀ ਖੇਤੀ ਹੋਈ ਆ, ਬਚਿਆ ਕੀ ਕੁਛ ਆ, ਕੀ ਰੇਟ ਦਾ ਗੱਟਾ ਪੈ ਰਿਹਾ ਆਲੂ ਦੀ ਖੇਤੀ ਦੇ ਵਿੱਚ। ਮਿਹਨਤ ਰਿਹਾ ਜੀ, ਜਿਹਦੇ ਕੋਲੇ ਆਪਦੀ ਜ਼ਮੀਨ ਆ ਉਹਨੂੰ ਵੀ ਨਹੀਂ ਬਚ ਰਿਹਾ। ਠੇਕੇ ਵਾਲੇ ਨੂੰ ਤਾਂ ਬਚਣਾ ਕੀ ਹੈ, ਜਿਹਨੇ 35,000 ਦੇ ਵਿੱਚੋਂ ਨਿਕਲ
ਕਿਉਂ ਅਸੀਂ ਕਹਿੰਦੇ ਆ ਵੀ ਸਰਕਾਰ ਨੂੰ ਸਾਨੂੰ ਪਹਿਲਾਂ ਰੇਟ ਦਿਓ, ਜਿਵੇਂ ਹੁਣ ਇਹ ਕਣਕ ਝੋਨੇ ਦਾ ਬੀਜਣ ਤੋਂ ਪਹਿਲਾਂ ਰੇਟ ਦੇ ਰਹੀ ਹੈ ਸੈਂਟਰ ਸਰਕਾਰ, ਉਹ ਵਧੀਆ ਬੀਜ ਰਹੇ ਆ, ਲੋਕ ਕਰ ਰਹੇ ਆ। ਕਿਉਂ ਇਹ ਸਬਜ਼ੀਆਂ ਦਾ ਪਹਿਲਾਂ ਅਸੀਂ ਕਹਿੰਦੇ ਆ ਵੀ ਰੇਟ ਦਿਓ, ਵੀ ਆਹ ਰੇਟ ਤੇ ਅਸੀਂ ਚੱਕਾਂਗੇ। ਸੋ ਪੰਜਾਬ ਪੰਜਾਬੀਅਤ ਨੂੰ ਪਿਆਰ ਕਰਨ ਵਾਲੇ ਸਾਰੇ ਦਰਸ਼ਕਾਂ ਦਾ ਮੈਂ ਹਰਜਿੰਦਰ ਸਿੰਘ ਢਿੱਲੋਂ ਨਿੱਘਾ ਸਵਾਗਤ ਕਰਦਾ। ਤਾਂ ਅੱਜ ਅਸੀਂ ਇੱਕ ਵਿਸ਼ੇਸ਼ ਤੇ ਖਾਸ ਮੁਲਾਕਾਤ ਲੈ ਕੇ ਤੁਹਾਡੇ ਰੂਬਰੂ ਹੋਵਾਂਗੇ, ਕਿਉਂਕਿ ਇਸ ਮੁਲਾਕਾਤ ਦੇ ਵਿੱਚ ਤੁਹਾਨੂੰ ਇੱਕ ਖਾਸੀਅਤ ਇਹ ਦੱਸਾਂਗੇ ਕਿ ਕਿਸਾਨ ਨੂੰ ਬਚਦਾ ਕੀ ਆ, ਕਿਸਾਨਾਂ ਦੇ ਪੱਲੇ ਕੀ ਪੈਂਦਾ ਗਾ। ਤਾਂ ਅੱਜ ਅਸੀਂ ਇੱਕ ਖੇਤ ਦੇ ਵਿੱਚ ਖੜੇ ਹਾਂ, ਬਰਨਾਲਾ ਜ਼ਿਲ੍ਹੇ ਦਾ ਇੱਕ ਵੱਡਾ ਕਿਸਾਨ ਕਹਿ ਸਕਦੇ ਹਾਂ, ਜਿਨ੍ਹਾਂ ਨੇ ਇੱਕ 20 ਕਿੱਲੇ ਆਲੂ ਲਾਏ ਸੀ ਪਰ ਬਚਿਆ ਕੁਝ ਵੀ ਨਹੀਂ ਹੈਗਾ। ਤਾਂ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਨੇ, ਇਹ ਤਸਵੀਰਾਂ ਨੇ ਪੂਰੇ ਖੇਤ ਦੀਆਂ। ਤਾਂ ਇੱਧਰਲੇ ਪਾਸੇ 20 ਕਿੱਲਿਆਂ ਦੇ ਆਲੂ ਜਿਹੜੇ ਕਿ ਸਾਹਮਣੇ ਤੁਹਾਨੂੰ ਅਸੀਂ ਦਿਖਾਵਾਂਗੇ, ਜਿੱਥੇ ਲੇਬਰ ਆ ਜਿਹੜੀ ਕਿ ਲੇਬਰ ਤੋਂ ਲੈ ਕੇ ਰੇਹਾਂ ਸਪਰੇਹਾਂ ਤੱਕ ਦਾ ਜਿਹੜਾ ਕਿ ਖਰਚਾ ਗਾ ਉਹ ਵੀ ਗਿਣਾਵਾਂਗੇ ਤੁਹਾਨੂੰ, ਕਿਉਂਕਿ ਅੱਜ ਜਿਹੜੀਆਂ ਸਰਕਾਰਾਂ ਦੇ ਬਜਟ ਪੇਸ਼ ਹੋ ਰਹੇ ਨੇ, ਜਿਹੜੀਆਂ ਸਰਕਾਰਾਂ ਕਹਿ ਰਹੀਆਂ ਨੇ ਕਿ ਅਸੀਂ ਖੇਤੀ ਦੀ ਗੱਲ ਕਰਾਂਗੇ, ਅਸੀਂ ਕਿਸਾਨੀ ਦੀ ਗੱਲ ਕਰਾਂਗੇ, ਪਰ ਕਿਸਾਨ ਆਖਰ ਆਏ ਦਿਨ ਰੱਸੇ ਤੇ ਮੋਨੋ ਦੀਆਂ ਜਿਹੜੀਆਂ ਸੀਸੀਆਂ ਨੇ ਉਹ ਕਿਉਂ ਚੱਕਦੇ ਨੇ, ਕਿਉਂ ਜਿਹੜੇ ਕਿਸਾਨਾਂ ਦੀਆਂ ਪੱਗਾਂ ਨੇ ਉਹ ਗਲਾਂ ਦੇ ਰੱਸੇ ਬਣ ਜਾਂਦੀਆਂ ਨੇ, ਅਜਿਹੇ ਦਰਖਤਾਂ ਦੇ ਨਾਲ ਲਮਕ ਕੇ ਹਰ ਡੇਲੀ ਦੀਆਂ ਜਿਹੜੀਆਂ ਖਬਰਾਂ ਆਉਂਦੀਆਂ ਨੇ, ਅਖਬਾਰਾਂ ਦੀਆਂ ਸੁਰਖੀਆਂ ਬਣਦੀਆਂ ਨੇ, ਖੁਦਕੁਸ਼ੀਆਂ ਕਿਉਂ ਕਰਦੇ ਨੇ। ਤਾਂ ਅਸੀਂ ਅੱਜ ਕਿਸਾਨ ਨਿਰਭੈ ਸਿੰਘ ਦੇ ਕੋਲ ਪਹੁੰਚੇ ਹਾਂ। ਤਾਂ ਪਹਿਲਾਂ ਇਹਨਾਂ ਦਾ ਸਵਾਗਤ ਕਰਾਂਗੇ ਜੀ, ਬਹੁਤ ਬਹੁਤ ਸਵਾਗਤ ਹੈ ਇੰਡੋਜ਼ ਟੀਵੀ ਤੇ। ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ। ਪਤਾ ਲੱਗਿਆ ਸੀ ਆਲੂ ਦੀ ਖੇਤੀ ਹੋਈ ਆ, ਹਾਂਜੀ ਹਾਂਜੀ। ਬਚਿਆ ਕੀ ਕੁਛ ਆ, ਕੀ ਰੇਟ ਦਾ ਗੱਟਾ ਪੈ ਰਿਹਾ, ਆਲੂ ਦੀ ਖੇਤੀ ਦੇ ਵਿੱਚ ਮਿਹਨਤ ਕਿੰਨੀ ਹੁੰਦੀ ਆ? ਵੀਰ ਜੀ ਤੁਹਾਨੂੰ ਪਤਾ ਹੀ ਆ ਵੀ ਜਿਹੜਾ ਆਲੂ ਦੀ ਖੇਤੀ ਦੇ ਵਿੱਚੋਂ ਕੁਝ ਵੀ ਨਹੀਂ ਬਚ ਰਿਹਾ। ਅੱਜ ਜੇ ਇਹਦਾ DAP ਤੋਂ ਲਾ ਕੇ ਔਰ 20 ਤੋਂ ਲਾ ਕੇ 20-25 ਹਜ਼ਾਰ ਦਾ ਬੀ ਪੈਂਦਾ, DAP, ਯੂਰੀਆ, ਪੋਟਾਸ ਤੇ ਸਲਫਰ ਵਗੈਰਾ ਪਾ ਕੇ ਤੇ ਲੇਬਰ ਪਾ ਕੇ ਜਿਹੜਾ 57,000 ਸਪਰੇਹਾਂ ਦਾ ਖਰਚਾ ਪਾ ਕੇ 50 ਤੋਂ 57,000 ਰੁਪਇਆ ਪਰ ਏਕੜ ਦਾ ਜਿਹੜਾ ਖਰਚਾ ਆ ਰਿਹਾ ਜੀ। ਅੱਛਾ, ਉਸ ਤੋਂ ਬਾਅਦ ਤੁਹਾਨੂੰ ਪਤਾ ਵੀ 3500 ਰੁਪਇਆ 35,000 ਰੁਪਇਆ ਜਿਹੜਾ ਠੇਕੇ ਦਾ ਜੇ ਪਾ ਕੇ ਜਿਹੜੀ ਕਾਸਟ ਆਫ ਪ੍ਰੋਡਕਸ਼ਨ ਆ ਇੱਕ ਗੱਟੇ ਦੀ, ਜਿਹੜਾ ਢੇਰ ਵੱਜਦਾ ਖੇਤ ਦੇ ਵਿੱਚ, ਇੱਕ ਢੇਰ ਹੀ ਲੱਗਦਾ ਬਿਨਾਂ ਬਾਰਦਾਨੇ ਤੋਂ, ਉਹ 350 ਤੋਂ 400 ਰੁਪਏ ਗੱਟਾ ਜੀ ਇੱਕ ਪਾਏ ਰਿਹਾ ਜਿਹੜਾ ਇੱਕ ਜ਼ਿਮੀਂਦਾਰ ਨੂੰ। ਔਰ ਇਹ ਜਿਹੜਾ ਸੈਂਟਰਲ ਪੋਟੈਟੋ ਰਿਸਰਚ ਇੰਸਟੀਚਿਊਟ ਆ ਉਹ ਵੀ ਮੰਨ ਰਹੀ ਆ ਵੀ ਇੱਕ ਜ਼ਿਮੀਂਦਾਰ ਜੋ ਆਲੂ ਪੈਦਾ ਕਰਦਾ ਉਹਨੂੰ 400 ਰੁਪਏ ਗੱਟਾ ਢੇਰ ਵੱਜ ਰਿਹਾ, ਉਹਦਾ ਬਾਰਦਾਨੇ ਤੋਂ ਤੇ ਸਟੋਰ ਤੋਂ ਬਿਨਾਂ ਉਹਦਾ ਖੇਤ 'ਚ ਢੇਰ ਵੱਜ ਰਿਹਾ। ਐਤਕੀ ਦਾ ਝਾੜ ਵੀ ਬਹੁਤ ਘੱਟ ਆ, ਕੋਰੇ ਦੀ ਮਾਰ ਰਹੀ, ਪਾਲੇ ਨੇ ਆਲੂ ਮਾਰਿਆਗਾ, ਉਹਦਾ ਕਰਕੇ ਜਿਹੜਾ ਆਲੂ ਦਾ ਜ਼ਿਮੀਂਦਾਰ ਹੈ ਇਹ ਬਹੁਤ ਨੁਕਸਾਨ ਦੇ ਵਿੱਚ ਜਾ ਰਿਹਾ। ਜਿਵੇਂ ਸਰਕਾਰਾਂ ਨੇ ਬਜਟ ਪੇਸ਼ ਕਰੇ ਨੇ, ਸਰਕਾਰਾਂ ਕਹਿੰਦੀਆਂ ਨੇ ਕਿ ਅਸੀਂ ਕਿਸਾਨ ਦੀ ਗੱਲ ਕਰਾਂਗੇ, ਖੇਤੀ ਦੀ ਗੱਲ ਕਰਾਂਗੇ, ਮਜ਼ਦੂਰਾਂ ਦੀ ਗੱਲ ਕਰਾਂਗੇ, ਕੀ ਕਿਸਾਨ ਦੇ ਸਿਰ ਤੇ ਸਾਰਾ ਸਰਕਲ ਖੜਾ ਹੁੰਦਾ? ਸਰਕਾਰਾਂ ਨੇ ਤੁਹਾਡੀ ਆ ਕੇ ਗੱਲ ਸੁਣੀ, ਕੋਈ ਇੱਥੋਂ ਤੱਕ ਪਹੁੰਚਿਆ? ਨਹੀਂ, ਬਿਲਕੁਲ ਨਹੀਂ ਜੀ। ਅਸੀਂ ਸਰਕਾਰਾਂ ਨੂੰ ਇਹ ਕਹਿੰਦੇ ਆਂਗੇ, ਸਰਕਾਰ ਡਾਇਵਰਸਿਫਿਕੇਸ਼ਨ ਦੀ ਗੱਲ ਕਰ ਰਹੀ ਆ। ਅੱਜ ਆਲੂ ਦੇਖੋ 400 450 ਰੁਪਏ, ਇਹਦੇ ਤੋਂ 350 ਤੋਂ 400 ਰੁਪਏ ਝਾੜ ਦੇ ਹਿਸਾਬ ਨਾਲ ਪ੍ਰੋਡਕਸ਼ਨ ਤੇ ਖਰਚਾ ਰਿਹਾ ਪਰ ਗੱਟੇ ਦਾ ਜੀ। ਉਸ ਤੋਂ ਬਾਅਦ ਜਦੋਂ ਅਸੀਂ ਗੱਟਾ ਲਾਵਾਂਗੇ 35-40 ਰੁਪਏ ਦਾ ਗੱਟਾ ਵੀ ਲੱਗੂ, ਸਟੋਰ ਲਿਜਾਣ ਦਾ ਖਰਚਾ ਔਰ 100 ਰੁਪਏ ਸਟੋਰ ਦੀ ਲੇਬਰ ਵੀ ਪੈਣੀ ਹੈ ਇਹਦੇ ਉੱਤੇ ਜੀ। ਸਾਨੂੰ 600-700 ਰੁਪਏ ਗੱਟਾ ਪੈ ਰਿਹਾ, ਪਰ ਜਿਹੜਾ ਵਿਕ ਰਿਹਾ ਅੱਜ ਹੁਣ ਵਿਕ ਰਿਹਾ 150 ਤੋਂ 200 ਰੁਪਏ ਗੱਟਾ, ਉਹ ਵੀ ਜਿਹੜਾ 100-150 ਗੱਟਾ ਰਾਸ਼ਨ ਵਾਲਾ ਵਿਕ ਰਿਹਾ, ਜੋ ਅੰਡਰ ਸਾਈਜ਼ ਬੀਜ ਆ ਜਾਂ ਗੋਲੀ ਆ ਉਹ ਕਿਸੇ ਰੇਟ ਵੀ ਨਹੀਂ ਵਿਕ ਰਿਹਾ ਜੀ। ਤਾਂ ਕਰਕੇ ਮੋਟੇ ਘਾਟੇ 'ਚ 25-30 ਹਜ਼ਾਰ ਦਾ ਆਲੂ ਹੋ ਰਿਹਾ, ਲੱਖ ਰੁਪਈਆ ਜ਼ਿਮੀਂਦਾਰ ਦਾ ਖਰਚਾ ਰਿਹਾ, 70,000 ਰੁਪਈਆ ਜ਼ਿਮੀਂਦਾਰ ਦਾ ਪੱਲਿਓਂ ਪੈ ਰਿਹਾ। ਕਾਰਨ ਕੀ? ਅਸੀਂ ਸਰਕਾਰ ਡਾਇਵਰਸਿਫਿਕੇਸ਼ਨ ਦੀ ਗੱਲ ਕਰਦੀ ਆ, ਪਰ ਇਹ ਦਿੰਦੀ ਆ ਥੋੜੀਆਂ ਬਹੁਤੀਆਂ ਸਬਸਿਡੀਆਂ ਦਿੰਦੀ ਆ, ਇਹ ਬਹੁਤ ਗੱਲਾਂ ਕਰਦੀ ਆ, ਪਰ ਜਿੰਨਾ ਚਿਰ ਇਹਦਾ ਐਕਸਪੋਰਟ ਨਹੀਂ ਹੁੰਦਾ ਆਲੂ ਦੀ, ਹੁਣ ਦੇਸ਼ ਦੇ ਵਿੱਚ ਜ਼ਿਆਦੇ ਆ, ਹੁਣ ਜਿਹੜੇ ਅਰਬ ਕੰਟਰੀ ਆ ਉਹਨਾਂ 'ਚ ਆਲੂ ਦੀ ਮੰਗ ਆ, ਉੱਥੇ ਜਾ ਨਹੀਂ ਰਿਹਾ, ਜੋ ਦੇਸ਼ ਲਈ ਵੀ ਘਾਟੇ ਦੀ ਗੱਲ ਆ, ਜ਼ਿਮੀਂਦਾਰਾਂ ਲਈ ਵੀ ਘਾਟੇ ਦੀ ਗੱਲ ਆ। ਹਰ ਇੱਕ ਦੇਸ਼ ਆਪਦੀ ਜਿਹੜੀ ਓਵਰ ਪ੍ਰੋਡਕਸ਼ਨ ਆ ਉਹਦਾ ਵਪਾਰ ਕਰਦਾ, ਉਹ ਐਕਸਪੋਰਟ ਕਰਦਾ, ਪਰ ਸਾਡੇ ਦੇਸ਼ 'ਚ ਇੱਧਰ ਕੋਈ ਧਿਆਨ ਨਹੀਂ ਦਿੱਤਾ ਜਾਂਦਾ। ਆਪਣੇ ਗੁਆਂਢੀ ਦੇਸ਼ਾਂ ਦੇ ਵਿੱਚ ਪਿਆਜ਼ ਲਾ ਲਓ, ਆਲੂ ਲਾ ਲਓ, ਬਹੁਤ ਮਹਿੰਗਾ, ਤੁਸੀਂ ਦੇਖਦੇ ਹੋ, ਖਬਰਾਂ ਸੁਣਦੇ ਹੋ, ਬਹੁਤ ਮਹਿੰਗਾ ਵਿਕ ਰਿਹਾ। ਪਾਕਿਸਤਾਨ 'ਚ ਲਾ ਲਓ, ਹੋਰ ਦੇਸ਼ਾਂ 'ਚ ਲਾ ਲਓ ਇੱਧਰ, ਤੇ ਪਰ ਆਪਣੇ ਰੁਲ ਰਿਹਾ। ਇਹ ਕਾਰਨ ਕੀ ਮੰਨਦੇ ਹੋ? ਪਾਕਿਸਤਾਨ ਤਾਂ ਇੱਥੋਂ 200 ਕਿਲੋਮੀਟਰ ਦੀ ਦੂਰੀ ਤੇ ਆ, ਜੇਕਰ ਅਸੀਂ ਹਿਸਾਬ ਲਾਇਆ ਜਾਵੇ, ਬਾਰਡਰ ਆ ਜਾਂਦਾ, ਬਾਰਡਰ ਲਾਈਨ ਆ ਜਾਂਦੀ ਆ। ਇਹ ਕਾਰਨ ਕੀ ਮੰਨਦੇ ਹੋ ਜਿਹੜਾ ਕਿ ਇੰਨਾ ਸਸਤਾ ਆਲੂ ਪੰਜਾਬ ਦੇ ਵਿੱਚ ਆ? ਜਿਵੇਂ ਪਿਛਲੇ ਦਿਨ ਇੱਕ ਮਹਾਰਾਸ਼ਟਰ ਦੀ ਖਬਰ ਆਉਂਦੀ ਆ, ਤਾਂ 2 ਰੁਪਏ ਕਿਲੋ ਜਿਹੜੇ ਕਿ ਉੱਥੇ
ਗੰਡੇ ਵਿਕਦੇ ਨੇ ਮਹਾਰਾਸ਼ਟਰ ਦੇ, ਭਾਰਤ ਦੇ ਨਾਲ ਹੀ ਕਿਉਂ ਇਦਾਂ ਦਾ ਹੋ ਰਿਹਾ? ਫਸਲੀ ਚੱਕਰ ਦੇ ਵਿੱਚੋਂ ਕਿਸਾਨ ਨੂੰ ਕੱਢਣ ਦੀ ਕੋਸ਼ਿਸ਼ ਕਰੀ ਜਾ ਰਹੀ ਹੈ, ਪਰ ਅਸੀਂ ਕਹਿੰਦੇ ਹਾਂ ਜੀ ਬਿਲਕੁਲ ਨਹੀਂ ਕੱਢੇ। ਜਿੰਨਾ ਚਿਰ ਸਰਕਾਰ ਦੀ ਜਿੰਸ ਪੂਰੇ ਰੇਟ ਤੇ ਨਹੀਂ ਵਿਕ ਰਹੀ ਜੀ ਵਿਕਦੀ, ਉਹਨਾਂ ਚਿਰ ਉਹਨੂੰ ਕੋਈ ਸਬਸਿਡੀਆਂ 5-5 4-4 ਹਜ਼ਾਰ ਰੁਪਏ ਦੀਆਂ ਕੋਈ ਕੰਮ ਨਹੀਂ ਕਰਦੀਆਂ, ਕੋਈ ਸਬਸਿਡੀ ਕੰਮ ਨਹੀਂ ਕਰਦੀ। ਦੇਖੋ ਸਬਸਿਡੀ ਦਿੰਦੇ ਆ ਇਹ, ਅਸੀਂ ਪੈਦਾ ਕਰਦੇ ਆ, ਫਸਲ ਪੈਦਾ ਕਰ ਲੈਂਦੇ ਆ, ਪਰ ਜੋ ਫਸਲ ਵਿਕੂ ਨਹੀਂ ਸਾਨੂੰ ਸਬਸਿਡੀ ਕੀ ਕਰੂ ਜੀ। ਜਿਹੜੀ ਫਸਲ ਆ ਆਲੂ ਦਾ ਹੁਣ ਘੱਟ ਤੋਂ ਘੱਟ ਜੇ 400 ਨੂੰ ਗੱਟਾ 800 ਰੁਪਏ ਗੱਟੇ ਦਾ ਰੇਟ ਹੋਣਾ ਚਾਹੀਦਾ, 50% ਜਿਵੇਂ ਇਹ ਕਹਿੰਦੇ ਹੈਗੇ ਵੀ ਜ਼ਿਮੀਂਦਾਰ ਦਾ ਜਿਹੜਾ ਫਾਇਦਾ ਹੋਵੇ। ਪ੍ਰੋਡਕਸ਼ਨ ਕੋਸਟ ਆਫ ਪ੍ਰੋਡਕਸ਼ਨ ਆ ਜਿਹੜੀ ਉਹਦੀ ਉਤਪਾਦਨ ਲਾਗਤ ਆ ਉਹ ਤੁਹਾਨੂੰ ਦੱਸੀ ਜਾਂਦੇ ਆਗੇ ਵੀ 400 ਰੁਪਇਆ ਆ ਰਹੀ ਆ, ਵਿਕ ਰਿਹਾ 150 200, ਉਹਦੇ ਵਿੱਚੋਂ ਵੀ ਜੋ ਅੰਡਰ ਸਾਈਜ਼ ਆ ਵਿਕ ਨਹੀਂ ਰਿਹਾ। ਪਰ ਜ਼ਿਮੀਂਦਾਰ ਕਿੱਧਰ ਜਾਵੇ? ਜਿਹੜਾ ਵਪਾਰ ਦਾ ਦੇਖਣਾ